ਉਸਤਾਦ ਜੀ ਦਿਲ ਦੇ ਹੱਥ ਰੱਖ ਲਓ ਪਹਿਲੇ। ਉਰੇ ਦਿਖਾ ਨਾ ਕੀ ਗੱਲ ਕਿਸੇ ਦੀ ਫੋਟੋ ਦਿਖਾਉਣ ਲੱਗਾ? ਉਰੇ ਦਿਖਾ। ਇੱਕ ਦਿਨ ਮੈਂ ਉਹਦੇ ਘਰ ਚਲਾ ਵਾ, ਬੂਹੇ ਇੰਨਾ ਨੀਵਾਂ ਸੀ, ਮੈਂ ਸਿੱਧਾ ਜਿਹੜਾ ਸਾਇਆ ਜੋ ਹੋਇਆ ਥੱਲੇ। ਉਹ ਨੇਰੇ 'ਚ ਮੁੜ ਕੇ ਸਗੇ ਤਾਏ ਨੂੰ ਰੋਈ ਜਾਣ ਤੋਂ ਇੱਧਰ ਪਿਆ ਹੋਇਆ। अस्सलामुअलैकुम नादरीन, टी टाइम में खुश आमदीद। मौसम बहुत ज़्यादा गर्म है और मेरे हाथों आज किसी को हल्के हल्के थप्पड़ पड़ने की तवक्को है। ये मौसम का हाल। ਕਿਉਂ ਜੀ? ਹਾਂਜੀ, ਇਹਦੀ ਗੱਲ ਹੋ ਰਹੀ ਆ ਉਹਨੂੰ ਕਿ ਹਾਂਜੀ ਇਹਦੀ ਗੱਲ ਹੋ ਕਰ ਮੁਸਲਸਲ 18 ਘੰਟੇ ਏਸੀ ਦੇ ਵਿੱਚ ਰਹਿਣ ਤੋਂ ਬਾਅਦ ਵੀ ਤਬੀਅਤ ਕਿਸੇ ਨੂੰ ਥੱਪੜ ਪੈ ਸਕਦਾ ਹੈ। ਤਬੀਅਤ ਚੜਦੀ ਜਾਂਦੀ। भाईजान, नादरीन, सोने, लाडे, मिठे, बग्गियो, मेरे काको, बल्लो, सोनियो, गुगुओ, मुगुओ, गल ये है कि एसी बिल्कुल सही काम नहीं कर रहा जी। ਨਹੀਂ नहीं कर रहा। ਨਹੀਂ ਸਹੀ ਕਰ ਰਿਹਾ। ਮੈਨੂੰ ਇੱਥੇ ਤੱਕ ਆ ਦੇਖੋ, ਆ ਨਿਸ਼ਾਨੀਆਂ। ਉਸਤਾਦ ਜੀ ਸੀਰੀਅਸ ਮੈਂ ਦੱਸਾਂਗਾ, ਏਸੀ ਬਿਲਕੁਲ ਸਹੀ ਕੰਮ ਕਰ ਰਿਹਾ। ਬੱਚੇ ਧੁਆਂਕੇ ਪਾਏ ਹੋਏ ਆ, ਦੇਖੋ ਮਾਈ ਭੱਠੀ ਵਾਲੇ ਦੇ ਮੁੰਡੇ ਪਾਏ ਲਾਗੇ। पर ये कर लेना यार फिर एक ਓ ਯਾਰ ਹਾਕ ਦਰਿਆ ਤੋਂ ਟਿਸ਼ੂ ਫੜਾਉਣ ਵੀ ਡਿਆ ਵਾ ਓਏ। मैं भी आफ्ताब साहब के शो को वे क्या करन अकल करया करा कोई ਨਹੀਂ ਹੁਣ ਕੋਈ ਗੱਲ ਕਰਨ ਲਈ जाहल जे यार किथों कसमें भी ਤੁਸੀਂ ਬੱਚੇ ਹੀ ਭੱਠਿਆਂ ਵਾਲੇ ਪਾਏ ਆ ਇੱਥੇ। ये सारा पुठा छापता उन्होंने। ਓਹੋ ਤੁਸੀਂ ਪੁੱਠਾ ਫੜਿਆ ਇਹ ਇਦਾਂ ਨਾ ਕਹਿ ਗਰਮੀ ਹੈ ਗਰਮੀ। 18 77,924 ਬਿੱਲ ਆ ਜੀ। ਹਾਂਜੀ ਕਿਹਦੇ ਘਰ ਦਾ ਤੇਰਾ? ਹਾਂਜੀ ਅੱਛਾ। ਤੇ ਜੁਰਮਾਨਾ ਪਾ ਕੇ 84,294 ਹੈ ਜੀ। ਠੀਕ ਹੈ ਜੀ। यूनिट ਚੱਲੇ ਆ ਜਨਾਬ ਜੀ, ਕਿੱਥੇ ਨੇ? ਚਲੋ ਜਿੰਨੇ ਵੀ ਚੱਲੇ ਨੇ ਬਿੱਲ ਪਰ 84 ਐ ਸਾਈਡ ਤੇ ਹੁੰਦੀ ਜੋ ਔਰ ਬਿੱਲ ਦੀ ਪੜਵਾਈ ਦੱਸ ਰਹੀ ਕਿ ਡੇਟ ਲੰਘ ਗਈ। ਪੜਵਾਈ ਹਾਂ ਤੁਸੀਂ ਕਹਿੰਦੇ ਵੈਸੇ ਹਲਕੇ ਜਿਹੇ ਕੱਟ ਲੈ। ਹਾਂ ਉਸकी ਹਾਲਤ ਬਤਾ ਰਹੀ ਨਹੀਂ ਹੈ ਜਿਹੜਾ ਜੁਮਲਾ ਮੈਂ ਕਹਿੰਦਾ ਸੀ ਨਾ ਕਿ ਬਿੱਲ ਦੀ ਪੜਵਾਈ ਦੱਸ ਰਹੀ ਹੈ ਕਿ ਇਹਦੀ ਪੜਵਾਈ ਦੱਸ ਰਹੀ ਹੈ, ਉਹਦੇ 'ਚ ਪੜਵਾਈ ਆਉਣਾ ਸੀ। बिल दी फटाई कह लो ਹਾਂਜੀ ਪਤਾ ਹੀ ਕਹਿ ਸਕਦੇ या कि ये फटा हुआ बिल चीख चीख के ये कह रहा है कि मेरी डेट गुजर ਚੁੱਕੀ ਹੈ। ਇਹ ਤੁਹਾਡੇ ਘਰ ਦਾ? ਹਾਂਜੀ ਭਾਜੀ। ਅੱਛਾ ਜੀ। ਕੀ ਵਾਲਦੈਨ ਵੀ ਬਿਜਲੀ ਤੇ ਨੇ ਇੰਨਾ ਬਿੱਲ ਆ ਗਿਆ? ਨਹੀਂ ਮਤਲਬ ਮੇਰਾ ਮਤਲਬ ਇਹ ਹੈ ਕਿ ਘਰ 'ਚ ਤੂੰ ਕੀ ਐਸਾ ਚਲਾਇਆ ਹੈ ਬੇਟਾ? ਕੀ ਗੱਲ ਆ? ਅਸੀਂ ਕੋਈ ਸ਼ੈ ਨਹੀਂ ਚਲਾਈ। ਉਹ ਮੀਟਰ ਰੀਡਰ ਆਇਆ, ਉਹਦਾ ਕਿਤੇ ਦਿਮਾਗ ਫਿਰਿਆ ਸੀ, ਉਹਨੇ ਕਿਹਾ ਕਿ ਠੰਡੇ ਪਾਣੀ ਦੀ ਬੋਤਲ ਲੈ ਕੇ ਆਓ ਅੰਦਰੋਂ। ਪਾਣੀ ਉਹਨੂੰ ਪਿਲਾਇਆ ਕੈਨ ਦਾ ਨਿੱਘਾ, ਉਹ ਐਸੇ ਹੀ ਗੁੱਸੇ ਦੇ ਵਿੱਚ ਉਹਨੇ ਰੀਡਿੰਗ ਤੇਜ਼ ਕਰ ਦਿੱਤੀ ਵੀ ਮੈਨੂੰ ਇਹਨਾਂ ਨੇ ਚਾਹ ਪਾਣੀ ਕਿਉਂ ਨਹੀਂ ਪਿਲਾਇਆ। ਇਦਾਂ ਨਹੀਂ ਹੋ ਸਕਦਾ। ਰੀਡਿੰਗ ਮੀਟਰ ਤੇ ਲਿਖੀ ਹੁੰਦੀ। ਹਾਂਜੀ ਜਿਵੇਂ ਮੱਥੇ ਤੇ ਹਰਾਮ ਲਿਖਿਆ ਨਾ, ਹਾਂ ਐਵੇਂ ਰੀਡਿੰਗ ਮੀਟਰ ਤੇ ਲਿਖੀ ਹੁੰਦੀ। ਠੀਕ ਆ ਨਾ? ਇੰਜ ਨਹੀਂ ਹੋ ਸਕਦਾ। ਸਾਡੇ ਘਰ ਇੱਕ 12 ਵੋਲਟ ਦਾ ਪੱਖਾ ਵਾ ਜੀ, 2 0 ਸਾਈਜ਼ ਦੇ ਬਲਬ ਇਹ ਲੱਗੇ। ਪਿਛਲੇ ਹਰ ਸ਼ੋਅ 'ਚ ਤੇ ਤੂੰ ਸਾਲਿਆ ਸੇਠਾ ਦੱਸਦਾ ਮੇਰੇ ਘਰ ਦੇ ਵਿੱਚ ਏਦਾਂ ਮੈਂ ਸਵੇਰੇ ਖੀਰੇ ਲਾ ਕੇ ਘਰ ਬੈਠਾ ਹੁੰਦਾ। ਮੇਰਾ ਤੇ ਏਸੀ ਨਹੀਂ ਫੜੇ ਜਾਂਦੇ। ਆ ਗਿਆ ਨਾ ਸਿੱਧਾ ਲੈਣ ਤੇ 84,000 ਕੋਈ ਬਿੱਲ ਆਇਆ ਹੈ। ਨਹੀਂ ਹੁਣ ਕੀ ਕਰੀਏ, ਹੁਣ ਇਹਦਾ ਤਾਂ ਕੁਝ ਸਮਝ ਆ ਗਈ? ਇਹਨੂੰ ਪਾੜ ਕੇ ਤੇਰੇ ਗੱਲ 'ਚ ਪਾ ਦਾ। ਉਹ ਤਾਂ ਅੱਗੇ ਹੀ ਪਈ ਹੈ। ਲੋਕਾਂ ਨੂੰ ਦੱਸੀ ਵੀ ਭਾਜੀ ਮੈਨੂੰ ਇੰਨਾ ਆ ਰਿਹਾ ਬਿੱਲ। ਇਹਨੂੰ ਲਾਹੋ। ਕੀ ਚਲਾਉਂਦਾ ਰਿਹਾ? ਕੀ ਮਹੱਲੇ ਦੇ ਕੱਪੜੇ ਇਸਤਰੀ ਕੀਤੇ ਸਾਰਿਆਂ ਨੇ? ਕੁਛ ਵੀ ਨਹੀਂ ਕੀਤਾ। 50,000 ਰੁਪਏ ਲੈ ਕੇ ਸਲਵਾਰਾਂ ਸਾਡੇ ਘਰ ਤੇ ਇਸਤਰੀ ਵੀ ਉਹ ਗੈਸ ਵਾਲੀ ਆ, ਹਾਂ ਕੋਲੇ ਵਾਲੀ ਇਸਤਰੀ ਆ, ਉਹਦੇ ਤੇ ਅਸੀਂ ਕੱਪੜੇ ਇਸਤਰੀ ਕਰੀਦੀ ਆ, ਜਾਂ ਫਿਰ ਉਹ ਜਿਹੜਾ ਸੌਸਪੈਨ ਹੁੰਦਾ ਉਹ ਚ ਰੇਤ ਪਾ ਕੇ ਗਰਮ ਕਰਕੇ ਉਹਦੇ ਨਾਲ ਅਸੀਂ ਕਰਦੇ। ਇਸਤਰੀ ਨਹੀਂ ਅਸੀਂ ਚਲਾਉਂਦੇ। ਲਓ ਜੀ, ਤਿੰਨੇ ਕੈਟਾਗਰੀ ਦੱਸ ਗਿਆ ਵਾ ਅਗਲੇ ਹੁਣ। ਪਹਿਲੇ ਕਹਿੰਦਾ ਮੈਂ ਗੈਸ ਵਾਲੀ ਆ, ਫਿਰ ਕਹਿੰਦਾ ਕੋਲੇ ਵਾਲੀ ਇਸਤਰੀ ਆ। ਤੂੰ ਸਿੱਧਾ ਕਹਿ ਵੀ ਤੇਰਾ ਅੱਬਾ ਫਿਲਿਪਸ ਦਾ ਵਾ। ਨਹੀਂ ਫਿਲਿਪਸ ਦਾ ਵਾ, ਲੇਕਿਨ ਅੱਬਾ ਇਨਵਰਟਰ ਨਹੀਂ ਜੀ, ਅੱਬਾ ਵੀ ਪੁਰਾਣੇ ਦੌਰ ਦਾ ਵਾ। ਉਹ ਜਦੋਂ ਦਾ ਅੱਬਾ ਵਾ ਉਦੋਂ ਇਨਵਰਟਰ ਨਹੀਂ। ਇਨਵਰਟਰ ਨਹੀਂ ਸੀ ਉਹ 9 ਐਂਪੀਅਰ ਤੇ ਖਿੱਚਦਾ ਅੱਬਾ। ਸਾਰੇ। ਹਾਂਜੀ। ਕਿੰਨੀ ਦੇਰ ਘਰ ਕਿੰਨੀ ਦੇਰ ਰਹਿੰਦਾ ਅੱਬਾ? ਅੱਛਾ, ਅੱਬੂ ਮੇਰੇ ਸਾਰੀ ਦਿਹਾੜੀ। ਕਿਹੜੇ ਭਲਾ? ਕਿਹੜੇ ਮਤਲਬ ਕਿਹੜੇ ਭਲਾ ਬੂ? ਜਿਹੜੇ ਮੇਰੇ ਵਾਲਿदैन ਨਾ, ਜਿਹੜੇ ਮੇਰੇ ਵਲਦੀਅਤ ਆ। ਹਾਂ ਵਾਲ ਸਾਤਰੇ 24 ਘੰਟੇ ਘਰ ਰਹਿੰਦਾ। 9 ਐਂਪੀਅਰ ਚੱਲਦੇ। ਜਾਗਦੇ ਕਿੰਨੀ ਦੇਰ? ਜਦੋਂ ਅੱਬਾ ਸੁੱਤਾ ਹੋਵੇ ਉਦੋਂ 3 ਐਂਪੀਅਰ ਲੈਂਦਾ। ਹਾਂਜੀ 3 ਰੁਪਏ ਠੀਕ ਹੋ ਗਿਆ। ਟੇਲਾ ਖੁੱਲਾ। ਜਦੋਂ ਹਲਕਾ ਜਿਹਾ ਨੀਂਦ ਨਹੀਂ ਹੋ ਜਦੋਂ 4 ਐਂਪੀਅਰ। ਜਦੋਂ ਫੁੱਲ ਜਾਗ ਪਵੇ
ਉਦੋਂ 9 ਅੰਪੇਅਰ ਲੈਂਦਾ ਅੱਬਾ। ਔਰ ਅੱਬੇ ਨੂੰ ਅਗਰ ਸ਼ੂਗਰ ਹੋਵੇ, ਬਲੱਡ ਪ੍ਰੈਸ਼ਰ ਦਾ ਰੌਲਾ ਹੋਵੇ ਤੇ 10 11 ਅੰਪੇਅਰ ਵੀ ਲੈਂਦੇ ਆ ਹਾਂਜੀ ਜੀ। ਤੁਹਾਡੇ ਅੱਬੇ ਨੂੰ ਕੋਈ ਇਸ ਤਰ੍ਹਾਂ ਦਾ ਮਸਲਾ ਤਾਂ ਨਹੀਂ? ਕੋਈ ਐਸਾ ਮਸਲਾ ਨਹੀਂ 9 ਅੰਪੇਅਰ ਤੇ ਕਨਫਰਮ ਆ। ਓਕੇ ਹੋ ਗਿਆ 9 ਮੁਸਲਮਾਨ 9 ਅੰਪੇਅਰ ਲੈਂਦੇ ਨੇ। ਤੇ ਜਿਹੜੇ ਤੇਰੇ ਦੋ ਭਰਾ ਵਾ ਜਿਨ੍ਹਾਂ ਦਾ ਲਗਾਠਾਰ ਕੇ ਮੂੰਹ ਆ, ਉਹ ਕੀ ਲੈਂਦੇ ਆ? ਉਹ ਕਿਹੜੀ ਸੰਨ ਚ ਪੈਦਾ ਹੋਏ ਆ? ਇਹ 2001 ਚ। ਅੱਛਾ, ਉਹ ਇਨਵਰਟਰ ਆ ਭਰਾ? ਨਹੀਂ ਭਾਜੀ, ਉਹ ਵੀ ਡਾਇਰੈਕਟ ਆਪਣੇ ਓਏ ਹੋਏ ਹੋਏ। ਨਹੀਂ ਪੁੱਛੋ ਨਾ ਵੀ ਉਹ ਸੋਲਰ ਨਾਲ ਪੈਦਾ ਹੋਇਆ ਕਿ ਬੀਜ ਨੇ ਪੈਦਾ? ਨਹੀਂ ਉਹ ਡਾਇਰੈਕਟ ਹੁੰਦੇ ਨੇ। 2001-2 ਦੇ ਵਿੱਚ ਟੈਕਨੋਲੋਜੀ ਤਰ੍ਹਾਂ ਘੱਟ ਸੀ, ਉਦੋਂ ਇਹਨਾਂ ਨੇ ਕਿੱਥੋਂ ਬੱਚੇ ਪੈਦਾ ਕਰ ਲਏ? ਉਹ ਬੱਚੇ ਉਦੋਂ ਉਹ ਜਿਹੜਾ ਨਹੀਂ ਲਾਹੌਰ ਡਾਕਟਰ ਹਸਪਤਾਲ, ਹਾਂਜੀ, ਉੱਥੇ ਬੱਚੇ ਜਿਹੜੇ ਨਾ ਉਹ ਪੈਦਾ ਹੁੰਦੇ ਸੀ, ਇਨਵਰਟਰ ਬੱਚੇ। ਅੱਛਾ, ਗੁਲਾਬ ਦੇ ਕੇ ਸੁੱਤਾ। ਨਹੀਂ ਡਾਕਟਰ ਹਸਪਤਾਲ ਉਹ ਮਹਿੰਗਾ ਸੀ ਨਾ, ਇਨਵਰਟਰ ਬੱਚੇ ਪੈਦਾ ਹੁੰਦੇ ਸੀ, ਲੋਡ ਘੱਟ ਲੱਗਦੇ ਸੀ। ਹੀਟ ਦੇ ਕੇ। ਇਹ ਜਿਹੜੇ ਬੱਚੇ ਪੈਦਾ ਹੋਏ ਉਹ ਦਾਈ ਵਾਲੇ ਹੋਏ ਆ। ਅੱਛਾ ਤੇ ਦਾਈ ਵਾਲੇ ਬੱਚੇ ਤੇ ਤੈਨੂੰ ਪਤਾ ਉਹ ਤੇ ਉਦੋਂ ਕਰੈਕਸ਼ਨ ਹੀ ਨਹੀਂ ਸਹੀ ਕਰਦੀ, ਉਹ ਧੱਕੇ ਨਾਲ ਅੰਪੇਅਰ ਜ਼ਿਆਦਾ ਲੈਂਦੇ। ਅੱਛਾ 9 ਅੰਪੇਅਰ ਅੱਬੇ ਦੇ 2 ਭਰਾ ਨੇ ਘਰ ਜਿਹੜੇ ਰਹਿੰਦੇ ਜ਼ਿਆਦਾ, ਹਾਂਜੀ 5 ਅੰਪੇਅਰ ਉਹਨਾਂ ਦੇ ਪਾਲਾ, 19 ਅੰਪੇਅਰ ਤੇ ਤੇਰੇ ਵੀ 5 ਇਹਦੇ ਪਾਲਾ। ਇਹ ਤਾਂ ਬੱਚਾ ਮੈਨੂੰ ਇਹ ਤਾਂ ਮੈਨੂੰ ਪਦਾਇਸ਼ ਸਮਾਨੇ ਬਿਜਲੀ ਦੀ ਲੱਗਦੀ ਹੈ। ਆਹ ਦੀ ਆਵਾਜ਼ ਤੇ ਬੱਚਾ ਥੱਲੇ ਪਿਆ ਸੀ। ਨਾ ਕੀ ਵਾਲਾ ਸਾਹਿਬ? ਇਜਾਜ਼ਤ ਹੈ। ਨਹੀਂ ਇਜਾਜ਼ੀ ਬਿਜਲੀ ਦੀ ਹੈ, ਉਸਮਾਨੀ ਬਿਜਲੀ ਦੀ ਨਹੀਂ ਹੈ। ਆਹੋ ਨਹੀਂ ਕਿਹਦਾ ਭਰਾ 12 ਵੋਲਟ ਸਪਲਾਈ ਵਾਲਾ ਵੀ ਦੱਸ ਦੇਣਾ। ਨਹੀਂ ਉਹ ਕੋਈ ਭਰਾ ਨਹੀਂ ਹੈਗਾ ਯਾਰ, ਉਹ ਅਮੀਰਾਂ ਦੇ ਬੱਚੇ ਹੁੰਦੇ ਨੇ, ਵੱਡਿਆਂ ਹਸਪਤਾਲਾਂ ਚੋਂ ਪੈਦਾ ਹੁੰਦੇ ਹੀ ਕਰਾ ਲੈਂਦੇ ਨੇ। ਖਤਨੇ ਹੁੰਦੇ ਨਾ ਬੱਚੇ ਦੇ, ਹਾਂ ਖਤਨੇ ਦੇ ਨਾਲ ਇਨਵਰਟਰ ਵੀ ਕਰਵਾ ਲੈਂਦੇ ਨੇ। ਛੋਟੀ ਜਿਹੀ ਚਿਪ ਲੱਗਦੀ ਹੈ, ਬੱਚਾ ਇਨਵਰਟਰ ਹੋ ਜਾਂਦਾ। ਇਹ ਕਿੰਨੇ ਬੱਚੇ ਹੈਗੇ ਨੇ ਇਹਨਾਂ ਦੇ ਪੂਰੇ ਘਰ ਦੇ ਵਿੱਚ, 4 ਪਿਓ ਪੁੱਤਰਾਂ ਦੇ ਕੋਈ 24 ਅੰਪੇਅਰ ਲੈਂਦੇ ਆ, ਤੇ 24 ਅੰਪੇਅਰ ਦਾ ਬਿਲਕੁਲ ਸਹੀ ਬਿੱਲ ਆਇਆ। ਸਾਜ ਜਿਹੜੇ 2 ਛੋਟੇ ਭਰਾ ਵਾ ਨਾ, ਜਿਹਦਾ ਪਤੀਨੇ ਦੇ ਕੁੱਟੀਆਂ ਵਰਗੇ ਮੂੰਹ ਜਿਹੜੇ ਛੋਟੇ ਉਹ ਤਾਂ ਜੋ ਬੱਚੇ ਪੈਦਾ ਹੀ ਇਦਾਂ ਹੋ ਜਾਂਦੇ, ਮਤਲਬ ਯਾਰ ਤਾਰਾ ਸਪਾਰਕ ਹੋ ਗਿਆ, ਬੱਚਾ ਪੈਦਾ ਹੋ ਗਿਆ। ਉਹੀ ਤਾਂ ਕਹਿ ਰਿਹਾ ਤੈਨੂੰ, ਪ੍ਰੋਫੈਸ਼ਨਲਿਜ਼ਮ ਨਹੀਂ ਆਇਆ ਨਾ ਦਾਈ ਆਈ ਸੀ ਇੱਥੇ, ਉਹਨੇ ਪਲਾਸ ਵੀ ਲਾਇਆ ਸੀ ਇੱਥੇ। ਦਾਈ ਦੇ। ਹਾਂ ਦਾਈ ਨੇ ਅੱਜ ਪਲਾਸ ਕੱਢਿਆ, ਚੋਂ ਪੇਸ ਕੱਢ ਕੇ ਉਹਨਾਂ ਕਿੱਥੇ ਐਂ ਜੀ ਕਰਨਾ ਪੈਦਾ। ਤੇ ਪੀਲੀ ਟੋਪੀ ਦਾ ਕੀ ਸੀ? ਤੇ ਪੈਦਾ ਕਰਦੇ ਤੇ ਇੰਜ ਵੀ ਕੀਤਾ ਦਾਈ ਨੇ ਕਰਕੇ। ਹਾਂ ਲੋ ਪੌੜੀ ਦੇ ਨੰਬਰ ਬਸ। ਹਾਂਜੀ, ਔਰ ਉਹਨੇ ਲੱਕੜ ਦੇ ਸਟੂਲ ਤੇ ਖਲੋ ਕੇ ਕੀਤਾ ਕੇਸ। ਉਹਨੇ ਕਿਹਾ ਪੈਰ ਨਾਲ ਜ਼ਮੀਨ ਨਾਲ ਰਾਜੇ, ਅਰਥ ਬਹੁਤ ਪਿਆ, ਫੜ ਲੈਂਦੀ ਜ਼ਮੀਨ। ਤੇ ਦਾਈ ਅੰਦਰ ਵੀ ਬੜੀ ਕਹਿੰਦੇ ਭਾਈ ਮੇਰੀ ਜੁੱਤੀ ਗਿੱਲੀ ਆ, ਮੈਂ ਨਹੀਂ ਆ ਜਾਵਾਂ। ਆ ਤੇਰੀ ਮੇਰੇ ਕੋਲ ਹੋਲਾ ਭਾਈ। ਸਹੀ ਗੱਲ ਆ। ਇਹ ਜਿਹੜੀ ਇਹਦੀ ਦਾਈ ਸੀ ਉਹ ਨਾਲ ਇਲੈਕਟ੍ਰੀਸ਼ੀਅਨ ਵੀ ਸੀ। ਹਾਂਜੀ ਉਹ ਟੂਲ ਬਕਸਾ ਨਾਲ ਲੈ ਕੇ ਆਈ ਸੀਗੀ। ਹਾਂ ਉਹਨੇ ਆਉਂਦੇ ਗਿਆ, ਉਹਨੇ ਪੌੜੀ ਲਿਆਓ। ਸਰ ਛੋਟੇ ਭਾਈ ਉਹਨਾਂ ਦੀ ਮਾਸ਼ਾਅੱਲਾ ਪਦਾਇਸ਼ ਆ, ਸਰਈਆ ਖਾਨ। ਉਹ ਜਦੋਂ ਪੈਦਾ ਹੋਇਆ ਉਹ ਬਾਅਦ ਚ ਟੇਪ ਵੀ ਕਰਕੇ ਗਈ ਉੱਤੇ। ਠੀਕ ਹੋ ਗਈ ਜਿਹੜੇ ਹੈ ਇਹਦੇ ਉੱਤੇ ਟੇਪ ਕਰਕੇ ਹੱਸਿਆ ਨਹੀਂ ਹੁੰਦਾ, ਮਜ਼ਾ ਨਹੀਂ ਆਉਂਦਾ। ਪਤਾ ਨਹੀਂ ਹੋ ਗਿਆ ਸਿਮ ਬੱਚਾ ਟੇਪ ਕਰ ਇਹਨੇ ਇੰਨਾ ਮੂੰਹ ਛੱਡ ਕੇ ਸਾਰਾ ਟੇਪ ਕਰ ਗਈ ਸੀ। ਉਹਨੇ ਕਿਹਾ ਜਦੋਂ ਜੋੜ ਪੱਕਾ ਹੋ ਜਾਏਗਾ ਫੇਰ ਨੂੰ। ਤੇ ਜਦੋਂ ਇਹਦਾ ਬਣਾਤਾ ਛੋਟਾ ਭਰਾ ਨਾ, ਜਿੱਦਾਂ ਬਸਕੂ ਵਰਗਾ ਮੂੰਹ ਆ, ਜਦੋਂ ਪੈਦਾ ਹੋਇਆ ਤੇ ਉਹ ਇਹਦੇ ਵਾਲ ਸਾਹਿਬ ਕਹਿੰਦੇ ਦਾਈ ਨੂੰ ਇਹਨੂੰ ਅੰਡਰਗਰਾਉਂਡ ਕਰਦੇ। ਤੇਰੇ ਭਰਾਵਾਂ ਦੀ ਤੇ ਐਕਸੈਂਟ ਦੀ ਯਾਰ ਉਹਦੀ ਗੱਲ ਤੇ ਸੁਣ ਲਿਆ ਕਰੇ, ਉਹਨੂੰ ਗੱਲ ਲੱਗ ਰਿਹਾ ਉਹਦਾ ਹੀ ਦਿਮਾਗ ਹੋਇਆ ਯਾਰ। ਉਸਤਾਦ ਜੀ ਹਰ ਗੱਲ ਤੇ ਤੇਰੇ ਭਰਾ ਦਾ ਇਦਾਂ ਦਾ ਮੂੰਹ, ਤੇਰੇ ਭਰਾ ਇਹਦੇ ਕੀ ਮੈਂ ਭਰਾ ਦੇਖੇ ਉਹਨਾਂ ਦੇਖਿਆ ਧੜਾ ਕਰਨ ਵਾਲੀ ਬੱਟੀ ਵਰਗਾ ਮੂੰਹ ਆ ਉਹਦਾ, ਦੇਖਿਆ ਭਰਾ। ਉਹਨੇ ਕੱਲ ਵਾਲੇ ਪਿਛਲੇ ਜਿਹੜਾ ਸੀ ਪਿਛਲਾ ਇੱਥੇ ਸ਼ੋਅ ਕੀਤਾ, ਉਹਦੇ ਚ ਉਹਨੇ ਆਪਣੇ ਭਰਾ ਦੀ ਖੁੱਲ ਕੇ ਸਾਰੀ ਤਾਰੀਫ ਬਿਆਨ ਕੀਤੀ। ਅਸੀਂ ਉਸਤਾਦ ਜੀ ਕੋਈ ਇੱਕੋ ਗੱਲ ਸਿੱਖੀ ਹੈ ਵੀ ਯਾਰ ਜਿੱਥੇ ਜਿਹੜੀ ਗੱਲ ਬਣਦੀ ਉਸੇ ਆਮ ਕਰੋ। ਹਾਂਜੀ। ਅੱਛੀ ਗੱਲ ਕਰਨੀ ਹੈ ਬਸ। ਇਹਨੂੰ ਭਰਾ ਦੇ ਕੇ ਸਾਡਾ ਕਾਮੇਡੀ ਸ਼ੋਅ ਆ, ਕਾਮੇਡੀ ਵਿੱਚ ਅਸੀਂ ਕਹਿ ਲਾ ਵੀ ਕੈਜੂਅਲ ਸ਼ੋਅ ਆ। ਜੇ ਇਹਦੇ ਚ ਅਸੀਂ ਲੁਕਾਉਣ ਲੱਗ ਪਏ ਭੈਣ, ਕਰ ਗਿਆ ਫਿਰ ਸਮਝ ਆ ਰਹੀ? ਤੇ ਤੁਸੀਂ ਭੈਣ ਕਾਮੇਡੀ ਕਰਨੀ ਆ ਤੇ ਭਰਾ ਆਪਣੇ ਨੰਗੇ ਹੋਣੇ ਆ। ਤੇਰੇ ਭਰਾ ਨਾ ਕਿਤੇ ਉਹਨੂੰ ਪਾਣੀ ਪੂਣੀ ਰੱਖ ਮਾੜਾ ਫੁੱਲਣ। ਤੇਰੇ ਵਰਗੇ ਭਰਾ ਜਿਹੜੇ ਨਾ ਉਹ ਘੰਟਾ ਟਾਸ ਹੀ ਵੇਖਦੇ ਰਹਿੰਦੇ ਨੇ ਕਿ ਠੀਕ ਆ ਗਿਆ ਤਾਂ ਗਿਆ। ਟਾਸ ਦੇਖਣ ਵਾਸਤੇ ਤੇਰੇ ਕਿਸੇ ਘਰ ਦੇ ਵਿੱਚ ਕਿਸੇ ਨੂੰ ਬਚਪਨ 'ਚ ਲਾਕੜਾ ਕਾਕੜਾ ਹੋਇਆ ਸੀ? ਨਹੀਂ ਉਸਤਾਦ ਜੀ, ਲਾਕੜਾ ਕਾਕੜਾ ਸ਼ੁਰੂ ਇਹਨਾਂ ਦਾ ਘਰ ਤੋਂ ਹੋਇਆ। ਅੱਛਾ, ਉਹਦੀ ਯਾਦ ਇੱਥੇ ਯਾਦ ਹੀ ਇਹਨਾਂ ਹਾਂਜੀ। ਦੀ ਆ ਛਪਾਕੀ ਹੈ, ਚਿਕਨ ਪੌਕਸ ਇਹਨਾਂ ਦਾ ਘਰੋਂ ਨਿਕਲਦੇ ਆ ਸਵੇਰੇ ਰੇੜੀਆਂ ਕੱਢ ਕੇ ਆ ਚਲੇ ਹੋਏ। ਅੜਾ ਛੋਲੀਆ ਨਿਕਲਦਾ ਉਹ ਵੀ ਇਦਾਂ। ਪਰ ਲੈ ਤੁਹਾਡਾ ਬਣਦਾ ਵਾ ਭਾਜੀ ਨਹੀਂ ਅਸੀਂ ਚਲਾਈ ਕੋਈ ਸ਼ੈ ਨਹੀਂ ਨਾ। ਸਾਡੇ ਘਰ ਫ੍ਰਿਜ ਵਾ, ਨਾ ਸਾਡੇ ਘਰ ਟੀਵੀ ਆ, ਨਾ LCD ਆ। ਰੇਡੀਓ ਰੱਖਿਆ ਵਾ, ਉਹ ਸੁਣੀਦਾ ਸਾਰੀ ਦਿਹਾੜੀ। ਸਾਡੇ ਘਰ ਕੋਈ ਐਸੀ ਸ਼ੈ ਨਹੀਂ ਜਿਹੜੀ ਬਿਜਲੀ ਖਾਵੇ। ਕਿਉਂ ਆਏ ਸਾਡੇ ਨਾਲ ਜ਼ਿਆਦਤੀ ਹੋਈ, ਅਸੀਂ ਇਤਜਾਈ ਕਰਾਂਗੇ। ਉਹ ਬਹੁਤ ਫਰਕ ਹੋ ਗਿਆ। ਬੋਲਦਾ ਹੈ ਜਿਵੇਂ ਜ਼ਬਾਨ ਨੂੰ ਵਾਲਾ ਹੋਇਆ। ਉਹ ਜੇ ਇਦਾਂ ਦਾ ਜਾਇਜ਼ ਕਰਨਾ ਨਾ ਤੇ ਆਪਣਾ ਲੈ ਲਾ ਕਰ, ਮੈਂ ਉਰੇ ਆਪਣਾ ਦਹਾਓ ਜੀ ਭਾਜੀ, ਤੁਸੀਂ ਦਹਾਓ। ਉਸਤਾਦ ਜੀ ਦਿਲ ਤੇ ਹੱਥ ਰੱਖ ਲਓ ਪਹਿਲੇ। ਉਰੇ ਦਹਾ ਨਾ, ਕੀ ਗੱਲ ਕਿਸੇ ਦੀ ਫੋਟੋ ਦਿਖਾਉਣ ਲੱਗਾ? ਉਰੇ ਦਹਾ।
ਦਿਲ ਤੇ ਹੱਥ ਕਰ ਰੱਖ ਲਓ। ਯਾਰ ਇੱਕ ਮਿੰਟ ਮੈਂ ਨਾ ਪੂਰਾ ਤੇਰਾ ਬਣਾ ਕੇ ਦਿਖਾਣਾ ਵਾ ਉਸਤਾਦ ਜੀ। ਅੱਛਾ ਹੁਣ ਇੱਕ ਮਿੰਟ ਹਾਉ ਦਿਖਾ ਇਹਦੀਆਂ। ਚਲੋ ਪਹਿਲੇ ਉਹਦੇ ਕਰ ਦਈਏ ਗੱਲ, ਐ ਮੈਂ ਬਾਅਦ ਚ ਕਰਦੇ ਹਾਂ। ਭਾਈਜਾਨ ਬਹੁਤ ਬਿੱਲ ਆਏ ਨੇ ਸਾਡੇ ਰਾਸ਼ਦ ਮਹਿਮੂਦ ਸਾਹਿਬ ਜਿਹੜੇ ਆਰਟਿਸਟ ਨੇ, ਇਹ ਸ਼ੋਅ ਤੋਂ 5 ਮਿੰਟ ਪਹਿਲੇ ਬੈਠੇ। ਮੇਰੇ ਹਾਲੇ ਵੀ ਉਹ ਮਿਨੀਮਾਈਜ਼ ਹੋਣਾ ਮੋਬਾਈਲ ਤੇ, ਮੈਂ ਉਹਨਾਂ ਦੀ ਵੀਡੀਓ ਦੇਖ ਰਿਹਾ ਤਾਂ ਵਿਚਾਰੇ ਐਡੇ ਅੱਛੇ ਆਰਟਿਸਟ ਜੈਨੂਇਨ ਗੱਲ ਆ ਬਹੁਤ। ਜਿਹੜੇ ਬੁੱਢਾ ਗੁੱਜਰ ਦੇ ਵਿੱਚ ਸ਼ਾਨ ਬੜਾ ਅੱਛਾ ਜਿਹੜਾ ਕਹਿੰਦੇ ਓਏ ਚੱਲ ਮੇਰਾ ਪੁੱਤਰ ਚੱਲ ਦੌੜ ਜਾ। ਕੈਸਾ ਡਾਇਲੌਗ ਬੜਾ ਪਿਆਰਾ। ਓਏ ਉਹ ਜੱਗਾ ਗੁੱਜਰ ਪਲੇਅਰ ਸ਼ਾਨ ਉਹ ਲੈਂਚ ਖੜਾ ਐਕਟਰ ਚ ਤੇ ਉਹ ਕੋ ਕਹਿ ਰਿਹਾ ਓਏ ਓਏ ਚੱਲ ਮੇਰਾ ਪੁੱਤਰ ਚੱਲ ਦੌੜ ਜਾ। ਚੱਲ ਜੱਗਿਆ ਆਪਣੀ ਜਾਨ ਬਚਾ। ਚੱਲ ਮੇਰਾ ਪੁੱਤ ਦੌੜ ਜਾ। ਯਾਰ ਕੈਸੀ ਗੱਲ ਹੈ ਵੀ ਜਿਵੇਂ ਚੱਲ ਘਰ ਚੱਲ ਇੱਥੇ ਗਵਾਚ ਜਾਏਗਾ ਚੱਲ। ਉਹ ਪੂਰਾ ਤਿਆਰੀ ਕਰ ਜਾਂਦਾ। ਉਹ ਵਿਚਾਰੇ ਮੈਂ ਦੇਖਿਆ ਵੀਡੀਓ ਚ ਉਹਨਾਂ ਨੂੰ ਕੋਈ 44,000 ਬਿੱਲ ਆਇਆ, ਜਿਹੜੀ ਉਹਨਾਂ ਨੇ ਤਸਵੀਰ ਦਿੱਤੀ ਉੱਤੇ ਤੇ 34 ਲਿਖਿਆ ਸੀ, ਲੇਕਿਨ ਉਹ ਪਤਾ ਨਹੀਂ ਜੁਰਮਾਨੇ 44 ਤੇ ਉਹ ਵਿਚਾਰੇ ਕਹਿ ਰਹੇ ਸੀ ਕਿ ਯਾਰ ਮੈਂ 40 ਸਾਲ ਖਿਦਮਤ ਕੀਤੀ ਇਸ ਮੁਲਕ ਦੀ, ਹਾਏ ਹਾਏ ਸਾਡੇ ਕੰਮਾਂ ਦੀ ਵਜ੍ਹਾ ਤੋਂ ਅਰਬਾਂ ਰੁਪਇਆ ਹਕੂਮਤ ਨੇ ਕਮਾਇਆ ਯਾਰ। ਸਹੀ ਗੱਲ। ਤੇ ਮੈਨੂੰ 44,000 ਰੁਪਇਆ ਬਿੱਲ ਕਿਸ ਤਰ੍ਹਾਂ ਆ ਗਿਆ ਮੇਰੇ ਘਰ? ਆ ਵੀ ਨਹੀਂ ਕੰਮ ਹੈ ਨਹੀਂ ਕਹਿੰਦੇ। ਹਾਂਜੀ 2 ਸਾਲ ਹੋ ਗਏ ਕਹਿੰਦੇ ਮੈਂ ਘਰ ਬੈਠਾ, ਮੈਨੂੰ ਲਾਹੌਰ ਚ ਕੰਮ ਨਹੀਂ ਹੈ। ਹਾਂ ਅੱਛਾ ਕੈਸੀ ਗੱਲ ਆ ਜਿਹੜੇ ਉਸਤਾਦ ਜੀ ਕੰਟੀਨਿਊ ਚੱਲ ਰਿਹਾ, ਜਿਹੜੇ ਵਾਇਰਲ ਆ, ਜਿਹੜਾ ਦਾ ਕੰਮ ਚੱਲ ਰਿਹਾ, ਉਹਨਾਂ ਨੂੰ ਅਸੀਂ ਵੱਡੇ ਚੈਨਲਾਂ ਦੇ ਗੈਸਟ ਕਰ ਲੈਣ, ਜਿਹਨਾਂ ਨੂੰ ਇਸ ਤਰ੍ਹਾਂ ਜਿਹਨੂੰ ਜ਼ਰੂਰਤ ਆ ਕੰਮ ਦੀ, ਅਸੀਂ ਉਹਨੂੰ ਨਹੀਂ। ਗੈਸਟ ਇੱਕ ਇਹਦੇ 'ਚ ਇਹ ਵੀ ਪ੍ਰੋਬਲਮ ਹੈਗੀ ਹੈ ਉਸਤਾਦ ਜੀ ਕਿ ਇੱਥੋਂ ਇੱਕ ਇਹ ਵੀ ਸਬਕ ਲੈਣਾ ਚਾਹੀਦਾ ਹੈ ਕਿ ਚੰਗੇ ਵੇਲੇ 'ਚ ਨਾ ਸਾਂਭ ਲਓ ਆਪਣਾ। ਸਹੀ ਗੱਲ। ਸਾਡੇ ਬਹੁਤ ਆਰਟਿਸਟ, ਬੱਬੂ ਬਰਾਲ ਸਾਹਿਬ ਘਰ ਹੀ ਨਹੀਂ ਲਿਆ, ਆਪਣਾ ਘਰ ਹੀ ਨਹੀਂ ਲਿਆ। ਕਰੋੜਾਂ ਰੁਪਇਆ ਕਮਾਇਆ ਉਸ ਦੌਰ 'ਚ ਜਿਹੜਾ ਅੱਜ ਦਾ ਅਰਬਾਂ ਬਣਦਾ, ਤੇ ਘਰ ਹੀ ਨਹੀਂ ਲਿਆ। ਕਹਿੰਦਾ ਘਰ ਕੀ ਕਰਨਾ, ਐਵੇਂ ਮੈਂ 50-60 ਲੱਖ ਦਾ ਘਰ ਲੈ ਲਵਾਂ, ਇਹਦੇ ਨਾਲ ਮੈਂ 60,000 ਦੇ ਮਹੀਨੇ ਦਾ ਕਿਰਾਏ ਤੇ ਰਹੀ ਜਾਂਦਾ, ਮੈਂ ਵੀ 2 ਕਰੋੜ ਬਾਉਂਡ ਕਰਾਂ। ਅੱਛਾ ਮੈਂ ਸੁਣਿਆ ਇਸ ਤਰ੍ਹਾਂ, ਕਿਉਂਕਿ ਬੱਬੂ ਸਾਹਿਬ ਦਾ ਫੌਤ ਹੋਏ ਨੇ, ਉਸ ਤੋਂ ਬਾਅਦ ਵੇਖ ਲਾ ਹਾਲਾਤ। ਠੀਕ ਹੈ ਜੀ, ਕਿੱਡਾ ਵੱਡਾ ਨਾਂ ਹੋਇਆ ਇਹਨਾਂ ਦਾ, ਜਿਹੜੇ ਆ ਤਾਰਕ ਟੈਡੀ ਸਾਹਿਬ। ਹਾਂਜੀ ਬੇਸ਼ੱਕ। ਕੀ ਦੌਰ ਸੀ ਇਹਨਾਂ ਦਾ, ਕਿੰਨੇ ਪੈਸੇ ਲੈਂਦੇ ਹੋਣਗੇ, ਕਮਾਲ। ਤੁਹਾਡੀ ਸੋਚ ਆ ਮੂੰਹ ਮੰਗੇ, ਵੇਖ ਲਓ ਜਾ ਕੇ। ਉਸਤਾਦ ਜੀ ਟੈਡੀ ਸਾਹਿਬ ਨੇ ਕਹਿੰਦੇ ਮਸਤਾਨਾ ਸਾਹਿਬ, ਹਾਂਜੀ, ਈਵਨ ਸਾਡੇ ਮਹਿਦੀ ਹਸਨ ਸਾਹਿਬ ਆਖਰੀ ਦਿਨਾਂ 'ਚ ਮਤਲਬ ਹਕੂਮਤ ਕੋ ਅਪੀਲਾਂ ਕਰਦੇ ਕਰਦੇ ਬੜੇ ਵੱਡੇ ਆਰਟਿਸਟ, ਬੜੇ ਵੱਡੇ ਤੇ ਐਸੇ ਵੀ ਆਰਟਿਸਟ ਨੇ ਜਿਨ੍ਹਾਂ ਨੇ ਮਤਲਬ ਸੰਭਾਲਿਆ, ਆਪਣੇ ਬੱਚਿਆਂ ਨੂੰ ਸੈਟਲ ਕਰਾਤਾ ਉਸ ਟਾਈਮ ਸੋਚ ਕੇ, ਤੇ ਮਤਲਬ ਕਿਸੇ ਨੂੰ ਬਾਹਰ ਭੇਜਤਾ, ਕਿਸੇ ਨੂੰ ਕੋਈ ਕਾਰੋਬਾਰ ਕਰਾਤਾ, ਕਿ ਆਪਣਾ ਨਾਲ ਕਰ ਲਿਆ, ਕਿ ਉਹਨਾਂ ਨੇ ਕਿਹਾ ਵੀ ਅਸੀਂ ਯਾਨੀ ਇਹ ਸਦਾ ਨਹੀਂ ਰਹਿਣਾ, ਕੋਈ ਪਤਾ ਨਹੀਂ ਅਸੀਂ ਮੈਂ ਤੇ ਅਸੀਂ ਬੋਲਦੇ ਹਾਂ ਸਾਡੀ ਕੋਈ ਨਹੀਂ ਕੀ ਹੋ ਜਾਂਦੀ, ਹੁਣ ਇਹਨੂੰ ਜੋ ਫਾਲਜ ਹੋ ਜਾਏ। ਇੱਕ ਮਿੰਟ ਮੈਨੂੰ ਪਤਾ ਜੇ ਮੈਂ ਹੁਣ ਤਾਂ ਜਵਾਨੀ 'ਚ ਜੜਿਆ, ਫਾਲਜ ਨਹੀਂ ਦੇਖਦਾ ਮੀਂਹ ਨਿਆਰੇ। ਉਸਤਾਦ ਜੀ ਤੁਹਾਨੂੰ ਮੈਂ ਇੱਕ ਹੋਰ ਗੱਲ ਕਰਨੀ ਚਾਹਾਂਗਾ, ਤੇ ਪਹਿਲੇ ਮੇਰੀ ਤੇ ਮੁੱਕ ਲੈਂਦੇ, ਹਲੇ ਮੁੱਕੀ ਨਹੀਂ। ਅੱਛਾ ਜੀ ਚਲੋ ਤੇ ਇੱਥੋਂ ਸਬਕ ਇਹ ਲਵੋ ਸਾਜ ਜੀ ਕਿ ਜਦੋਂ ਤੁਹਾਡੇ ਹਾਲਾਤ ਅੱਛੇ ਨੇ ਨਾ, ਤੁਸੀਂ ਭਾਵੇਂ ਦੁਬਈ, ਅਮਰੀਕਾ, USA ਜਿੱਥੇ ਵੀ ਬੈਠੇ ਹੋ, ਭਾਵੇਂ ਪਾਕਿਸਤਾਨ ਹੋ, ਅਗਰ ਅੱਜ ਤੁਹਾਡੇ ਹਾਲਾਤ ਨੇ ਸਰ, ਇਹ ਤੁਸੀਂ ਕੱਲ ਮੰਨ ਕੇ ਚੱਲੋ ਵੀ ਕੱਲ ਨੂੰ ਇਹ ਪਤਾ ਨਹੀਂ ਇਹ ਹੋਣਾ ਕਿ ਨਹੀਂ ਹੋਣਾ। ਸਹੀ ਗੱਲ। ਅੱਜ ਜੋ ਸੇਵ ਕਰ ਸਕਦੇ ਕਰੀ ਜੋ, ਕੱਲ ਆਏਗੀ ਨਾ ਫਿਰ ਉਹਨੂੰ ਆਖਰੀ ਸਮਝਣਾ ਕਿ ਭਾਈ ਕੱਲ ਦਾ ਪਤਾ ਕੋਈ ਨਹੀਂ। ਹਾਂਜੀ ਸੇਵ ਕਰਕੇ ਚੱਲੋ ਭਾਈ। ਹਾਂਜੀ ਠੀਕ ਹੈ, ਇੰਜ ਤਾਂ ਸੈਟਅਪ ਕਰਕੇ ਚੱਲੋ ਤਾਂ ਕਿ ਤੁਹਾਡਾ ਉਹ ਜਿਹੜਾ ਆ ਨਾ ਕਰਨਾ ਪਵੇ ਤੁਹਾਨੂੰ ਕਿ ਵੀ 44,000 ਬਿੱਲ ਆ ਗਿਆ ਤੇ ਵੀ ਮੈਂ ਇਸ ਤਰ੍ਹਾਂ ਦੇ ਤੁਰੇ ਜਾਂਦੇ ਕਿਸੇ ਦੀ ਰੇਟ ਤੋਂ ਫਾਲਸ ਦੀ ਮੁੱਠ ਭਰ ਕੇ ਜੇਬ 'ਚ ਪਾ ਲਈ, ਕਹਿੰਦਾ ਭਾਈ ਸੇਵ ਕਰਕੇ ਚੱਲੋ। ਮਾਮਾ ਕੁੱਟਿਆ ਫੜ ਉਹਨੇ ਕੁੱਟਿਆ ਨੂੰ ਲਾਫੇ ਪਾਰੇ। ਬਿੱਲ ਆਇਆ ਮਤਲਬ 86,000 ਬਿੱਲ ਆਇਆ ਤੇ 50 ਉਹਨੂੰ ਦੇ ਰਿਹਾ, ਤੂੰ ਕਹਿੰਦਾ ਬਾਕੀ ਮੈਂ ਸੇਵ ਕਰਨੇ। ਅੱਬਾ ਮਹੀਨੇ ਨੇ ਅੰਦਰ ਤਾਲਾ ਲਾਤਾ, ਕਹਿੰਦਾ ਭਾਈ ਨੂੰ ਸੇਵ ਕਰਕੇ ਚੱਲੋ। ਮੈਂ ਇੱਕ ਹੋਰ ਆਰਟਿਸਟ ਜਿਹੜੇ ਸਾਡੇ ਨਾ ਲੱਕੀ ਡੇਅਰ ਸਾਹਿਬ, ਹਾਂ, ਉਹਨਾਂ ਨੇ ਵੀਡੀਓ ਦੇਖੀ ਸਾਜੀ, ਕਹਿੰਦੇ ਮੇਰੀ ਤਬੀਅਤ ਬੜੀ ਖਰਾਬ, ਮੈਨੂੰ ਪਤਾ ਸ਼ੂਗਰ ਹੋ ਗਈ, ਮੈਨੂੰ ਕਿਸੇ ਆਰਟਿਸਟ ਨੇ ਪੁੱਛਿਆ। ਮੈਂ ਗੱਲ ਕਰਨ ਦਾ ਮਕਸਦ ਇਹ ਸਾਰੀ ਸਾਡੇ ਹਕੂਮਤ ਨੂੰ ਚਾਹੀਦਾ ਕਿ ਇਹਨਾਂ ਆਰਟਿਸਟਾਂ ਨੂੰ, ਇਹਨਾਂ ਫਨਕਾਰਾਂ ਨੂੰ ਕੋਈ ਸਬਸਿਡੀ ਜਿਹੜੀ ਹੁੰਦੀ ਮਾਮਾ ਜਿਹੜਾ ਅੱਜ ਕੱਲ ਦੌਰ ਚੱਲਦਾ ਪਿਆ, ਹਰ ਘਰ 'ਚ ਤੇ 2 ਆਰਟਿਸਟ ਸਬਸਿਡੀ ਦਿੰਦੇ ਹਕੂਮਤ। ਕੌਣ ਨੇ ਅੱਜ ਕੱਲ ਤੇ ਹਰ ਕੋਈ ਟਿਕਟੋਕਰ, ਹਰ ਕੋਈ ਯੂਟਿਊਬਰ, ਲੇਜੈਂਡ ਜਿਹੜੇ ਆ ਨਾਮਵਰ ਜਿਹੜੇ ਉਹ ਵੀ ਬਹੁਤ ਨੇ। ਹਕੂਮਤ ਕਿੱਥੋਂ ਦਵੇ ਭਾਈ, ਹਕੂਮਤ ਤੇ ਅੱਜ ਕੱਲ ਆਪ ਆਰਟਿਸਟ ਹੋਈ ਪਈ। ਹਾਂ ਤੁਸੀਂ ਦੇਖ ਲਓ ਨਾ, ਹਕੂਮਤ ਤੋਂ ਮਰਾਦ ਜੋ ਵੀ ਪੋਲੀਟੀਸ਼ੀਅਨਸ ਹਾਂਜੀ ਸ਼ੁਗਲ ਹੋ ਰਹੇ ਨੇ, ਉਹ ਤੋਂ ਵੜ ਗਿਆ ਕਿੱਡਾ ਮਤਲਬ ਮੌਲਾ ਜੱਟ ਦੇ ਡਾਇਲੌਗ ਮਸ਼ਹੂਰ ਹੋਏ, ਉਦਾਂ ਇਹ ਮਸ਼ਹੂਰ ਹੁਣ ਕਰਾਚੀ ਦੇ 3 ਨਸ਼ਈ ਮਸ਼ਹੂਰ ਹੋਏ, ਸਿਰਫ ਤੁਰੇ ਜਾਂਦੇ ਆ ਤੇ ਕੀ ਵਾਇਰਲ ਹੋਏ ਨੇ। ਤੇ ਇਹ ਆਰਟਿਸਟ ਦੇ ਹਰ ਕੋਈ ਨਹੀਂ, ਸਾਡੇ ਪੋਲੀਟੀਸ਼ੀਅਨ, ਸਾਡੀ ਹਕੂਮਤ ਭਾਈ ਅੱਜ ਕੱਲ ਇਹ ਤੋਂ ਬਗੈਰ ਗੁਜ਼ਾਰਾ ਹੀ ਨਹੀਂਗਾ। ਨਹੀਂ ਫਿਲਮ, ਟੀਵੀ, ਸਟੇਜ ਜਿਹੜੇ ਇਹਦੇ ਦੇ ਆਰਟਿਸਟ ਆ ਨਾ, ਜਿਹੜੇ 30 ਸਾਲ 25 ਸਾਲ ਇਸ ਪਾਕਿਸਤਾਨ ਦਿੱਤੇ ਇਸ ਕੰਮ ਦੇ, ਉਹਨਾਂ ਨੂੰ ਕੋਈ ਅਲਾਉਂਸ ਲਾਣਾ ਚਾਹੀਦਾ। ਜਿਹਨੇ 30 ਸਾਲ ਕੀਤੇ ਉਹਨੇ ਪੈਸੇ ਨਹੀਂ ਲਏ ਹੋਣੇ।
ਲੇਕਿਨ ਯਾਰ ਸਾਈ ਤੁਹਾਡੀ ਪੈਸੇ ਲਏ ਹੋਣੇ ਨਾ। ਹਾਂ ਇਹ ਵੀ ਹੋ ਸਕਦਾ, ਪਤਾ ਨਹੀਂ ਵਿਚਾਰੇ ਨੂੰ ਮਤਲਬ ਕਿ ਮਜਬੂਰੀ ਬਣ ਗਈ ਹੋਵੇ, ਕੋਈ ਧੀ ਪੋਤੀ ਨਾਲ ਲੈ ਕੇ ਨਿਕਲੇ ਕਈਆਂ ਦਾ ਹਾਂਜੀ ਉਜਾੜ ਦੇਣ ਕਿ ਸਾਡਾ ਪਿਓ ਹੈਗਾ ਉਹ ਉਹਨਾਂ ਨੇ ਸਾਂਭਿਆ ਹੀ ਨਾ ਹੋਵੇ, ਇਸ ਤਰ੍ਹਾਂ ਵੀ ਹੋ ਸਕਦਾ। ਜਾਵੇਦ ਕੌੜੂ ਸਾਹਿਬ ਦਾ ਫਿਕਰਾ ਯਾਦ ਆ ਕਿ ਮੇਰਾ ਮੁਕਾਬਲਾ ਪਾਉਂਦੇ ਸੀ ਵੱਡਿਆਂ ਨਾਲ ਤੇ ਫੀਸ ਮੁੰਡੇ ਸੀ ਬੱਚਿਆਂ ਵਾਲੀ। ਹਾਂ ਹੋ ਤਾਂ ਇਸ ਤਰ੍ਹਾਂ ਵੀ ਹੁੰਦਾ ਹੋਵੇ। ਜਿੱਦਾਂ ਬਲਕਿ ਜ਼ਿਆਦਾ ਹੁੰਦਾ। ਲੇਕਿਨ ਉਹਨਾਂ ਨੇ ਫਿਰ ਵੀ ਆਪਣਾ ਘਰ ਬਣਾ ਲਿਆ, ਘਰ ਬਣਾ ਲਿਆ। ਉਹ ਵੀ ਉਹਨਾਂ ਨੂੰ ਉਹਦੀ ਮਾਂ ਦਾ ਹਿੱਸਾ ਮਿਲਿਆ, ਕੰਮ ਚੋਂ ਨਹੀਂ। ਤੇ ਅੱਲਾਹ ਪਾਕ ਰਾਸ਼ਦ ਮਹਮੂਦ ਸਾਹਿਬ ਯਾਰ ਬੜੇ ਅੱਛੇ ਆਰਟਿਸਟ, ਬੜਾ ਅਜੀਬ ਅੱਛਾ ਨਹੀਂ ਲੱਗਾ ਦੇਖ ਕੇ ਉਹਨਾਂ ਨੂੰ ਕਿ 44,000 ਰੁਪਏ ਬਿੱਲ ਆ ਤੇ ਉਹ ਮਤਲਬ ਅੱਜ ਕੱਲ 44,000 ਰੁਪਏ ਕੀ, ਲੇਕਿਨ ਉਹਨਾਂ ਵਿਚਾਰਿਆਂ ਦੇ ਕੀ ਹਾਲਾਤ ਹੋਣਗੇ। ਉਸਤਾਦ ਜੀ ਕਿੱਡੀ ਵੱਡੀ ਅੱਛਾ ਸਭ ਤੋਂ ਵੱਡੀ ਗੱਲ ਇਹ ਹੈ, ਹਕੂਮਤ ਨੂੰ ਛੱਡ ਦੇ। ਹਕੂਮਤ ਤੇ ਬਹੁਤ ਦੂਰ ਖੜੀ ਹੈ, ਜਿਨ੍ਹਾਂ ਦੇ ਨਾਲ 40 ਸਾਲ ਉਹਨਾਂ ਨੇ ਕੰਮ ਕੀਤਾ ਔਰ ਉਹ ਅੱਜ ਵੀ ਇੰਡਸਟਰੀ 'ਚ ਕੰਮ ਕਰ ਰਹੇ, ਕਰੋੜਾਪਤੀ ਨੇ ਵਿੱਚੋਂ ਕਈ ਜੈਨੂਇਨ ਗੱਲ, ਕਈ ਆ ਬੜੀ ਬਰੀਕ ਗੱਲ। ਮਤਲਬ ਬਹੁਤ ਸਾਰੇ ਆਰਟਿਸਟ ਹੋਣੇ ਜਿਨ੍ਹਾਂ ਦੇ ਡਾਇਰੈਕਟਰ, ਪ੍ਰੋਡਿਊਸਰ, ਐਕਟਰ ਜਿਹੜੇ ਉਹਨਾਂ ਦੇ ਨਾਲ ਉਹਨਾਂ ਦੇ ਸਾਥੀ ਹਕੂਮਤ ਤੇ ਇੱਕ ਮਤਲਬ ਉਹ ਉਹਨਾਂ ਦੇ ਰਿਸ਼ਤੇਦਾਰ ਵੀ ਹੁੰਦੇ ਨੇ। ਹੁਣ ਅਸੀਂ ਰਿਸ਼ਤੇਦਾਰ ਹੀ ਆ ਆਪਸ 'ਚ, ਸਾਡਾ ਕੋਈ ਨਹੀਂ ਕੀ ਹੋ ਜੇ ਤੇ ਅਸੀਂ ਰਿਸ਼ਤੇਦਾਰ ਹੀ ਆ ਨਾ। ਉਹ ਇਦਾਂ ਦਾ ਉਹ ਕਿੱਥੇ ਨੇ? ਇਹੀ ਬਾਤ ਆ। ਹਕੂਮਤ ਨੂੰ ਤਾਂ ਛੱਡ ਦੇ, ਉਹ 250, 300, 500, 800 ਬੰਦਾ ਜਿਹੜਾ ਸਾਰੇ ਆਰਟਿਸਟ, ਉਹਨਾਂ ਚੋਂ ਚਲੋ ਕਈ ਨਹੀਂ ਹੋਣਗੇ, ਉਹ 5-10 ਤੇ ਐਸੇ ਹੋਣਗੇ ਨਾ ਜਿਹੜੇ ਸਹਿੰਦੇ ਹੋਣ, ਔਰ ਲੋਕ ਕਰਦੇ ਵੀ ਨੇ, ਕਈ ਮਾੜਿਆਂ ਦਾ ਖਿਆਲ ਕਰਦੇ ਵੀ ਨੇ ਲੋਕ। ਹਾਂਜੀ ਲੇਕਿਨ ਇਹ ਹੈ ਕਿ ਪਤਾ ਨਹੀਂ ਅੱਲਾ ਬਿਹਤਰ। ਪਰ ਇਹ ਤੋਂ ਸਬਕ ਇਹ ਹੈ ਕਿ ਭਾਵੇਂ ਨਾ ਔਖੇ, ਜਦੋਂ ਸੌਖਾ ਟਾਈਮ ਹੋਵੇ ਨਾ, ਔਖੇ ਨੂੰ ਜ਼ਿਹਨ 'ਚ ਰੱਖ ਕੇ ਉਹਦੇ ਲਈ ਇੰਤਜ਼ਾਮ ਜ਼ਰੂਰ ਕਰ। ਹਾਂਜੀ ਸੇਵ ਕਰ ਲਓ। ਇਹ ਬਿੱਲ ਆਇਆ ਜੀ 21 ਸੈਂਕੜਾ ਹਜ਼ਾਰ 1000 ਲੱਖ 1,25,504। ਇਹ ਕਿਹਦਾ ਵਾ ਜੀ? ਨੋਨੀ ਦੇ ਘਰ ਦਾ। ਹਾਂਜੀ ਹਾਂਜੀ ਹੈਲੋ ਮੇਰੀ ਗੱਲ ਉਹ ਕੱਲੀਆਂ ਸਰਸਾਈਆਂ ਦਾ ਇੰਨਾ ਆ ਗਿਆ। ਉਸਤਾਦ ਜੀ ਇਹੀ ਤੇ ਮਰਨਾ ਵੀ ਨਹੀਂ। ਉਸਤਾਦ ਜੀ ਆ ਵਿਦਆਊਟ ਮਰਲਾ। ਉਸਤਾਦ ਜੀ ਇਹੀ ਤੇ ਰੋਣਾ ਵਾ, ਕੋਈ ਸ਼ੈ ਨਹੀਂ ਕਰ ਰਿਹਾ ਸੀ ਜਿਹਦੇ ਨਾਲ ਬਿੱਲ ਵੱਜ ਜਾਵੇ। ਸਾਡੇ ਘਰ ਦੇ ਜੀ ਨਹੀਂ ਉਹ ਲੱਗੇ ਜਿਨ੍ਹਾਂ ਨੂੰ ਪਤਾ ਯਾਰ ਇਹ ਬਾਕੀ ਇਹਦੀ ਵਜ੍ਹਾ ਤੋਂ ਆਇਆ ਹੋਣਾ। ਤੁਹਾਡੇ ਇਹਨਾਂ ਦੇ ਘਰ ਲਾ ਕੇ ਟ੍ਰਾਂਸਫਾਰਮਰ ਲੱਗਾ, ਉਹਦਾ ਬਿੱਲ ਆ ਗਿਆ ਸਾਜ ਜੀ, ਕਿਉਂਕਿ ਇਹਨਾਂ ਘਰ ਦੇ ਬਿਜਲੀ ਹੈ ਨਹੀਂ ਗੀ। ਇਹਨੂੰ ਟਿਸ਼ੂ ਦੇ ਯਾਰ ਮੱਥਾ ਸਾਫ਼ ਕਰੇ। ਉਹ ਯਾਰ ਮੱਥਾ ਕਿਤੇ ਨਾੜ ਪਾੜ ਗਈ ਮੱਥੇ ਦੀ। ਮੱਥਾ ਮਿਹਰ 'ਚ ਰੱਖਿਆ ਵਾ। ਨਹੀਂ ਮੱਥਾ ਕਿਤੇ ਮੇਰਾ ਪੁੱਤ ਸਾਫ਼ ਕਰ ਲੈ, ਕੁਛ ਨਹੀਂ ਹੁੰਦਾ, ਐਨ ਕਿਤੇ ਟੱਕਰਾਂ ਕੁਛ ਮਾਰਦਾ। ਨਹੀਂ ਹੁੰਦਾ। ਥੋੜਾ ਜਿਹਾ ਨਾ ਆਪਣੀ ਆਹ ਓਏ ਇਹਨੂੰ ਕਰ ਆਰਕ ਸਾਊਂਡ ਪੁੱਤ ਐਨ ਆ ਦੇ। ਉਹ ਆ ਦੇਖੋ ਇਹਨੂੰ ਜੇਬ 'ਚ ਪਾ ਲੈ, ਇਹਨੂੰ ਬਾਹਰ ਜਾ ਕੇ ਸਿੱਟੀ ਜੇਬ 'ਚ ਪਾ। ਆ ਦੇਖੋ ਜੀ ਜਰਾ ਠੀਕ ਹੋ ਗਿਆ, ਨੱਕ ਤੋਂ ਵੀ ਇੰਜ ਕਰ ਇੱਥੇ ਕਾਲੂ ਚੱਲ, ਇਹਨੂੰ ਜੇਬ 'ਚ ਪਾ। ਖਬਰਦਾਰ ਮੇਰੇ ਦਫ਼ਤਰ ਦੇ ਅੰਦਰ ਇਹ ਹਦੂਦ 'ਚ ਸਿੱਟਿਆ ਤੇ ਆਹ ਗੰਦੀਆਂ ਹਦੂਦਾਂ। ਚੱਲ ਬੈ ਪਾ ਨੂੰ, ਚੱਲ ਇਹ ਮੱਕੂਆਂ ਨੇ ਸੁੱਟੀ ਹੈ। ਪਾ ਜੇ ਇਹ ਨਵਾਂ ਮੈਂ ਸਾਜ ਸ਼ੁਰੂ ਕੀਤਾ ਫੇਸ ਵਾਸ਼, ਉਹਦੀ ਵਜ੍ਹਾ ਤੋਂ ਪਸੀਨਾ ਆਉਂਦਾ ਹੈ। ਆਇਆ ਮੈਨੂੰ ਬਾਹਰੋਂ। ਕਿਤੇ ਓਏ ਐਸ ਫੇਸ ਵਾਸਤੇ ਤਾਂ ਬਣਿਆ ਹੀ ਨਹੀਂ ਫੇਸ ਵਾਸ਼। ਅੱਲਾ ਮਾਫੀ ਦੇਵੇ। ਇਹਦੇ ਵਾਸਤੇ ਬਣਿਆ ਤੇ ਸਾਡੀ ਮੈਂ ਡੇਲੀ ਆਪਣਾ ਬੇਟਾ ਇੱਥੇ ਘੇਸ ਬਾਸ਼ ਨੂੰ ਉਹ ਫੜ ਕੇ, ਸਮਝ ਆਈ? ਅੱਛਾ 1,12,504 ਜੁਰਮਾਨਾ, ਇਹਦਾ ਵੀ ਜੁਰਮਾਨਾ ਪੈ ਗਿਆ ਵਾ। ਪੈ ਜਾਣਾ ਸਾਈ ਜੋ ਪੈ ਗਿਆ ਜੁਰਮਾਨਾ ਪੈ ਗਿਆ ਤੇਰੇ ਨਾਲ ਥੋੜੀ ਦੇਰ ਦਾ। ਹਾਂਜੀ ਸਾਜੀ ਅੱਧਾ ਟੱਬਰ ਤੇ ਰਕਸ਼ੇ ਸੌਂਦਾ ਬਾਹਰ ਚਿਕ ਜੀ। ਆਹੋ ਯਾਰ ਤੈਨੂੰ ਰਕਸ਼ੇ ਦੀ ਬੱਤੀ ਦਾ ਬਿੱਲ ਆ ਗਿਆ ਇੰਨਾ, ਤੂੰ ਤਾਂ ਰਾਤ ਨੂੰ ਬਾਹਰ ਘਰ ਦੇ ਵਿੱਚ ਜੀ ਇੰਨੇ ਨੇ। ਅਗਲੇ ਇਹਨਾਂ ਦੇ ਘਰ ਪੱਖੇ ਦੇ ਹਿਸਾਬ ਨਾਲ ਨਹੀਂ ਭੇਜ ਦਿਓ, ਇੱਕ ਪੱਖਾ ਚੱਲਦਾ। ਉਹ ਕਹਿੰਦੇ ਨੇ ਥੱਲੇ 14 ਜਿਹੜੇ ਸੁੱਤੇ ਨੇ, ਇਹ 14 ਦੇ ਬਿੱਲ ਪਰ 14 ਹਵਾ ਲੈ ਰਹੇ 14 ਦੇ ਤਕਸੀਮ ਕਰਕੇ ਕਰ ਦਿਓ। ਉਹਨਾਂ ਨੇ ਬੰਦਿਆਂ ਦੇ ਹਿਸਾਬ ਨਾਲ ਬਿੱਲ ਦੇ ਕਿ ਕਿੰਨੇ ਜਿਹੜੇ ਹਵਾ ਲੈ ਰਹੇ। ਦੇਖ ਨਾ ਇੱਕ ਜਗ੍ਹਾ ਤੇ ਕੋਈ ਚੀਜ਼ ਲੱਗੀ ਆ, ਦੁਕਾਨਦਾਰਾਂ ਨੇ ਕੋਈ ਚੀਜ਼ ਲਾਈ, ਉਹ ਕਹਿੰਦਾ ਜੀ ਭਾਜੀ ਤੁਸੀਂ ਵੀ ਖਾਧੀ ਰੋਟੀ, ਤੁਸੀਂ ਵੀ ਖਾਧੀ, ਤੁਸੀਂ ਵੀ ਖਾਧੀ, ਇਹ 15 ਬੰਦਿਆਂ ਨੇ ਰੋਟੀ ਖਾਧੀ, 15 ਬੰਦਿਆਂ ਦੇ ਪੈਸੇ ਦੇ ਦਿਓ। ਹਾਂਜੀ ਉਹ ਇਹ ਨਹੀਂ ਕਰਦਾ ਵੀ ਜਿੰਨੀ ਹਾਂਡੀ ਹੈ ਸਾਰੀ ਉਹਦੇ ਪੈਸੇ 20 ਖਾ ਲਵਾਂ। ਉਹ ਇਹਨਾਂ ਦਾ ਪੂਰੇ ਪਾਕਿਸਤਾਨ ਜਿਨ੍ਹਾਂ ਦੇ ਘਰ ਦਾ ਹਿਸਾਬ ਲੈਦਾ। ਉਹ ਕਹਿੰਦੇ ਇਹ ਕਿੰਨੇ ਜਣੇ ਹਵਾ ਲੈ ਰਹੇ ਆ ਡੇਲੀ ਰਾਤ ਨੂੰ 300 ਰੁਪਏ ਇੱਕ ਬੰਦੇ ਦੇ ਸੌਣ ਦਾ, ਉਸ ਹਿਸਾਬ ਨਾਲ ਦੇਖੋ। ਇਹ ਵਾਹਦ ਘਰ ਵਾ ਜਿਹਨੂੰ ਵਾਪਟ ਵੀ ਪਰ ਹੈਡ ਪੈਸੇ ਭੇਜਣ ਦੇ। ਭਾਜਨ ਵਾਪਡਾ ਲੈਣੇ ਇੱਕ ਬੰਦਾ ਇਹਨਾਂ ਦੇ ਘਰ 24 ਘੰਟੇ ਖਿਲਾ ਰਿਹਾ, ਪੂਰਾ ਮਹੀਨਾ ਇੱਥੇ ਹੁੰਦਾ। ਇਹਦਾ ਚਾਚਾ ਨਹਾ ਕੇ ਆਉਂਦਾ, ਕਹਿੰਦਾ ਲਿਆਓ ਜੀ 200 ਦੇ ਦਿਓ। ਮੋਟਰ ਚੱਲੀ ਗਈ। ਉਹ ਇਹਨਾਂ ਦਾ ਡੇਲੀ ਬੇਸਿਸ ਤੇ ਹਿਸਾਬ ਕਰ ਰਿਹਾ। ਇਹ ਵਾਪਟ ਵਾਲੇ ਨੇ ਇੱਕ ਬੰਦਾ ਚੌਚ ਖੜਾ ਕੀਤਾ ਵਾ, ਜਿੱਦਾਂ ਦੇ ਘਰ ਕੋਈ ਬੰਦਾ ਵੜਦਾ ਨਾ ਫੋਨ ਕਰਦਾ ਪਿੱਛੇ ਇੱਕ ਪਾਗਲ ਵਾਲਾ ਬੰਦਾ ਵੜਿਆ ਤੇ ਬਿੱਲ ਪਾ ਦਿਓ। ਇਹ ਕੀ ਹੈ ਸਰ ਚੱਲਦਾ ਸਾਡਾ? ਹਾਂਜੀ ਅੰਦਰ ਇੱਕ ਪੱਖਾ ਵਾ, ਆ ਜਿਹੜਾ ਛੱਤ ਤੇ ਲੱਗਾ ਹੁੰਦਾ, ਇੱਕ ਬਾਹਰ ਟੇਬਲ ਪੱਖਾ ਵਾ, ਤੇ ਇੱਕ ਗਲੀ 'ਚ ਟੇਬਲ ਪੱਖਾ ਵਾ। ਗਲੀ ਚ ਵੀ ਸਮਝ ਆਈ। ਉਸਤਾਦ ਜੀ ਮੈਂ ਹੈਰਾਨ ਪਰੇਸ਼ਾਨ ਆ। ਅਮੀਰ ਲੋਕਾਂ ਨੇ ਆਪਣੇ ਘਰ ਦੇ ਬਾਹਰ ਜਿੰਨੀ ਕੁ ਜਗ੍ਹਾ ਬਣਾਈ ਹੁੰਦੀ ਹੈ ਨਾ 2-2.5 ਫੁੱਟ, ਉਨੀ ਜਗ੍ਹਾ 'ਚ ਇਹਨਾਂ ਦਾ ਮਕਾਨ ਆ ਤੇ ਫੇਰ ਇੰਨਾ ਬਗੈਰ ਤਾਂ ਤੇਰੇ ਘਰ 'ਚ ਜਿਹੜੀ ਚੀਜ਼ ਚੱਲਦੀ ਆ ਉਹ ਤੇ ਕੈਸ਼ ਨਹੀਂ ਕੰਮ ਹੁੰਦਾ। ਹੱਸ ਜ਼ੁਬਾਨ ਉਹਨਾਂ ਨੇ ਕਹਿ ਦੋ ਜ਼ੁਬਾਨ ਦੀ ਕਮਾਈ ਖਾ ਰਿਹਾ ਤੂੰ।
ਯਾਨੀ ਕਿ ਰੋਟੀ ਪਕਾਉਂਦੇ ਹੋਟਲ ਬਣਾਇਆ ਘਰ ਤੁਸੀਂ 84 ਸੋਰੀ ਯਾਰ ਭਰਾਵਾ ਮੈਂ ਜਦੋਂ ਨੀਂਦ ਚ ਉੱਠਣਾ ਮੈਂ ਆਲ ਫੋਲੋ ਨਾ ਬਹੁਤ ਅੱਛੇ 18 ਘੰਟੇ ਰੋਟੀ ਨਹੀਂ ਬਣਾਈ ਘਰ ਤੋਂ ਸਾਲ ਉਹਦਾ ਪੁੱਛਣ ਦੇ ਯਾਰ। ਅੱਛਾ ਇਹ ਕਿਸ਼ਤਾਂ ਹੋਈਆਂ ਨੇ? ਨਹੀਂ ਇਹ ਆਇਆ ਹੀ ਇੰਨਾ ਵਾ, ਕਿਸ਼ਤਾਂ ਕੁਸ਼ਤਾਂ ਇਹ ਕਰਾਉਣੀਆਂ ਵਾ। ਇਹਦੀਆਂ ਕਿਸ਼ਤਾਂ ਨਹੀਂ ਹੋਣੀਆਂ 84,000 ਦੀਆਂ ਕਿੰਨੀਆਂ ਕਿਸ਼ਤਾਂ ਹੋ ਜਾਣੀਆਂ? ਹਾਂ ਹੋਈ ਯਾਰ 100 ਰੁਪਇਆ ਮਹੀਨਾ ਕਰ ਲੈਣ ਮੇਰੇ ਨਾਲ। ਓਹੋ ਨਹੀਂ ਕਿਸ਼ਤਾਂ ਕਾਦੀ ਕਰਾਣੀ ਐ ਤੈਨੂੰ ਬਿੱਲ ਓਪੋਲੋ ਆਇਆ ਵਾ ਕਿਸ਼ਤਾਂ ਕਾਦੀ ਕਰਦਾ ਵਾਪਦਾ ਵਾਲਿਆਂ ਦੇ ਜਿੰਨੇ ਵਿਆਹ ਹੋਏ ਆ ਸਾਰੀ ਤੁਹਾਡੇ ਬਰਾਤਾਂ ਆਈਆਂ ਸੀ। ਇਹ 100 ਰੁਪਏ ਮਹੀਨਾ ਕਰ ਦਿੰਦੇ ਨੇ। ਲੈ 100 ਰੁਪਿਆ ਮਹੀਨਾ 100 ਰੁਪਏ ਮਹੀਨਾ। ਅੱਛਾ ਜੀ ਹਾਂਜੀ ਹਾਂਜੀ ਨੋ ਇੱਕ ਅੰਦਰ ਇੱਕ 12,504 ਕੀ ਚੱਲਿਆ? ਇੱਕ ਪੱਖਾ ਸਾਜੀ ਅੰਦਰ ਚੱਲਦਾ ਵਾ, ਮੈਂ ਚੱਲਦਾ ਹੀ ਆ ਉਹ। ਮੈਨੂੰ ਲੱਗਦਾ ਇਹਨਾਂ ਦੇ ਘਰ ਕੋਈ ਚੱਕਰ ਚੱਲਦਾ ਹੀ ਉਹਦਾ ਬਿੱਲ ਆਇਆ ਸਾਰਾ। ਆ ਬੋਲਦਾ ਨਹੀਂ ਹੁਣ। ਇਹ ਸਾਜੀ ਪੱਕੇ ਏਸੀ ਦਾ ਨਹੀਂ ਲਾ ਸਕਦਾ, ਇਹ ਕੋਈ ਚੱਕਰ ਚੱਲਦਾ। ਇਹਨਾਂ ਦੇ ਘਰ ਜਿੰਨੇ ਜੀ ਆ ਨਾ ਇਹਨਾਂ ਨੇ ਜੀ 5-7 ਨਾਲ ਦੇ ਨੇ ਵੀ ਦਿੱਤੇ ਆ। ਤੁਸੀਂ ਤਾਂ ਇਹਨਾਂ ਬਿੱਲ ਚੱਲਿਆ। ਤੁਸੀਂ ਤਾਰਾਂ ਅੱਗੇ ਤੇ ਨਹੀਂ ਦਿੱਤੀਆਂ ਲੋਕਾਂ ਨੂੰ? ਅਸੀਂ ਮਸੀਂ ਲਈ ਆ ਆਪਣੀ 2 ਮੀਟਰ ਲਵਾਏ ਸੀ, ਇੱਕ ਤਾਇਆ ਬੁੱਧਾ ਇੱਕ ਸਾਡਾ। ਉਹ ਸਾਡਾ ਲੱਗਾ ਸਰਕਾਰੀ ਟੈਪ, ਮਤਲਬ ਦੂਸਰੀ ਦਫਾ ਦਾ। ਉਹਨਾਂ ਦਾ ਸਰਕਾਰੀ ਜਿਹੜਾ ਪਹਿਲੇ 2 ਘਰ ਵਾਲਾ ਹੁੰਦਾ ਵਾ, ਇੱਕ ਘਰ ਵਾਲਾ। ਮੈਨੂੰ ਲੱਗਦਾ ਇਹਨਾਂ ਦੇ ਘਰ ਮੀਟਰ ਤਾਂ ਨਾ ਸ਼ੀਸ਼ਾ ਟੁੱਟਾ ਵਾ ਤੇ ਉਹ ਜਿਹੜੀ ਘੁੰਮਣ ਵਾਲਾ ਨਹੀਂ ਹੁੰਦਾ ਉਹ ਬਾਹਰ ਹੀ ਆ, ਉਹ ਜਿਹੜਾ ਮਰਜ਼ੀ ਹੁੰਦਾ ਨਾ ਐ ਕਰਕੇ ਘੁਮਾ ਕੇ ਸਪੀਡਰ ਟ੍ਰੈਪ ਉਹ ਟਰ ਕਰਕੇ ਰੁਕਦਾ। ਇਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਵੀ ਬਾਹਰ ਸਾਡਾ 750 ਦਾ ਇੱਕ ਅੰਗੂਠਾ ਫਿਰ ਗਿਆ ਸਾਡਾ। ਸਹੀ ਗੱਲ। ਇਹਦਾ ਨਿੱਘਾ ਭਤੀਜਾ ਪੈਨਸਲ ਫਸਾ ਕੇ ਲੱਗਾ ਸੀ ਉਹਦੇ ਵਿੱਚ ਐ। ਆਹੋ ਔਰ ਨਹੀਂ ਯਾਰ, ਇੱਕ ਪੱਖਾ ਸਾਜੀ ਅੰਦਰ ਚੱਲਦਾ, ਹਾਂ ਇੱਕ ਸੇਮ ਕਮਰੇ ਤੋਂ ਦੂਸਰੀ ਜਗ੍ਹਾ ਤੇ ਚੱਲਦਾ, ਇੱਕ ਗਲੀ 'ਚ ਚੱਲਦਾ। ਗਲੀ 'ਚ ਵੀ ਚੱਲਦਾ? ਯਾਨੀ ਕਿ ਜਿਹੜੇ ਬਾਹਰ ਬੰਦੇ ਹਾਂਜੀ। ਬੈਠੇ ਵੇਟ ਕਰ ਰਹੇ ਆ ਨਾ। ਯਾਰ ਕਿਸ ਦਿਨ ਇਹਦੇ ਘਰ ਦਾ ਵਿਲੋਗ ਨਾ ਕਰੀਏ ਪੂਰਾ ਦਿਨ। ਤੁਸੀਂ ਦੇਖਣਾ ਵਲੌਗ, ਇਹ ਤਾਂ ਕੈਸਾ ਸਾਰੀ ਕੋਟ ਤਰ੍ਹਾਂ ਦਾ ਵਾ। ਰੋਟੀ ਦੇ ਡੱਬੇ ਨੂੰ ਕੀਤਾ ਥੱਲੋਂ ਉੱਤੋਂ ਇਹਨੇ ਵਧਾਇਆ ਫਿਰ ਉੱਤੋਂ ਫਿਰ ਇੰਜ ਵਧਾਇਆ। ਹਾਂਜੀ ਉਹ ਜੇ ਜਾ ਪਿਆ ਤੇ ਮੈਨੂੰ ਹੁਣ ਟੋਪੀ ਨਹੀਂ ਜਿੱਦਾਂ ਪਵਾਈ ਦੀ ਮਕਾਨ ਨੂੰ। ਅੱਛਾ ਉਹ ਇੰਜ ਕਰਕੇ ਕੀਤਾ। ਤੁਸੀਂ ਸਾਰੇ ਤੁਸੀਂ ਇੰਝ ਹੀ ਕਹਿਣਾ ਹੈ ਜਨਾਦਰੀਨ ਹਮਦਾਰਾ ਕੰਜ ਵੱਜਣਾ। ਜਿਹੜਾ ਸਭ ਤੋਂ ਉੱਪਰ ਵਾਲੀ ਛੱਤ ਤੋਂ ਬੰਦਾ ਉੱਠਦਾ ਨਾ ਕਿਸੇ ਦੇ ਘਰ ਉੱਠਦਾ ਹੀ। ਤੁਸੀਂ ਇਦਾਂ ਨਹੀਂ ਕਰ ਸਕਦੇ। ਅਸਲਾਮ ਵਾਲੇਕੁਮ ਨਾਜ਼ਰੀਨ, ਤੁਸੀਂ ਤੁਹਾਨੂੰ ਇਦਾਂ ਕਰਨਾ ਪੈਣਾ। ਅਸਲਾਮ ਵਾਲੇਕੁਮ ਨਾਜ਼ਰੀਨ, ਇਹ ਨੂੰ ਨਹੀਂਗਾ ਉਹ ਮੇਰਾ ਖਿਆਲ ਆ ਆਪਣਾ ਕੈਮਰਾ ਸਟੈਂਡ ਵੀ ਨਹੀਂ ਜਾਣਾ, ਬਾਹਰ ਕੈਮਰਾ ਰੱਖ ਕੇ ਨਾ ਉਹ ਜਿਹੜੀ ਛੋਟੀ ਤਾਰ ਨਹੀਂ ਜਿਹੜੀ ਨਹੀਂ ਉਹ CNG ਕਰਨ ਲੱਗਿਆ ਦਿਲ ਦੀ ਭੇਜ ਦੇ ਅੰਦਰ ਐਂਜੀਓਗ੍ਰਾਫੀ ਉਹ ਭੇਜਣਾ ਪੈਣਾ ਅੰਦਰ। ਉੱਤੋਂ ਦੀ ਉਹ ਸੁਪਨਾ ਬੜਾ ਕੈਮਰਾ ਇੰਜ ਕਰਦਾ। ਅੱਛਾ ਆ ਪਹਿਲੇ ਕਮਰੇ ਦੇ ਵਿੱਚ ਬੈੱਡ ਤੇ ਫ੍ਰਿਜ ਹੈਗੀ ਆ? ਫ੍ਰਿਜ ਹੈਗੀ ਇੱਕ। ਹਲੋ ਹਾਂਜੀ ਅੱਛਾ ਕਿ ਡਬਲ ਦਰਵਾਜ਼ੇ ਲਈ? ਹਾਂਜੀ ਓਕੇ। ਉਹ ਭਰਾ ਉੱਤੇ ਲੈਦਾ ਰਹਿੰਦਾ ਤੇਰਾ? ਹਾਂਜੀ ਉਹਦੇ ਬੱਚੇ ਉੱਤੇ ਲੈਦਾ ਰਹਿੰਦੇ? ਹਾਂਜੀ 에ਅਰ ਕੂਲਰ ਲੱਗਾ ਉਹਦੇ? ਹਾਂਜੀ ਹਾਂਜੀ 에ਅਰ ਕੂਲਰ ਇੱਕ AC ਜਿੰਨਾ ਬਿੱਲ ਖਿੱਚਦਾ ਵਾ। ਬਲਕਿ ਟਨ ਦਾ ਨਾਨ ਇਨਵਰਟਰ AC ਟਨ ਦਾ ਹਾਂਜੀ ਨਾਨ ਇਨਵਰਟਰ ਤੇ 에ਅਰ ਕੂਲਰ ਉਹ ਉਹਨਾਂ ਖਿੱਚਦਾ। ਇਨਵਰਟਰ ਜਿਹੜੇ ਨੇ ਨਾ ਇਹ ਘੱਟ ਨੇ, 에ਅਰ ਕੂਲਰ ਦਾ ਜ਼ਿਆਦਾ। ਐਡੀ ਤੇ ਮੋਟਰ ਹੁੰਦੀ ਆ। ਠੀਕ ਹੈ ਜੀ। ਪਹਿਲੇ ਤੇ ਉਹ ਚੱਲਦਾ, ਉਸ ਤੋਂ ਬਾਅਦ ਥੱਲੇ ਪੱਖੇ ਲੱਗੇ 2-3। ਹਾਂਜੀ ਓਕੇ ਹੋ ਗਿਆ ਭਾਈ। ਸਾਰੇ ਜਾਣੇ ਜਿਹੜੇ ਨਹਾਉਂਦੇ ਧੋਂਦੇ ਨੇ ਘਰ ਦੇ ਜਾਰੀ ਗੱਲ ਆ। ਪੰਪ ਦਾ ਹਿਸਾਬ ਲਾ ਲਓ। ਉਹ ਤੇਰੇ 2 ਪੱਖੇ ਕਿੱਥੇ ਲੱਗੇ? ਇੱਕੋ ਪੱਖਾ ਵਾ, ਛੋਟੀ ਪੱਖੀ ਲੱਗੀ ਉਹ ਵੀ ਨਾਲ ਦੇ। ਮੈਂ ਤੈਨੂੰ ਦੱਸਦਾ ਇਹਦਾ ਬਿੱਲ ਕਿੱਦਾਂ ਆਇਆ। 300 ਤੋਂ ਟੱਪਿਆ। 300 ਕਿੰਨੇ ਯੂਨਿਟ ਆ? 364 ਕਿੰਨੇ? 300 300 ਦਾ ਇੰਨਾ ਨਹੀਂ ਬਿੱਲ ਆਉਂਦਾ ਉਸਤਾਦ ਜੀ। 300 ਪਲੱਸ ਯੂਨਿਟ ਆ ਭੈਣ। ਜੋ ਇਹ ਅਗਰ 300 ਤੋਂ ਥੱਲੇ 296 ਹੁੰਦੇ ਨਾ, ਇਹਦਾ 15-20 ਹਜ਼ਾਰ ਰੁਪਏ ਬਿੱਲ ਘੱਟ ਹੋਣਾ ਸੀ, ਜ਼ਿਆਦਾ ਘੱਟ ਹੋਣਾ ਸੀ। ਬਲਕਿ ਜਿੱਥੋਂ 300 ਟੱਕਰਿਆ ਉੱਥੋਂ ਭਾਵੇਂ ਉਹਦਾ ਰੇਟ 300 ਵਾਲਾ ਪੈ ਗਿਆ। ਕਿਉਂ ਜੁੰਦਾਂ ਨੇ ਤਾਂ ਫਰਕ ਨਹੀਂ ਪਿਆ ਸਕਦਾ ਪੈਂਦਾ ਵਾ। 100 ਦਾ ਹੋਰ ਰੇਟ ਆ, 200 ਤੋਂ ਟੱਪ ਜੇ ਹੋਰ ਰੇਟ ਆ। ਲੋਕੀ 2-2 ਮੀਟਰ ਕਿਉਂ ਲਵਾਉਂਦੇ ਆ? ਹਾਂਜੀ ਲੋਕੀ ਇਸ ਤੋਂ ਲਵਾਉਂਦੇ ਆ ਵੀ ਅੱਧੇ ਇੱਥੇ ਚਲਾ ਲਈਏ 200 ਤੋਂ ਉਰੇ ਇੱਧਰ ਚਲਾ ਲਿਆ। ਮਤਲਬ ਮੇਰੇ ਐਵਰੀ ਮੰਥ ਮੇਰੇ 350 ਪੌਣੇ 400 ਹੁੰਦਾ। ਮੈਂ 2 ਮੀਟਰ ਲਵਾ ਲਿਆ, ਪੌਣੇ 200 ਉਧਰ ਚਲਾ ਲਿਆ, ਪੌਣੇ 200 ਉਧਰ ਚਲਾ ਲਿਆ। ਬੱਚਤ ਹੋ ਗਈ ਸਾਜੀ ਚੰਗੀ ਭਲੀ ਦੋਵਾਂ ਪਾਸਿਓਂ। ਹਾਂਜੀ। ਲੇਕਿਨ ਟੈਕਸਸ ਵੰਡਵੇ ਪੈ ਜਾਣੇ ਫਿਰ। ਨਹੀਂ ਉਹ ਘਟ ਜਾਂਦਾ ਬਿੱਲ। ਅੱਛਾ ਉਹ ਰੌਲਾ ਹੁਣੇ ਕਹਿੰਦਾ ਸੀ ਛਾਤੇ ਚੱਲਦਾ ਕੁਝ ਕਿੰਨਾ ਕੁਝ ਚੱਲਦਾ। ਨਹੀਂ ਉਸ ਰੂਟੀਨ ਨਹੀਂ ਉਹ ਮੋਟਰ ਤੇ ਬੰਦ ਨਹੀਂ ਹੁੰਦੀ ਭਾਜੀ ਕਿੱਦਾਂ ਬੰਦ ਹੋਣੀ ਹੈ? ਵਾਸ਼ਰੂਮ ਜਿਵੇਂ ਬੰਦਾ ਇਹ ਨਹੀਂ ਕਹਿੰਦਾ ਥੋੜਾ ਨਾਲ ਹੋ ਮੈਂ ਸੌਣਾ ਵਾ। ਇਹਨਾਂ ਦੇ ਵਾਸ਼ਰੂਮ ਦਾ ਸੌਵਾਨਾ ਹੁੰਦਾ ਹੀ ਬੰਦੇ ਨੂੰ। ਕਹਿੰਦੇ ਭਾਜੀ ਤੁਹਾਡਾ ਨਾਲ ਉਹ ਜਰਾ ਇੰਜ ਆ ਜਾ ਤੂੰ ਵੀ ਆਏ। ਇਹ ਤਿੰਨ ਜਣੇ ਇੰਜ ਕਰ ਰਹੇ ਹੁੰਦੇ, ਇੱਕ ਦੂਜੇ ਦੀ ਅੱਖਾਂ ਉਂਗਲਾਂ ਵੱਜਦੀਆਂ ਹੁੰਦੀਆਂ। ਉਸਤਾਦ ਜੀ ਇਕੱਲੇ ਤੇ ਨਹਾਉਂਦੇ ਨਹੀਂ। ਜਿੱਦਾਂ ਵਾਸਾਂ ਦੀ ਗੱਡੀ ਪੌਦੇ ਨੂੰ ਪਾਣੀ ਲੱਗ ਜਾਂਦੀ ਨਾ, ਏਦਾਂ ਇਹਨਾਂ ਕਾਜੀਆਂ ਨੂੰ ਪਾਣੀ ਲੱਗ ਜਾਂਦਾ। ਨਹੀਂ ਇਹ ਵਾਸ਼ਰੂਮ ਚ ਨਹਾਉਂਦੇ ਪੈਣ ਸਾਰੇ, ਯਕੀਨ ਕਰ। ਤੇ ਫਿਰ ਇਹਨੇ ਬਕਾਇਦਾ ਜਿੱਦਾਂ ਤਾਜ ਨਹੀਂ ਖਿਲਦੀ 4 ਹੋ ਕੇ ਵਾਸ਼ਰੂਮ ਚ ਨਹਾਉਂਦੇ ਆ। ਇਹ ਵਾਸ਼ਰੂਮ ਚ ਇਹਨਾਂ ਦੇ ਵਾਸ਼ਰੂਮ ਚ ਪੂਰ ਜਾਂਦੇ ਆ, ਜਿਵੇਂ ਕਹਿੰਦੇ ਨੇ ਆ ਪੂਰ ਕੱਢਦੇ। 4-4 ਦਾ ਪੂਰ ਜਾਂਦਾ, ਨਹਾ ਕੇ ਬਾਹਰ ਆ ਜਾਂਦੇ। ਹੰਗਦਾਂ ਨੇ ਹਾਂ ਤੇ ਢੋਲਾਂ ਨਾਲ ਜਾਂਦੇ ਬਕਾਇਦਾ। ਹਾਂਜੀ ਤਾਇਆ ਚਾਚੇ ਦੇ ਸਾਬਣ ਲਾਉਂਦੇ ਹੁੰਦਾ ਕਿੱਦਾਂ। ਇਹ ਇਦਾਂ ਨਹਾਉਂਦੇ ਬਾਹਰ ਆ ਕੇ ਇੱਕ ਦੂਜੇ ਨੂੰ ਵੀ ਕਹਿੰਦੇ ਚਾਚਾ ਲਾ ਹੀ ਕਰਾ ਯਾਰ, ਤੇਰਾ ਲੱਕ ਸਾਰਾ ਖਾਰਸ਼ ਨਾ ਭਰਿਆ। ਹਾਂ
ਸਾਡੇ ਘਰ ਵਾਸ਼ਰੂਮ 2 ਬੰਦੇ ਵਾਲਾ ਨਹੀਂ ਹੈਗਾ, ਯਾਨੀ ਇੱਕ ਹੀ ਬੰਦਾ ਮਸੀਂ ਵਾਲਾ ਵਾ। ਅੱਛਾ ਤੇ ਬਾਅਦ ਚੋਂ ਫਿਰ ਉਦਾਂ ਹੀ ਪੌੜੀ ਥੱਲੇ ਉਤਰਦੇ, ਸਾਹਮਣੇ ਗੇਟ ਹੋਏਗਾ, ਯਾਨੀ ਗੇਟ ਦੇ ਵਿੱਚੋਂ ਹੋ ਗਏ ਅਸੀਂ ਆਪਣੇ ਕਮਰੇ ਜਾਣਾ। ਯਾਨੀ ਕਿ ਉਹ ਵਾਸ਼ਰੂਮ ਏਡਾ ਤੰਗ ਵਾ। ਇਹ ਕਿੰਨੇ ਮਹੀਨਿਆਂ ਦਾ ਬਿੱਲ ਆ? 1 ਮਹੀਨੇ ਦਾ 1 ਮਹੀਨੇ ਦਾ। ਓਹ ਨਹੀਂ, ਜ਼ਿਆਤੀ ਫਜ਼ੂਲ ਟਾਈਮ ਖਰਚਾ, ਬਿੱਲ ਫਜ਼ੂਲ ਖਰਚਾ। ਸਾਡੇ, ਮੈਂ ਤੁਹਾਨੂੰ ਦੱਸਣ ਤੇ ਡਿਆ ਵਾਂ, ਸਿਰਫ ਇੱਕ ਪਿਛਲੇ ਕਮਰੇ 'ਚ ਪੱਖਾ ਚੱਲਦਾ, ਇੱਕ ਚੱਲਦਾ ਵਾ ਵਿਹੜੇ 'ਚ, ਇੱਕ ਚੱਲਦਾ ਵਾ ਬਾਹਰ। ਉਹ ਵਿਹੜਾ ਨਾ ਕਿਆ ਕਰ, ਮੇਰਾ ਦਿਲ ਕਰਦਾ ਮੈਂ ਆਪਣੇ ਚੰਡਾ ਮਾਰਨ ਲੱਗ ਜਾਵਾਂ। ਮੈਂ ਦੇਖਿਆ ਵਾ ਘਰ ਉਹ ਵਿਹੜਾ ਤੇ ਹੈ ਹੀ ਨਹੀਂ ਉਹਦੇ ਵਿੱਚ। ਯਾਰ ਅਸੀਂ ਸ਼ੌਕ ਨਾਲ ਉਹਦਾ ਯਾਰ ਨਾਮ ਉਹਨਾਂ ਵਿਹੜਾ ਨੇ ਉਹਨਾਂ ਨੇ ਜਿਵੇਂ ਕਹਿੰਦੇ ਨਹੀਂ ਫਰਜ਼ ਕਰ, ਆਹੋ ਉਹ ਪੂਰਾ ਘਰ ਇਹਨਾਂ ਨੇ ਫਰਜ਼ ਕਰਕੇ ਇਹਨਾਂ ਨੇ ਬਣਾਇਆ ਵਾ। ਫਰਜ਼ ਕਰ ਇੱਥੇ ਕਮਰਾ ਵਾ, ਵਿਹੜਾ ਫਰਜ਼ ਕਰ ਆ ਵਿਹੜਾ ਵਾ। ਉਹ ਕਹਿੰਦੇ ਠੀਕ ਆ ਵਿਹੜਾ ਵਾ, ਐਨ ਜਾ ਉਹਨਾਂ ਦਾ ਘਰ। ਟੋਟਲ ਘਰ ਉਸਤਾਦ ਜੀ 3 ਸਰਸਾਈਆਂ 7 ਗਿੱਠਾਂ ਚ, ਤੇ ਇੱਥੇ ਕਿੱਦਾਂ ਇਦਾਂ ਬਿੱਲ ਆ ਗਿਆ ਆ ਯਾਰ? ਜਾਂਦਾ ਭਾਈ, ਮੀਟਰ ਨਹੀਂ ਦੇਖਦਾ ਨਹਿਰ ਮਨਾਰੇ, ਮੀਟਰ ਨਾ ਵੇਖੇ ਜਾਤਾਂ। ਸਹੀ ਗੱਲ ਹੈ। ਮੀਟਰ ਨਾ ਵੇਖੇ ਜੀ ਜਦੋਂ ਕਿੰਨੇ। ਫਿਰ ਅਸੀਂ ਆਹੋ। ਰੂਟੀਨ ਬਣਾਈ ਆ, ਮੋਟਰ ਚਲਾਣੀ ਹੈ ਨਾ ਜਦੋਂ, ਤੇ ਫ੍ਰਿਜ ਦਾ ਸੁੱਚ ਕੱਢ ਦੇਣਾ। ਜਦੋਂ ਫ੍ਰਿਜ ਚੱਲੀ ਆ, ਫ੍ਰਿਜ ਸਿਰਫ ਦਿਹਾੜੀ 'ਚ 3 ਘੰਟੇ ਚੱਲਦੀ। ਸਾਡੇ ਤੇ ਗੋਸ਼ਤ ਭਲਾ ਕਿੱਦਾਂ ਇਕੱਠਾ ਹੋਇਆ, ਆ ਮੇਰਾ ਛਾਪਰ ਆ ਲਓ, ਆ ਮੇਰਾ ਰੱਖ ਲਓ, ਆ ਮੇਰਾ ਰੱਖ ਲਓ, 3.5 ਛਾਪਰ 'ਚ। 3.5 ਤੁਹਾਡੇ ਆਪਣੇ 3 ਸੀ। ਸਾਡੇ ਆਪਣੇ 3 ਤੇ ਛਾਪਰ ਬਾਕੀ ਸੀ, ਲੋਕਾਂ ਦੇ? ਜ਼ਿਆਦਾ 4, ਬਾਕੀ ਲੋਕਾਂ ਨਾਲ। ਮੈਂ ਕਿਹਾ ਇਹਦਾ ਮੈਨੂੰ ਅੱਛਾ, ਇਹ ਯਾਨੀ ਇਹ ਜਿੱਥੇ ਜਿਹੜਾ ਇਹ ਘਰ ਦੱਸਦਾ ਪਿਆ, ਹਾਂਜੀ। ਤੇ ਜਿਹੜੇ ਇਹਨਾਂ ਦੇ ਘਰ ਛਾਪਰ ਫੜਾਉਣ ਆ ਰਹੇ ਉਹ ਕਿੱਦਾਂ ਦੇ ਹੋਣਗੇ? ਓਏ ਯਾਨੀ ਕਿ ਇਹ ਆਪਣੇ ਇਲਾਕੇ ਚੋਂ ਲੀੜਾ। ਜੀ ਇਹ ਸੋਚੋ, ਇਹ ਆਪਣੇ ਇਲਾਕੇ ਦਾ ਜਿਹੜੇ ਨੋਨੀ ਦੇ ਘਰ ਕਹਿ ਰਹੇ ਆ ਆਪਣੀ ਫ੍ਰਿਜ ਉਹਨਾਂ ਲਈ ਇਹ ਸ਼ਾਹੂਕਾਰ ਅਮੀਰ ਨੇ, ਅਮੀਰ। ਉਹਨਾਂ ਦਾ ਹਿਸਾਬ ਲਾਓ। ਉਹਨਾਂ ਵਾਸਤੇ ਮਦਦ ਆ ਜਾ ਜੀ ਇਹ। ਉਸਤਾਦ ਇਹ ਜੀ ਆਪਣੇ ਮਰਲੇ ਦੇ ਮਕਾਨ ਤੇ ਸਵੇਰੇ ਖਲੋ ਕੇ ਕਰਦਾ ਹੁੰਦਾ, ਅਸਲਾਮ ਅਲੈਕੁਮ। ਇਹਦੇ ਅੱਬੂ ਨੇ ਸਾਈਕਲ ਲੈ ਲਿਆ ਪੁਰਾਣਾ ਟੁੱਟਾ ਜਿਹਾ, ਉਹਨੂੰ ਇਹਦੇ ਇਲਾਕੇ ਵਾਲੇ ਪੰਚਾਇਤਾਂ ਦੇ ਸੱਦਣ ਲੱਗ ਗਏ ਹੁਣ ਵੀ ਅਮੀਰ ਆ ਉਹਦੇ ਕੋਲ ਸਾਈਕਲ ਆ। ਇਹ ਫ੍ਰਿਜ ਆ, ਫ੍ਰਿਜ ਦੇ ਨਾਲ ਹੀ ਕਿਚਨ ਬਣਾਇਆ ਵਾ, ਵਾਵਾ ਖੁੱਲਾ ਡੁੱਲਾ ਹੀ ਟੱਕ, ਤੇ ਉਹਦੇ ਤੇ ਯਾਰ ਵਾਹ ਵਾਹ, ਐਡਾ ਖੁੱਲਾ ਡੁੱਲਾ। ਇਹਦਾ ਮਕਾਨ ਉਸਤਾਦ ਜੀ ਏਡਾ ਤੰਗ ਵਾ, ਡਬਲ ਮੈਂਟਡ ਬੰਦਾ ਅੰਦਰ ਨਹੀਂ ਜਾ ਸਕਦਾ। ਇਹਦੇ ਕਿਚਨ 'ਚ ਸਿਰਫ ਬਾਂਹ ਜਾਂਦੀ ਹੈ, ਇਹ ਰੋਟੀ ਥੱਲ ਕੇ ਉੱਥੇ ਹੀ ਇੰਨੇ ਕਰਕੇ ਇਧਰੋਂ ਬਾਹਰ ਕੱਢ ਲੈਂਦੇ। ਤੇ ਬੂਹਾ ਬੰਦ ਕਰਕੇ ਰੋਟੀਆਂ ਪਕਾਣੀਆਂ ਪੈਂਦੀਆਂ, ਫਿਰ ਉਹ ਸੇਕ ਇਕੱਠਾ ਕਰਕੇ ਤੇ ਫਿਰ ਯਕਦਮ ਬੂਹਾ ਖੋਲ ਕੇ ਬਾਹਰ ਕੱਢਣਾ ਪੈਂਦਾ। ਉਸਤਾਦ ਜੇ ਜੀ ਬੂਹਾ ਖੁੱਲਾ ਹੋਵੇ ਤੇ ਫਿਰ ਸੇਕ ਬਾਹਰ ਨਹੀਂ ਜਾਂਦਾ। ਨੋਨੀ ਦਾ ਘਰ ਏਡਾ ਤੰਗ ਵਾ, ਬੰਦਾ ਇਹਨਾਂ ਦੇ ਘਰ ਫੜੇ ਨਾ ਜ਼ਮੀਰ ਨੂੰ ਕਹੂਗਾ ਇੱਥੇ ਖਲੋ ਯਾਰ ਮੈਂ ਹੋ ਕੇ ਆਇਆ, ਤੇ ਜ਼ਮੀਰ ਬਾਹਰ ਰਹਿ ਜਾਂਦਾ ਵਾ। ਮੈਂ ਸਾਇਆ ਵੀ ਨਹੀਂ ਜਾਂਦਾ ਅੰਦਰ, ਤੁਹਾਡਾ ਸਾਇਆ ਹੁੰਦਾ ਨਾ, ਨਹੀਂ। ਇਹ ਕਦੇ ਘਰ ਜਾਓ ਸਾਇਆ ਬਾਹਰ ਖਲੋਤਾ ਰਹਿੰਦਾ, ਇਹਦਾ ਉਹ ਬਾਹਰ ਖਲੋਤਾ ਹੀ ਹਿੱਲੀ ਜਾਂਦਾ, ਜਿੱਧਰ ਨੂੰ ਅੰਦਰ ਹੁੰਦਾ ਨਾ ਉਧਰ ਨੂੰ ਇੰਜ ਹੋਈ ਜਾਂਦਾ। ਉਸਤਾਦ ਇੱਕ ਦਿਨ ਮੈਂ ਉਹਦੇ ਘਰ ਚੱਲਾ ਵਾ, ਬੂਹੇ ਇੰਨਾ ਨੀਵਾਂ ਸੀ, ਮੈਂ ਸਿੱਧਾ ਜਿਹੜਾ ਸਾਇਆ ਇੰਜ ਹੋਇਆ ਥੱਲੇ। ਮੈਂ ਕਿਹਾ ਸਾਇਆ ਬਾਜਾ ਸਿੱਧਾ ਆ ਜਾ, ਕੁਛ ਨਹੀਂ ਹੁੰਦਾ। ਫ੍ਰਿਜ ਚੱਲਣ ਦੀ ਹੈ ਨਾ ਜਦੋਂ, ਫ੍ਰਿਜ ਦਾ ਸੁੱਚ ਕੱਢ ਕੇ ਫਿਰ ਬਾਹਰ ਵਾਲਾ ਪੱਖਾ ਚਲਾਣਾ ਜਿਹੜਾ ਵਿਚਕਾਰ ਲੱਗਾ। ਉਹ ਇਧਰ ਅੱਬੂ ਜੀ ਲੇਟਦੇ ਨੇ, ਮਾਸ਼ਾਅੱਲਾ ਖੁੱਲੀ ਡੁੱਲੀ ਜਗ੍ਹਾ ਵਾ ਮੰਜੀ ਡੱਠਣ ਦੀ, ਤੇ ਉਹ ਇਧਰ ਨੂੰ ਪੱਖਾ ਲਾ ਕੇ ਬਹੁਤ ਖੁੱਲੀ ਡੁੱਲੀ ਜਗ੍ਹਾ ਵਾ ਜਿੱਥੇ ਇੱਕ ਮੰਜੀ ਪੂਰੀ ਆ ਜਾਂਦੀ। ਹਾਂਜੀ ਤੇ ਅੱਬੂ ਜੀ ਇੰਜ ਲੇਟਦੇ ਸੀ। ਨਹੀਂ ਅੱਛਾ, ਮੰਜੀ ਪੂਰੀ ਵਿੱਚ ਜਾਂਦੀ, ਮੰਜੀ ਵਿੱਚੋਂ 2 ਕਰਾਈਆਂ ਨਾ। ਅੱਛਾ ਡਬਲ ਬੈੱਡ। ਹਾਂ ਓਕੇ, ਫਿਰ ਉਹ ਪੱਖਾ ਲੱਗ ਜਾਂਦਾ ਅੱਬੂ ਵੱਲੋਂ। ਹਾਲ ਹੈ। ਆ ਲਓ। ਜੇ ਫ੍ਰਿਜ ਚੱਲਦੀ ਤੇ ਚ ਉਹ ਪੱਖਾ ਲੱਗੇ ਤੇ ਤੈਨੂੰ ਕੀ ਲੱਗਦਾ ਇੰਨਾ ਬਿੱਲ ਤੈਨੂੰ ਕਿਉਂ ਆਇਆ ਤੇਰੇ ਹਿਸਾਬ ਦੇ ਨਾਲ? ਮੇਰੇ ਹਿਸਾਬ ਨਾਲ ਇਹਦੇ ਵਿੱਚੋਂ ਕਿੰਨੀ ਕੁ ਤੁਹਾਡੇ ਨਾਲ ਜ਼ਿਆਦਤੀ ਹੋਈ? 1,12,000 ਦੇ ਵਿੱਚੋਂ ਕਿੰਨਾ ਆਉਣਾ ਚਾਹੀਦਾ ਸੀ? ਸਾਨੂੰ ਆਉਣਾ ਚਾਹੀਦਾ ਸੀ ਕੋਈ 3500 4000। ਓਏ ਅਗਰ ਪਰ ਹੈਡ ਵੀ ਪਾਉਣਾ, ਪਰ ਜੀ ਵੀ ਪਾਉਣ, ਤਾਂ ਵੀ ਤੈਨੂੰ 15-20 ਹਜ਼ਾਰ ਘੱਟ ਕੀਤਾ ਵਾ। ਤੂੰ ਤੇ ਫਰਸ਼ ਵਾਲਾ ਪੱਖਾ ਲਾਓ ਨਾ, ਘੁੰਮ ਕੇ ਕੋ ਚਾਚਾ ਚੱਲਣਾ ਵਾ, ਭਾਈ ਦਾ ਉੱਤੇ ਕੂਲਰ ਘੜਾ ਚੱਲਦਾ ਨਾ, ਇੱਕ ਕੂਲਰ। ਹਾਂਜੀ। ਜਿੱਦਾਂ ਗਰਮੀ ਆ, ਜ਼ਾਹਰੀ ਗੱਲ ਆ, ਉਹ ਬੱਚੇ ਨੂੰ ਚੱਲਦਾ ਹੋਣਾ, ਹਾਂਜੀ। ਉਹਦਾ 4000 ਨਹੀਂ ਹੋਣਾ, ਉਹਦਾ ਜ਼ਿਆਦਾ ਹੁੰਦਾ। ਕੂਲਰ ਇੱਕ ਦਾ ਉਹ ਸਮਝੋ ਤੁਸੀਂ ਟਨ ਦਾ ਨਾਨ ਇਨਵਰਟਰ ਏਸੀ ਲਾਇਆ। ਹਾਂ। ਤੇ ਸਾਡਾ ਪ੍ਰੋਬਲਮ ਕੀ ਆ, ਅਸੀਂ ਸਮਝਦੇ ਆ ਕਿ ਕੂਲਰ ਹੀ ਹੈ ਨਾ, ਕਿਹੜਾ ਏਸੀ ਆ, ਉਹਨੂੰ 24 ਘੰਟੇ ਚਲਾਉਂਦੇ ਆ। ਉਸੇ ਹੀ ਕਪੈਸਿਟੀ ਦਾ ਏਸੀ ਲੱਗਾ ਹੋਇਆ ਤੇ ਅਸੀਂ ਇਹਨੂੰ ਬੰਦ ਕਰ ਦਿਓ, ਬਸ ਠੀਕ ਆ, ਕਮਰਾ ਠੰਡਾ ਹੋ ਗਿਆ, ਬਿੱਲ ਬਹੁਤ ਆ ਜਾਣਾ। ਇਹਦੀ ਉਹ ਕਰੀ ਜਾਂਦੇ ਆ ਅਸੀਂ ਕਿਰਸ, ਏਸੀ ਲੱਗਾ ਹੋਵੇ ਤੇ ਕੂਲਰ ਸੇਮ ਉਹਨੇ ਅੰਪੇਅਰ ਦਾ ਲੱਗਾ, ਤੇ ਅਸੀਂ ਕਹੀ ਜਾਂਦੇ ਆ ਕੋਈ ਨਹੀਂ ਕੂਲਰ ਲੱਗਾ, ਕਿਹੜਾ ਏਸੀ ਹੈ, ਚਲਾਈ ਜੋ, ਪੱਖਾ ਹੀ ਹੈ ਨਾ। ਤੁਸੀਂ ਬਿਲਕੁਲ ਰਾਈਟ ਕਿਹਾ ਮੇਰੇ ਉਹ ਇਸ ਵਜ੍ਹਾ ਤੋਂ ਵੀ ਜ਼ਿਆਦਾ ਚੱਲਦਾ ਹੈ ਕਿ ਏਸੀ ਤੁਸੀਂ 8 ਘੰਟੇ ਚਲਾਉਣੇ, ਕੂਲਰ ਤੁਸੀਂ 16 ਘੰਟੇ ਚਲਾ ਲੈਣੇ। ਉਸਤਾਦ ਜੀ ਕੂਲਰ ਦਾ ਕੱਲੇ ਦੇ ਆਈਸ ਕੂਲਰ ਦਾ 11000 ਬਿੱਲ ਆਇਆ ਵਾ। ਹਾਂਜੀ 35 ਛੋਣਾ ਚਾਹੀਦਾ ਤੈਨੂੰ। ਨਹੀਂ ਉਸਤਾਦ ਜੀ, ਉਹ ਫਿਰ ਨਿਜ਼ਾਮ ਹੀ ਹੈ ਨਾ ਕਿ ਉਹ ਕਿਹੜਾ ਸਾਰੀ ਦਿਨ ਸਾਰਾ ਰਾਤ ਚੱਲਦਾ। ਉਸਤਾਦ ਜੀ ਗਰਮੀ ਕੀ ਹੈ, ਚਬਾਰਿਆਂ 'ਚ ਰਹਿੰਦਾ, ਕਿੰਨਾ ਕੁ ਨਹੀਂ ਚੱਲਦਾ ਹੋਣਾ। ਚੁਬਾਰਿਆਂ 'ਚ ਰਹਿੰਦਾ ਨਾ। ਤਾਂ ਜੀ ਮੈਂ ਨਾ ਇੱਕ ਗੱਲ ਦਾ ਹਿਸਾਬ ਲਾਇਆ ਵੀ ਬਿੱਲ ਕਿਉਂ ਆਇਆ। ਕਿਉਂ? ਇਹ ਤੁਸੀਂ ਕਿਹਾ ਨਾ ਵੀ ਕਿਹੜੀ ਸ਼ੈ ਸੀ ਚੱਲਦੀ ਹੈ ਜਿਹਦੀ ਵਜ੍ਹਾ ਤੋਂ, ਉਹ ਮੈਂ ਹੁਣ ਹਿਸਾਬ ਲਾਇਆ ਵੀ ਮੇਰਾ ਦਿਮਾਗ ਬਹੁਤ ਤੇਜ਼ ਚੱਲਦਾ, ਉਹਦੀ ਵਜ੍ਹਾ ਤੋਂ ਸ਼ਾਇਦ ਨਾ ਆ ਗਿਆ ਹੋਵੇ। ਓਏ ਤੂੰ ਕਿਤੇ ਮੋਬਾਈਲ ਫੋਨ ਬਣਾਇਆ ਵਾ, ਤੂੰ ਅਮੈਰ ਬੈਲ ਵਾ, ਤੂੰ ਕੀ ਮਿਠਾਈ ਤੁਹਾਨੂੰ ਏਸੀ ਤੇਰੇ ਦਾ ਕੀ ਬਣਿਆ?
ਉਸਤਾਦ ਜੀ ਮੈਨੂੰ ਨਾ ਪੁੱਛਿਆ ਕਰੋ, ਤੁਹਾਡੀ ਮਿਹਰਬਾਨੀ। ਨਹੀਂ ਫਿਰ ਵੀ ਕੀ ਬਣਿਆ, ਆ ਗਿਆ ਵਾਪਸ ਲੱਗ ਗਿਆ, ਦੱਸ ਨਾ। ਮੇਰੇ ਜ਼ਖਮਾਂ ਤੇ ਪੂਰਾ ਸ਼ੋਅ ਦੇ ਤੇ ਕੀਤਾ ਸੀ, ਉਹ ਇਹਨਾਂ ਦੇ ਪਤਾ ਲੱਗੇ ਵੀ ਬਣਿਆ ਕੀ। ਜ਼ਖਮਾਂ ਤੇ ਸੀ ਨਾ ਬੋਲੋ। ਕੀ ਹੋਇਆ? 3 ਦਿਨ ਉਸ ਕਰੈਕਟਰ ਨੇ ਏਸੀ ਆਪਣੇ ਕੋਲ ਰੱਖਿਆ, ਕਹਿੰਦੇ ਜੀ ਮੈਂ ਡਰਮ 'ਚ ਭਿਉਂ ਕੇ ਪ੍ਰੈਸ਼ਰ ਦਿੱਤਾ ਹੋਇਆ, ਕਹਿੰਦਾ ਮੈਨੂੰ ਲੀਕੇਜ ਹੈ ਵਾ, ਕਹਿੰਦਾ ਮੇਰੇ ਕੋਲ ਫੜੀ ਨਹੀਂ ਜਾ ਰਹੀ। ਹਾਂਜੀ ਕਿਦਾਂ 3 ਦਿਨਾਂ ਬਾਅਦ ਮੈਂ ਭਲਾ ਫੋਨ ਕੀਤਾ, ਮੈਂ ਕਿਹਾ ਖੁਦਾ ਦਾ ਵਾਸਤਾ ਮੈਂ ਤੈਨੂੰ ਪੈਸੇ ਵੀ ਛੱਡੇ, ਜਿਹੜੀ ਮਜ਼ਦੂਰੀ ਤੁਸੀਂ 5000 ਤਾਂ ਮੈਂ ਹਰ 'ਚ ਛੱਡੀ, ਏਸੀ ਮੇਰੇ ਘਰ ਪਹੁੰਚਾ ਦੇ, ਮੈਂ ਕਿਤੇ ਹੋਰ ਕੋਈ ਚੈੱਕ ਕਰਵਾ ਲੂੰਗਾ। ਹਾਂ ਜੀ, ਤੇ ਤੁਸੀਂ ਕਿਸੇ ਹੋਰ ਕਦੇ ਬੰਦੇ ਕੋ ਜਾਓ, ਅੱਜ ਕੱਲ ਰਸ਼ ਵੀ ਬੜਾ ਨਾ। ਹਾਂਜੀ ਨਾ ਬੰਦੇ ਲੱਭਣ ਨਹੀਂ ਡੇ। ਹਾਂਜੀ, ਤਾਈ ਵਿੱਚ ਬਹੁਤੇ ਹੋ ਗਏ, ਜਿੱਦਾਂ ਕਸਾਈ ਨਹੀਂ ਹੁੰਦੇ ਵੱਡੀ, ਤੇ ਇਦਾਂ ਤਾਈ ਬਹੁਤੇ ਹੋ ਗਏ ਵਿੱਚ, ਐਵੇਂ ਫੜ ਲੈਂਦੇ ਸੀ, ਪਤਾ ਹੁੰਦਾ ਨਹੀਂ ਉਹਨਾਂ ਨੂੰ। ਹਰ ਕਾਰੋਬਾਰ ਜਿਹੜਾ ਨਾ ਕੰਮ, ਸਾਈਕਲਾਂ ਦਾ ਹੋਵੇ, ਕੋਈ ਇਲੈਕਟ੍ਰੀਸ਼ੀਅਨ ਦਾ ਹੋਵੇ, ਕੋਈ ਇਹ ਉਹ, ਕੁਝ ਮਿਸਤਰੀ ਹੁੰਦੇ ਨੇ, ਕੁਝ ਫਾਲਟ ਐਸੇ ਹੁੰਦੇ ਨੇ ਜਿਹੜੇ ਡੀਪਲੀ ਚਲੇ ਜਾਂਦੇ ਨੇ, ਮਤਲਬ ਬਹੁਤ ਕਾਰੀਗਰ ਆਦਮੀ ਜਿਹਦੇ ਐਕਸਪੀਰੀਅੰਸ ਚ 15 20 25 30 ਸਾਲ ਹੋਣਗੇ ਨਾ, ਹਾਂਜੀ ਹਾਂਜੀ ਉਹ ਉਹਨੂੰ ਫੜੇਗਾ। ਜਿਹੜੇ 6 ਮਹੀਨੇ ਉਹਦੇ ਕੋਲ ਸ਼ਾਗਿਰਦੀ ਕਰਕੇ ਲਾ ਕੇ ਆਪਣੀ ਦੁਕਾਨ ਪਾ ਲੈਂਦੇ ਨੇ ਨਾ, ਉਹਨਾਂ ਨੂੰ ਉਤਲਾ ਕੰਮ ਪਤਾ ਹੁੰਦਾ ਬਸ। ਹਾਂਜੀ ਸਹੀ ਗੱਲ ਹੈ। ਕਿ ਏਸੀ ਦੀ ਗੈਸ ਭਰਤੀ, ਏਸੀ ਦਾ ਆ ਤੇਜ਼ ਕਰਤਾ, ਕੰਪਰੈਸਰ ਪੂਰਾ ਬਦਲਤਾ, ਓਵਰਆਲ ਕਰਦਾ। ਜਦੋਂ ਆਉਂਦਾ ਨਾ ਇਦਾਂ ਦਾ ਪੰਗਾ ਕੋਈ ਵੀ, ਇਹ ਹਰ ਕੰਮ ਚ ਹੁੰਦਾ, ਆਹੋ ਸਾਰੀ ਗੱਲ। ਠੀਕ ਹੈ ਨਾ। ਉਦੋਂ ਫਿਰ ਖਾਸ ਬੰਦੇ ਹੁੰਦੇ ਨੇ ਮਕੈਨਿਕ, ਹਾਂਜੀ ਕੰਮ ਆਉਂਦੇ। ਉਹ ਜਿਹੜਾ ਬੰਦਾ ਯਾਰ ਮੈਂ ਤੁਹਾਨੂੰ ਗੱਲ ਸੁਣਾਉਣਾ, ਗੱਡੀ ਸੀ ਮੇਰੇ ਕੋ, ਉਸਤਾਦ ਜੀ ਉਹਨੇ ਨਾ, ਉਹਦੀ ਸੱਜੀ ਸਾਈਡ ਤੋਂ ਇੱਕ ਆਵਾਜ਼ ਆਉਂਦੀ ਸੀ, ਮਤਲਬ ਨਾ ਉਹ ਕੜਕ ਕੜਕ ਇੰਜ ਦੀ। ਅੱਛਾ ਉਸਤਾਦ ਜੀ ਪੂਰੇ ਫੈਸਲਾਬਾਦ ਦੇ ਗੱਡੀਆਂ ਦੇ ਮਿਸਤਰੀਆਂ ਨੇ ਬੈਰੰਗ ਬਦਲ, ਸ਼ਾਖ ਫਲਾਣਾ, ਹਰ ਕੰਮ ਕਰ ਲਿਆ। ਨਹੀਂ ਸਮਝ ਆ ਰਹੀ ਕਿਸੇ, ਟਾਇਰ ਬਦਲਾ ਲਏ ਅੱਛਾ, ਕਿ ਟਾਇਰਾਂ ਦੀ ਨਾ ਹੋਵੇ, ਕਿ ਉਹਦੀ ਹੱਬ ਦੀ, ਮਤਲਬ ਜੋ ਕਿਸੇ ਨੇ ਕਿਹਾ। ਅਖੀਰ ਫਿਰ ਇੱਕ ਬੰਦੇ ਨੇ ਕਿਹਾ ਕਿ ਸਾਜੀ ਕੁਝ ਨਾਲ ਇੱਕ ਬੰਦਾ ਵਾ। ਹਲੋ ਅੱਛਾ ਹਾਂਜੀ, ਸਪੈਸ਼ਲ ਉਹਨਾਂ ਨੇ ਇੱਥੇ ਬੁਲਾਇਆ, ਦਫ਼ਤਰ ਦੇ ਵਿੱਚ ਆਏ ਸੀ 2 ਜਣੇ, ਵੀਜ਼ਲ ਗੱਡੀ ਸੀ ਜਿਹੜੀ। ਹਾਂਜੀ ਯਾਦ ਆ ਗਿਆ। ਆਏ ਸੀ ਉਹ ਸਾਰਿਆਂ ਨੇ ਦੇਖਿਆ, ਠਹਿਰ ਜਾਓ। ਰਾਤ ਦੇ 12-1 ਵਜੇ ਉਹ ਬੰਦਾ ਆਇਆ, ਉਹਨੂੰ ਮੈਂ ਦੱਸਿਆ, ਮੈਂ ਕਿਹਾ ਜੀ ਇਹ ਮਸਲਾ ਇਸ ਤਰ੍ਹਾਂ, ਇਹ ਆ ਦੀ ਸੱਜੀ ਸਾਈਡ ਤੋਂ ਨਾ ਕੋਈ ਰੌਲਾ ਵਾ। ਉਹਨੇ ਕਿਹਾ ਜੀ ਕੋਈ ਕੱਪੜਾ ਦਿਓ, ਚਟਾਈ ਟੈਪ। ਚਟਾਈ ਦਿੱਤੀ, ਉਹ ਥੱਲੇ ਵੜਿਆ, ਥੱਲੇ ਵੜ ਗਿਆ, ਬੰਦ ਉਹ ਹੱਬ ਦੇ ਅੰਦਰ ਕੋਈ ਚੀਜ਼ ਸੀ, ਉਹਦੇ ਅੰਦਰ ਕੋਈ ਸਿਸਟਮ ਸੀ, ਉਹਦੇ ਵਿੱਚ ਕਿਤੇ ਨਾ 3 ਕੁ ਚੀਜ਼ਾਂ ਹੁੰਦੀਆਂ ਨੇ ਇੰਜ ਲੱਗੀਆਂ ਇੱਕ ਬੈਲੈਂਸ 'ਚ। ਠੀਕ ਹੈ ਜੀ, ਜਿਹੜਾ ਬੰਦਾ ਸੋਚ ਵੀ ਨਹੀਂ ਸਕਦਾ ਆਮ ਬੰਦਾ ਕਿ ਵੀ ਇੱਥੇ ਜਾ ਕੇ ਅੰਦਰ ਵੀ ਕੋਈ ਚੀਜ਼ ਹੋ ਸਕਦੀ, ਮਤਲਬ ਬਾਹਰੋਂ ਚੀਜ਼ਾਂ ਬਦਲ ਦਿੱਤੀਆਂ ਸਾਰੀਆਂ, ਕੋਈ ਇਦਾਂ ਦਾ ਸਿਸਟਮ ਸੀ। ਉਹਨੇ ਕਿਹਾ ਜੀ ਮੈਨੂੰ ਉਹਨੂੰ ਆਹ ਔਜ਼ਾਰ ਚਾਹੀਦੇ ਆ, ਇੱਥੇ ਰੌਲਾ। ਸਵੇਰੇ ਅਸੀਂ ਚਲੇ ਗਏ ਇੱਕ ਮਕੈਨਿਕ ਦੇ ਕੋਲ, ਅੱਛਾ ਉਹ ਵੀ ਕਹੇ ਭਾਜੀ ਨਹੀਂ ਠੀਕ ਆ, ਸਾਰਾ ਕੁਝ ਓਕੇ ਆ, ਇਹ ਉਹ ਠੀਕ ਆ। ਉਹ ਕਹੇ ਨਹੀਂ ਜੀ ਆਹ ਖੋਲਣਾ, ਕਹਿੰਦਾ ਯਾਰ ਉਹ ਕੀ ਖੋਲਣਾ, ਉਹਦੇ ਇੱਕ ਚੀਜ਼ ਬੰਦ ਆ, ਪੈਕ ਆ, ਹਰ ਚੀਜ਼ ਉਹ ਪੂਰੀ ਖਰਾਬ ਹੋ ਸਕਦੀ ਹੈ, ਇਹ ਉਹ ਬਦਲ ਦੇਣੇ। ਉਹਨੇ ਕਿਹਾ ਨਹੀਂ ਇਹਦੇ ਵਿੱਚ ਰੌਲਾ ਵਾ। ਉਹਨੇ ਭੈਣ ਖੋਲਿਆ, ਸਾਰਾ ਕੁਝ ਬਾਹਰ ਕੱਢ ਲਿਆ। ਮਿਸਤਰੀ ਜਿਹੜੇ ਉੱਥੇ ਦੇ ਸੀ, ਜਿਹੜੀ ਵਰਕਸ਼ਾਪ 'ਚ ਅਸੀਂ ਔਜ਼ਾਰ ਲੈਣ ਗਏ ਸੀ, ਉੱਥੇ ਫਿਰ ਅਸੀਂ ਗੱਡੀ ਲੈ ਗਏ। ਉਹਨੇ ਜਦੋਂ ਸਾਰਾ ਖੋਲਿਆ, ਭੈਣ ਖੋਲ ਕੇ ਉਹਨੇ ਜਦੋਂ ਉਹ ਚੁੱਕਿਆ ਨਾ ਉਤੋਂ, ਤੇ ਉਹ 3 ਜਿਹੜੀਆਂ ਹੁੰਦੀਆਂ ਨਾ, ਉਹਨਾਂ 'ਚੋਂ ਇੱਕ ਟੁੱਟ ਕੇ ਤੇ ਚੂਰ ਭੂਰ ਰਹੀ ਸੀ। ਉਹਨੇ ਕੁਝ ਪੁਰਜੇ ਕੁਝ ਦਾ 3 ਚੀਜ਼ਾਂ ਸੀ ਕੋਈ, ਇੱਕ ਉਹਨਾਂ ਦੇ ਵਿੱਚੋਂ ਟੁੱਟੀ ਸੀ। ਸਾਰਿਆਂ ਨੂੰ ਹੈਰਾਨ ਕਰਤਾ, ਉਹਨੇ ਮੈਨੂੰ ਵੀ ਹੈਰਾਨ ਕਰਤਾ। ਮੈਂ ਕਿਹਾ ਉਸਤਾਦ ਤੂੰ ਬੰਦ ਇੰਨੀ ਅੰਦਰ, ਤੈਨੂੰ ਕਿੱਦਾਂ ਪਤਾ ਲੱਗ ਗਿਆ ਕਿ ਉਹਦੇ ਅੰਦਰ ਇਹ ਬਹੁਤ। ਤੇ ਗੱਲ ਇਹ ਹੈ ਕਿ ਇਦਾਂ ਹੀ ਏਸੀ ਠੀਕ ਹੈ ਨਾ। ਹੁਣ ਇੱਕ ਬੰਦੇ ਨੇ ਸਾਲ ਲਾਇਆ ਕਾਰਾਂ ਦੇ ਮਕੈਨਿਕੀ ਤੇ, ਉਹਨੇ ਆਪਣੀ ਦੁਕਾਨ ਪਾ ਲਈ, ਉਹਨੂੰ ਕੀ ਸਮਝ ਆਉਣੀ? ਉਹਨੂੰ ਕੀ ਸਮਝ ਆਉਣੀ? ਉਸਤਾਦ ਜੀ ਸਾਡੇ ਇਸ ਇੰਨਾ ਕੁ ਵੱਡਾ ਜ਼ੁਲਮ ਕਰਦੇ ਨੇ ਨਾ ਇਹ ਜਿਹੜੇ ਮਿਸਤਰੀ ਇਦਾਂ ਦੇ, ਜਿਨ੍ਹਾਂ ਨੇ 6-6 ਮਹੀਨੇ ਲਾਏ ਨੇ, ਸਾਲ ਲਾਇਆ ਬਸ, ਏਦਾਂ ਹੀ। ਠੀਕ ਹੈ ਨਾ। ਤੇ ਮਿਸਤਰੀ ਆ ਵੀ 8 ਸਾਲ ਦਾ ਵਾ, ਤੇ ਉਹਦੇ ਮਾਂ ਪਿਓ ਨੇ ਉਹਨੂੰ ਪਾਤਾ ਕਿਤੇ ਕਾਰ ਮਕੈਨਿਕ ਕੋ, 9 ਸਾਲ ਦਾ 10 ਸਾਲ ਦਾ ਪਾਤਾ। ਉਹ 40 ਸਾਲ ਦਾ ਹੋ ਗਿਆ ਉਸੇ ਫੀਲਡ 'ਚ। ਉਹਨੇ ਕੀ ਵੇਖਿਆ ਹੋਏਗਾ, ਕਿਹੜੇ ਨੁਕਸ ਵੇਖੇ ਹੋਣਗੇ, ਸਾਰੀ ਜ਼ਿੰਦਗੀ ਨਿਕਲ ਗਈ ਉਹਦੀ ਜੀ। ਇੱਕ ਬੰਦਾ ਕੰਮ ਤੇ ਪਿਆ ਵਾ, ਉਹਨੇ 6 ਮਹੀਨੇ ਲਾ ਕੇ ਉਹਨੇ ਦੁਕਾਨ ਪਾ ਲਈ ਆਪਣੀ ਮਕੈਨਿਕੀ ਦੀ, ਔਜ਼ਾਰ ਲਿਆ ਕੇ। ਏਦਾਂ ਹੀ ਆ। ਉਹਨੂੰ ਹੁਣ ਇਹ ਪਤਾ ਵਾ ਵੀ ਨਟ ਇੱਥੋਂ ਕੱਸਣਾ ਵਾ, ਅੱਛਾ ਆਹ ਬਦਲ ਦੇਣਾ। ਸਭ ਤੋਂ ਵੱਡਾ ਜ਼ੁਲਮ ਕੀ ਕਰਦੇ ਨੇ, ਨਹੀਂ ਨਾ ਜਦੋਂ ਸਮਝ ਆਉਂਦੀ, ਆਪ ਤਾਈ ਹੁੰਦੇ ਨੇ, ਨਹੀਂ ਨਾ ਸਮਝ ਆਉਂਦੀ। ਇੱਕ ਪੁਰਜ਼ਾ ਵਾ 4000 ਰੁਪਏ ਦਾ, ਉਹਦੇ ਅੰਦਰ ਇੱਕ ਚੀਜ਼ ਪੈਣੀ 7 ਰੁਪਏ ਦੀ। ਉਹਨਾਂ ਨੂੰ 7 ਰੁਪਏ ਵਾਲੀ ਚੀਜ਼ ਦਾ ਪਤਾ ਹੀ ਨਹੀਂ। ਉਹਨਾਂ ਨੇ ਕਹਿਣਾ ਜੀ ਇਹ ਨਵਾਂ ਪੈਣਾ 7000 ਵਾਲਾ, ਏਦਾਂ ਹੀ ਉਹਨਾਂ ਨੇ ਉਹ 7 ਵਾਲਾ ਨਵਾਂ ਪਾ ਦੇਣਾ। ਸਹੀ ਗੱਲ। ਜਿਹਦੀ ਮਿਸਾਲ ਇਹ ਆ ਕਿ ਸਾਡੇ ਐਡੀਟਿੰਗ ਰੂਮ 'ਚ ਏਸੀ ਲੱਗਾ, ਏਸੀ ਕੂਲਿੰਗ ਛੱਡ ਗਿਆ, ਗੈਸ ਚੈੱਕ ਕਰਾਈ, ਸਾਰਾ ਕੁਝ। ਉਹਨਾਂ ਨੇ ਕਿਹਾ ਜੀ ਦੀ ਕਿੱਟ ਖਰਾਬ ਹੋ ਗਈ 14000 ਰੁਪਏ ਦੀ, ਪੂਰੀ ਕਿੱਟ ਦੀ ਖਰਾਬ ਹੋ ਗਈ, ਇਹ ਨਵੀਂ ਪੈਣੀ ਜੀ 14000। ਇੱਕ ਬੰਦਾ ਹੋਰ ਬੁਲਾਇਆ ਰਾਤ ਨੂੰ,
ਅੱਛਾ ਠੀਕ ਹੈ ਜੀ, ਹਾਫਿਜ਼ ਸਾਹਿਬ ਆਪਣੇ ਲੈ ਕੇ ਆਏ ਹਾਂਜੀ, ਸੀ, ਹਾਂਜੀ। ਅੱਲਾਹ ਉਹਨਾਂ ਦੀ ਜ਼ਿੰਦਗੀ ਕਰੇ। ਆਮੀਨ। ਉਹ ਲੈ ਕੇ ਆਏ ਉਹਨਾਂ ਨੂੰ, ਜਨਾਬ ਜੀ ਉਹ ਬੰਦਾ ਅੰਦਰ ਗਿਆ, ਉਹਨੇ ਅੱਧਾ ਘੰਟਾ ਲਾਇਆ, ਉਹਨੇ ਕਿਹਾ ਜੀ ਮੈਂ ਕੋਸ਼ਿਸ਼ ਕਰ ਰਿਹਾ ਕਿ ਜਿੱਥੇ ਸਰਕਟ 'ਚ ਪ੍ਰੋਬਲਮ ਆਣਾ ਮੈਂ ਉਹ ਪੁਰਜ਼ਾ ਬਦਲ ਦੇ। ਅੱਛਾ 1 ਘੰਟੇ ਬਾਅਦ ਉਸ ਬੰਦੇ ਨੇ ਏਸੀ ਚਲਾਤਾ ਤੇ ਰੁਪਈਆ ਉਹਨੇ 1500 ਲਿਆ। ਮੈਂ ਆਪ ਖੁਸ਼ੀ ਨਾਲ ਦਿੱਤਾ 1500, ਵਾਹ ਵਾਹ ਉਹਨਾਂ ਨੇ 1000 ਮੰਗਿਆ, ਮੈਂ 500 ਵੱਧ ਦਿੱਤਾ। ਕਿੱਥੇ 14000 ਤੇ ਕਿੱਥੇ ਉਹੀ ਕਿੱਟ ਕਿੰਨੀ ਦੇਰ ਹੋ ਗਈ ਇਸ ਗੱਲ ਨੂੰ? 2-2.5 ਮਹੀਨੇ ਹੋ ਗਏ। ਹਾਂਜੀ ਚੱਲੇ ਤੱਕ ਚੱਲ ਹੁਣ ਜਿਹਨੇ ਕਿਹਾ ਸੀ ਇਹ ਪੂਰੀ ਕਿੱਟ ਪੈਣੀ ਹੈ, ਉਹਦਾ ਨੌਲੇਜ ਉਹਨਾਂ ਹੀ ਸੀ ਸਿਰਫ, ਹਾਂਜੀ ਉਹਨੂੰ ਅੱਗੇ ਪਤਾ ਹੀ ਨਹੀਂ ਸੀ। ਪਤਾ ਨਹੀਂ ਸੀ। ਔਰ ਜਿਹੜੇ ਇਦਾਂ ਦੇ ਮੇਰੇ ਭਰਾ ਨੇ ਜਿਹੜੇ ਸਰ, ਉਹ ਕਿਹਾ ਉਹਦੀ ਪਕੜ ਨਹੀਂ ਹੋਣੀ ਉਹਨਾਂ ਨੂੰ ਉਸਤਾਦ ਜੀ ਸਹੀ ਗੱਲ ਹੈ। ਕਿ ਤੁਸੀਂ ਅਤਾਈ ਹੋ ਕੇ, ਮੈਨੂੰ ਕੀ ਪਤਾ ਯਾਰ, ਮੈਨੂੰ ਤੂੰ ਕਹਿ ਦੇ ਖਰਾਬ ਆ ਮੈਂ ਤੇ ਪਵਾ ਲੈਣਾ। ਮੈਂ ਕਹਿੰਦਾ ਯਾਰ ਕਿੱਟ ਸੜ ਗਈ ਯਾਰ, ਏਸੀ ਦੀ ਪੂਰੀ ਕਿੱਟ ਸੜ ਗਈ। ਕਿੱਟ ਸੜ ਗਈ ਜੋ ਭਾਜੀ ਉਹ 14000 ਦਾ ਪਵਾ ਲਓ ਯਾਰ, ਕਿੱਟ ਸੜ ਗਈ ਸੀ। ਹੋਰ ਇੱਕ ਬੰਦਾ ਆਇਆ, ਉਹਨੇ ਕਿਹਾ ਕਿੱਟ, ਉਹਨੇ ਲਾ ਕੇ ਉਹਨੇ ਬਰੀਕੀ ਨਾਲ ਚੈੱਕ ਕੀਤਾ, ਉਹਨੇ ਕਿਹਾ ਕਿੱਟ, ਪੂਰੀ ਕਿੱਟ ਜਿਹੜੀ ਲੱਗੀ ਉਹਦੇ ਅੰਦਰ ਆ ਇੱਕ ਪੁਰਜ਼ਾ ਸੜਿਆ ਸੀ ਪੈ, ਔਰ ਬਾਹਰੋਂ ਲੈ ਕੇ ਵੀ ਕੁਝ ਨਹੀਂ ਆਇਆ ਉਹ, ਅੰਦਰ ਹੀ ਕਰ ਗਿਆ ਅੱਜ ਉਹਦੇ ਕੋਲ ਹੀ ਸੀ ਕੋਈ ਚੀਜ਼ ਐਸੀ, ਕਰੰਟ ਦਾ ਹਿਸਾਬ। ਉਹਨੇ ਚਲਾਇਆ ਐਸੀ ਕੂਲਿੰਗ ਕਰਨ ਲੱਗ ਪਿਆ। ਉਦੋਂ ਦੀ ਕਰਨ 2.5 ਮਹੀਨੇ ਹੋ ਗਏ। ਬਹੁਤ ਸ਼ੁਕਰ ਹੈ ਕੋਲ। ਵਾਲੇ ਤੇ ਉਸਤਾਦ ਜੀ ਮੈਂ ਤੁਹਾਨੂੰ ਅਰਜ਼ ਕਰਨਾ ਚਾਹ ਰਿਹਾ ਕਿ ਮੇਰੀ 70 ਨਾ, ਮੈਂ ਇੰਜ ਕਰਕੇ ਅਗਲੇ ਚੱਕਰ ਚੋਂ ਕੜ ਕੜ ਦੀ ਆਵਾਜ਼ ਆਵੇ ਮੈਨੂੰ, ਮੈਂ ਲੈ ਕੇ ਜਾ ਸਕਾਂ। ਅੱਛਾ ਮੇਰਾ ਖਿਆਲ ਜਿਹੜੀ ਜਿੰਨੀ ਮੈਂ ਗੱਲ ਸੁਣਾਈ ਨਾ, ਇੰਨੀ ਗੱਲ ਨਾ ਪਹੁੰਚ ਗਈ ਨਹੀਂ ਆਵਾਮ ਨੂੰ, ਸਮਝ ਆ ਗਈ। ਹਾਂਜੀ ਬਾਕੀ ਉਹਨਾਂ ਨੇ ਐਕਸਟਰਾ ਹੀ ਗੱਲਾਂ ਚਲੋ ਫਿਰ ਬਿੱਲ ਅੱਛਾ ਜੀ ਤੁਸੀਂ ਆਪਣਾ ਉਹ ਤਾਂ ਬਿੱਲ ਪੜਦੇ ਹੋ ਨਾ, ਅੱਲਾ ਖਾਰ ਕੇ ਘਰੋਂ ਬਿੱਲ ਪੜਾਉਣ ਲਿਆ, ਅਰਬੀ ਚ ਆ ਗਿਆ ਉਹਨੂੰ ਬਿੱਲ ਪੜਦੇ ਹੋ। ਇਹ ਛੋਟੇ ਰੋਲੇ ਮੋਗੇ ਹੋਣ ਤੇ ਜੀ ਅਸੀਂ ਆਪਣਾ ਮੁੱਦਾ ਨਹੀਂ, ਮੈਂ ਫਿਰ ਇਕੱਠਾ ਕੋਈ ਫੈਸਲਾ ਕਰ ਦੇਣਾ ਵੀ ਇਹਨਾਂ ਦਾ ਕੀ ਹਿਸਾਬ ਕਰਨਾ, ਕੋਈ ਹੋਰ ਸਾਰੇ ਨਹੀਂ, ਇਹ ਛੋਟੇ ਰੋਲੇ ਮੋਗੇ ਤੇ ਅਸੀਂ ਆਪਣਾ ਮੁੱਦਾ ਵੀ ਬਿਆਨ ਕਰੀ। ਅੱਛਾ ਤੇਰਾ ਵੀ ਮੁੱਦਾ? ਹਾਂਜੀ ਆ ਛੋਟੇ ਡਾਊਨ ਦਾ ਕੋਈ ਬਿੱਲ ਮੈਨੂੰ ਦੇ ਗਿਆ ਇੱਧਰ। ਛੋਟਾ ਬਿੱਲ ਕਿਹਦਾ ਛੋਟਾ? ਆਹੋ ਬਿੱਲ ਅੱਜ ਕੱਲ ਛੋਟੇ ਆ ਰਹੇ ਨੇ। ਕਿਤੇ ਛੋਟੇ ਡੋਨ ਦਾ ਬਿੱਲ ਮੈਨੂੰ ਦੇ ਕੇ ਬਿੱਲ ਘਟਾ ਦੇ ਉਹਨਾਂ ਨੇ। 61228 ਨਾਰਮਲ ਆ ਜੀ, ਤੇ 66800 ਹੈਲੋ ਜੁਰਮਾਨੇ ਤੋਂ ਬਾਅਦ ਹੈ। ਇਹਨੂੰ ਇੰਨਾ ਬਿੱਲ ਭਲਾ ਕਾਹਦਾ ਆਇਆ ਜੀ? ਇਹਦੀ ਬੇਗਮ ਦੀ ਜ਼ੁਬਾਨ ਦਾ ਸਾਰੀ ਬਾਪਟਾ ਤੇ ਆ। ਹਾਂਜੀ ਭਾਬੀ ਦੀ ਜ਼ੁਬਾਨ ਚ ਚੱਲਦੀ ਆ, ਨਾਲੇ ਫੋਨ ਬਹੁਤ ਇਸਤੇਮਾਲ ਹੁੰਦਾ ਤੇਰੇ ਘਰ। ਕੀ ਨਹੀਂ, ਤਾਜੀ ਰੋਟੀ ਵੀ ਮੈਂ ਇੱਥੋਂ ਖਾਂਦਾ ਵਾਂ, ਏਸੀ ਵੀ ਮੈਂ ਇੱਥੇ ਝੋੜਦਾ ਸਾਰਾ ਨਿਜ਼ਾਮ। ਇਹ ਕਿੱਦਾਂ ਆ ਗਿਆ ਇੰਨਾ ਬਿੱਲ ਕਾਰਡ? ਯਾਰ ਤੂੰ ਤੇ ਇੱਥੇ ਇਹਨਾਂ ਨੂੰ ਪਿੱਛੋਂ ਨਹੀਂ ਆਉਂਦੇ, ਕੋਈ ਭਰਾ ਆ ਗਏ, ਤਾਏ ਚਾਚੇ ਸਾਰੇ ਘਰ ਹੀ ਹੁੰਦੇ ਤੇਰੇ ਕੋਲ, ਉਹ ਪੱਖੇ ਚਲਾਉਂਦੇ ਹੋਣੇ। ਏਸੀ ਕਿੰਨੇ ਲੱਗੇ ਤੇਰੇ ਘਰ? ਕੋਈ ਨਹੀਂ, ਪੱਖੇ ਕਿੰਨੇ ਲੱਗੇ? ਇੱਕ ਬਸ, ਉਹ ਵੀ ਪਿਛਲੇ ਕਮਰੇ 'ਚ। ਅਗਲੇ 'ਚ ਕਿਉਂ ਨਹੀਂ ਲਵਾਇਆ? ਹਿੰਮਤ ਹੀ ਹੈ ਨਹੀਂ ਸਾਡੀ ਲਵਾਉਣ ਦੀ। ਅੱਛਾ ਉਹ ਹਿੰਮਤ ਕੀ ਇਦਾਂ ਚੱਕ ਕੇ ਜ਼ੋਰ ਨਾਲ ਤੇ ਸਾਰੀ ਮੈਂ ਤੁਹਾਨੂੰ ਦੱਸਦਾ, ਇਹ ਇਲੈਕਟ੍ਰੋਨਿਕ ਚੀਜ਼ਾਂ ਨਾ ਨਹੀਂ ਉਹ ਤਾਂ ਪਹਿਲੇ ਸੁਣ ਲੈ, ਪੱਖਾ ਲਵਾਉਣਾ ਕਿੱਦਾਂ ਜੀ? ਹਿੰਮਤ ਕਿੱਦਾਂ ਚਾਹੀਦੀ ਪੱਖਾ ਲਾਉਣ ਦੀ? ਟੋਕ ਕੇ ਕਹਿੰਦਾ ਆਇਆ ਕਰਕੇ। ਹਿੰਮਤ ਤੇ ਕੀ ਚਾਹੀਦੀ, ਇਦਾਂ ਜ਼ੋਰ ਮਾਰ ਕੇ ਚੱਕ ਕੇ ਉੱਤੇ ਟੰਗ ਦੇ, ਇਹ ਚ ਕਾਹਦੀ ਹਿੰਮਤ ਸੀ? ਆਹ ਅੱਛਾ, ਜਿੱਦਾਂ ਸ਼ਾਮ 5 ਵਜੇ ਤੋਂ ਬਾਅਦ ਮੰਜੇ ਨਹੀਂ ਬਾਹਰ ਕਰਦੇ, ਇਹ ਛੱਤ ਵਾਲਾ ਪੱਖਾ ਵੀ ਬਾਹਰ ਕਰ ਲੈਂਦੇ, ਨਹੀਂ ਕਰਦੇ। ਇੱਕ ਫਰਸ਼ੀ ਪੱਖਾ, ਉਹ ਵੀ ਨਾਲ ਹੋਏਗਾ ਬਾਹਰ ਆਈ ਬਾਬਾ ਇੱਕ ਜੀ। ਫਰਸ਼ੀ ਪੱਖਾ ਜੀ, ਇੱਕ ਪੰਪ ਵਾ, ਉਹਦੇ ਲਈ ਬੈਰਿੰਗ ਇੱਕ ਜਾਮ ਹੋਇਆ, ਇੱਕ ਚੱਲਦਾ ਬਸ। ਉਹ ਪੰਪ ਵਾਲਾ ਕਿੱਦਾਂ ਦਾ ਵਾ? ਇਹ ਵੀ ਬੜਾ ਰੌਲਾ ਹੁੰਦਾ ਜੀ, ਇਹਦੀ ਵਜ੍ਹਾ ਤੋਂ ਸਾਡੇ ਕਈ ਐਸੇ ਮਸ਼ੀਨੀਆਂ ਸ਼ਾਰਟ ਆ, ਉਹ ਡਾਇਰੈਕਟ ਹੋਈਆਂ ਨੇ, ਬੱਤੀ ਬਹੁਤ ਖਿੱਚ ਰਹੀਆਂ ਨੇ। ਇਹਦਾ ਬੱਤੀ ਜਾਏ ਖਿੱਚਦਾ ਜੀ। ਹਾਂਜੀ ਹਾਂ ਫਾਲਟ ਕੋ ਪੈ ਜਾਂਦਾ ਵਾ ਤੇ ਉਹ ਹੋ ਜਾਂਦਾ ਕੰਮ। ਇਹਦੇ ਕੋਲ ਜਿਹੜਾ ਪੰਪ ਵਾ ਨਾ, ਉਹ 'ਚ ਪੂਰੀ ਨੀਲੀ ਕਹਿਣ ਪਾਓ ਤਾਂ ਫੇਰ ਅੱਧੀ ਕਹਿਣ ਦਿੰਦਾ ਕੱਢ ਕੇ। ਅੱਧੀ ਆਪ ਰੱਖ ਜਾਂਦਾ, ਅੱਧੀ ਔਖੇ ਵੇਲੇ ਲਈ ਸੰਭਾਲ ਲੈਂਦੀ। ਵਾਸ਼ਿੰਗ ਮਸ਼ੀਨ ਆ, ਡਰਾਇਰ ਆ ਜੀ। ਹੈ ਅੱਛਾ ਡਰਾਇਰ ਵੀ ਆ, ਵਾਸ਼ਿੰਗ ਮਸ਼ੀਨ ਹਾਂਜੀ, ਨਹੀਂ, ਵਾਸ਼ਿੰਗ ਮਸ਼ੀਨ ਆ ਤੇ ਜੂਸਰ ਮਸ਼ੀਨ। ਫ੍ਰਿਜ ਵਾ। ਹਾਂਜੀ, ਅਕਸਰ ਮੈਂ ਜਾ ਕੇ ਸ਼ੋਅ ਕਰਕੇ ਫਾਲਤੂ ਦਾ ਜੂਸ ਪੀਣਾ ਹੁੰਦਾ ਜਾ। ਫ੍ਰਿਜ ਫ੍ਰਿਜ ਵੀ ਹੈਗੀ ਸਾਜੀ ਨਾਲੇ। ਹਾਂ ਫ੍ਰਿਜ LCD 32 ਇੰਚ ਦੀ ਸੈਮਸੰਗ ਦੀ। ਕਹਿੰਦਾ ਮੈਂ ਜਾ ਕੇ ਫਾਲਸੇ ਦਾ ਜੂਸ ਵੇਚਣਾ, 66000 ਬਿੱਲ ਆ ਤੇ ਬੱਚੇ ਵੇਚਣੇ ਲਾਏ ਨੇ। OLX ਤੇ ਹਾਂਜੀ ਉਹ ਲੈ ਤੇ ਲੋਕੀ ਬੱਚੇ ਵੇਖ ਵੇਖ ਕੇ ਨੇ 600 ਰੁਪਏ ਦੇਾਂਗੇ ਭਾਜੀ ਬਸ। ਸਾਧ ਉਹਨਾਂ ਦੇ ਅੱਗੇ ਰੱਖਦਾ ਤਰ ਜਾਣਾ, ਹੁਣ ਟੈਨਸ਼ਨ ਨਹੀਂ ਕੋਈ। ਯਾਰ ਉਹ ਆਪਣਾ ਹੁਣ ਆਪਣਾ ਦਿਲ ਕਰੇ ਕੱਢ ਲੈਣਾ, ਵੇਖੋ ਮੇਰਾ ਕੀ ਲਾਉਣਾ। ਜਿੰਨਾ ਦਫ਼ਤਰ 5 ਤੇ ਏਸੀ ਚੱਲ ਰਿਹਾ ਹੈ, ਅੱਜ ਕੋਲ 2 ਲੱਖ ਰੁਪਏ ਆਇਆ ਕਿ 1,98,000। ਹੁਣ ਸਾਡੇ ਰਾਤ ਨੂੰ ਏਸੀ ਵੀ ਤੇ ਬੂਹੇ ਖੋਲ ਕੇ ਚੱਲਦੇ ਆ ਨਾ 1,98,000 ਜੀ। ਬੂਹੇ ਖੋਲ ਕੇ ਕਿਦਾਂ? ਮਤਲਬ ਦਰਵਾਜ਼ਾ ਖੁੱਲਾ ਵਾ ਤੇ ਏਸੀ ਚੱਲ ਰਿਹਾ, ਆਪ ਅਸੀਂ ਸੁੱਤੇ। ਹਾਂਜੀ ਉਹਨੇ ਟ੍ਰਿਪ ਹੀ ਨਹੀਂ ਕਰਨਾ ਉਹ ਕੂਲਿੰਗ ਬਾਹਰ ਕਰੀ ਜਾ ਜੀ, ਕੂਲਿੰਗ ਬਾਹਰ ਜਾਈ ਜਾ ਰਹੀ ਹੈ। ਮੇਰੇ ਤੁਹਾਡਾ ਲੱਖ ਰੁਪਏ ਬਣਦਾ ਸੀ, ਗੁੱਸੇ 'ਚ ਉਹਨੇ ਭੇਜਿਆ ਵੀ ਬੂਹਾ ਲਾਓ। ਅੱਛਾ ਸਾਜੀ ਟ੍ਰਿਪ ਹੋ ਜਾਂਦਾ ਏਸੀ ਜੇ ਕੋਲਿੰਗ ਜ਼ਿਆਦਾ ਹੋਈ ਕਮਰੇ ਦੀ। ਜੀ ਜਿਹੜਾ ਉੱਤੇ ਲਿਖਿਆ ਨਹੀਂ ਹੁੰਦਾ 26 27 28 ਜਿੱਥੇ ਤੁਸੀਂ ਕਰਦੇ ਆ, ਹਾਂਜੀ ਹਾਂਜੀ। ਕਮਰਾ ਤੁਹਾਡਾ ਬੰਦ ਆ, ਜਦੋਂ ਉਹਨੇ ਟੈਂਪਰੇਚਰ 27 ਕਰਨਾ ਉਹਨੇ ਟ੍ਰਿਪ ਕਰ ਜਾਣਾ। ਠੀਕ ਹੋ ਗਿਆ। ਉਸ ਤੋਂ ਬਾਅਦ ਉਹਨੇ ਜਦੋਂ 27 ਤੋਂ 26 ਹੋਣਾ, 25 ਹੋਣਾ, ਸੌਰੀ 28 29 ਹੋਣਾ, ਉਹਨੇ ਆਟੋ ਫਿਰ ਚੱਲਣਾ, ਉਹਨੇ ਫਿਰ 27 ਕਰਨਾ, ਟ੍ਰਿਪ ਕਰ ਜਾਣਾ। ਤੇ ਅਗਰ ਕਮਰੇ 'ਚ ਲੀਕੇਜ ਆ, ਦਰਵਾਜ਼ਾ ਖੁੱਲਾ ਜਾਂ ਕੋਈ ਰੋਸ਼ਨਦਾਨ ਖੁੱਲਾ, ਤੇ ਉਹ ਕੂਲਿੰਗ ਬਾਹਰ ਜਾਈ ਜਾ ਰਹੀ, ਉਹ 27 ਤੇ ਆ ਹੀ ਨਹੀਂ ਰਿਹਾ। ਉਹਨੇ ਸਾਰੀ ਰਾਤ ਕੰਪਰੈਸਰ ਨੇ ਚੱਲਣਾ। ਤੁਹਾਨੂੰ ਪਤਾ ਨਹੀਂ ਮਿੰਟ ਗਰੀਬ ਆ, ਛੱਤ ਵਾਲਾ ਪੱਖਾ ਵੀ ਤਾਂ ਟ੍ਰਿਪ ਕਰ ਜਾਂਦਾ।
ਕਾਲੇ ਤੇਰੀ ਮੈਨੂੰ ਸਮਝ ਨਹੀਂ ਆਈ, ਤੈਨੂੰ ਕਿੱਦਾਂ ਇੰਨਾ ਬਿੱਲ ਆ ਗਿਆ? ਤੇਰੀ ਤੇ ਹਾਲੇ ਅੱਖ ਵੀ ਬੰਦ ਰਹਿੰਦੀ ਹੈ। ਹਾਂ ਔਰ ਯਾਰ ਇੱਥੇ ਹੁਣ 4 ਸ਼ਰਟਾਂ ਤੱਕ ਵੀ ਬੰਦ ਕਰਨੀ ਬਾਤ ਯਾਦ ਕਰ। ਆਹ ਵੀ ਉਹਦਾ ਤੈਨੂੰ ਯਾਦ ਹੈ 2 ਕਰੈਕਟਰ ਤੂੰ ਨਹੀਂ ਸੀ ਹੈਗਾ ਉਦੋਂ ਇੱਥੇ? 2 ਕਰੈਕਟਰ ਨਾ ਉਧਰਲੇ ਕਮਰੇ 'ਚ ਰਾਤ ਨੂੰ। ਹਾਂ ਮੈਂ ਹੈਗਾ ਸੀ, ਰਾਈਟਰ ਸੀ ਇੱਕ ਤੇ ਕੈਮਰਾਮੈਨ ਸੀ। ਨਹੀਂ, ਇੱਕ ਰਾਈਟਰ ਨਹੀਂ ਸੀ, ਇੱਕ ਹੋਰ ਸੀ। ਉਹਨਾਂ ਨੇ ਉਹ ਛੋਟੇ ਕਮਰੇ ਦਾ ਖੋਲਣਾ ਦਰਵਾਜ਼ਾ, ਅੰਦਰ ਟੰਨ ਦਾ ਏਸੀ ਹੈ, ਛੋਟੇ ਕਮਰੇ 'ਚ ਲੱਗਾ, ਉਹ ਚਲਾ ਕੇ ਉਹਦਾ ਦਰਵਾਜ਼ਾ ਖੋਲ ਕੇ ਬਾਹਰ ਜਿਸ ਵੱਡੇ ਕਮਰੇ 'ਚੋਂ ਛੋਟੇ 'ਚ ਜਾਈਦਾ, ਵੱਡੇ ਕਮਰੇ 'ਚ ਸੁੱਤੇ ਨੇ ਤੇ ਛੋਟੇ ਕਮਰੇ ਦਾ ਏਸੀ ਚਲਾ ਕੇ ਦਰਵਾਜ਼ਾ ਖੋਲਿਆ ਹੁਣ। ਤੇ ਮੈਂ ਇੱਕੋ ਦਿਨ ਵੇਖਿਆ ਵਾ ਤੇ ਸਵੇਰੇ ਮੈਂ ਨਹੀਂ ਵੇਖਿਆ, ਕਿਉਂਕਿ ਉਸਤਾਦ ਜੀ ਹਰ ਨੁਕਸਾਨ, ਹਰ ਬੰਦਾ, ਹਰ ਤਰ੍ਹਾਂ ਦਾ ਬੰਦਾ ਮੈਨੂੰ ਕਬੂਲ ਆ। ਸਹੀ ਗੱਲ। ਜਿਹਨੂੰ ਅਹਿਸਾਸ ਨਹੀਂ ਨਾ ਹੈਗਾ ਸਰ ਉਹ ਮੇਰੇ ਬਾਰੇ 'ਚ ਹੀ ਨਹੀਂ ਹੈਗਾ, ਭਾਵੇਂ ਉਹਦੇ ਸਿਰ ਤੇ ਭਾਵੇਂ ਮੇਰਾ ਪੂਰਾ ਚੈਨਲ ਖਲੋਤਾ ਹੋਵੇ, ਮੈਂ ਬਰਬਾਦ ਕਰ ਲੂੰਗਾ ਆਪਣਾ ਆਪ। ਉਸ ਬੰਦੇ ਨੂੰ ਨਹੀਂ ਮੈਂ ਰੱਖਣਾ ਜਿਹਨੂੰ ਅਹਿਸਾਸ ਨਹੀਂ ਹੈਗਾ, ਜਿਹਦੇ ਅੰਦਰ ਇਹ ਨਹੀਂ ਹੈਗਾ ਕਿ ਯਾਰ ਇਹਨੂੰ ਮੈਂ ਕੀ ਕਰਨ ਡਿਆ, ਨੁਕਸਾਨ ਉਹਦੇ ਨਾਲ ਮੇਰਾ ਕੰਪਰੋਮਾਈਜ਼ ਹੀ ਕੋਈ ਨਹੀਂ। ਸਹੀ ਗੱਲ। ਕੀ ਬਾਤ। ਤੇ ਅਗਲੇ ਦਿਨ ਕਿੱਥੇ ਸੀ ਸਵੇਰੇ? ਉਹ ਵਾਪਸੀ ਸੀਗੇ ਸਾਜੀ, ਜੁੱਤੀ ਪਵਾਤੀ ਸੀ ਉਹਨਾਂ ਦੀ, ਮੇਨ ਬੰਦੇ ਸੀ ਦੋਵੇਂ ਇੱਥੇ ਦੇ, ਲਹਾਈ ਪਵਾਤੀ। ਸਮਝ ਆ ਰਹੀ? ਉਹਨਾਂ ਦੇ ਅੰਦਰ ਦੀ ਮੈਨੂੰ ਸਮਝ ਆ ਗਈ ਕਿ ਇਹਨਾਂ ਦਾ ਅੰਦਰ ਕੀ ਹੈ, ਜਿਨ੍ਹਾਂ ਨੂੰ ਇਹ ਅਹਿਸਾਸ ਨਹੀਂ ਗਾ ਕਿ ਯਾਰ ਮਤਲਬ ਅਸੀਂ ਜੇ ਚਲੋ ਇੱਕ ਮਿਸਾਲ ਐਟਮ ਕਰਨੀ ਆ, ਅਸੀਂ ਛੋਟੇ ਦੇ ਵਿੱਚ ਹੀ ਕੁਰਸੀਆਂ ਬਾਹਰ ਕੱਢ ਕੇ ਥੱਲੇ ਕੋ ਚੀਪ ਜਾ ਕੇ ਬੂਹਾ ਬੰਦ ਕਰ ਲਈ। ਸੋਹਣਾ ਮੈਟਰ ਸੀ। ਜਿਨ੍ਹਾਂ ਦੇ ਅੰਦਰ ਅਹਿਸਾਸ ਹੀ ਨਹੀਂ ਹੈਗਾ ਨੁਕਸਾਨ ਦਾ, ਕਿਸੇ ਦਾ ਗੱਲਬਾਤ ਦਾ, ਉਹ ਮੇਰਾ ਕੁਝ ਵੀ ਕਰ ਸਕਦੇ ਇੱਥੇ। ਵਾਹ ਵਾਹ। ਇਦਾਂ ਹੀ ਹਾਂਜੀ ਨੋਨੀ ਜੀ ਮੇਨ ਬੰਦੇ ਸੀ, ਤੁਸੀਂ ਤਾਂ ਕੱਖ ਵੀ ਨਹੀਂ। ਉਹ ਨਹੀਂ, ਮੈਂ ਕਿਹੜਾ ਇੱਥੇ ਮੇਨ ਗੇਟ ਖੋਲ ਕੇ ਚਲਾਤੇ ਸੀ। ਇਹ ਹੁਣ ਸਾਜੀ ਘਟ ਸਕਦਾ ਬਿੱਲ ਮੇਰਾ ਕਿਸੇ ਤਰੀਕੇ। ਉਹ ਇਹਨਾਂ ਨਾਲੋਂ ਤੇ ਘੱਟ ਹੀ ਆ। ਕਿੰਨਾ ਘੱਟ ਆ ਮਰੇ, ਅੱਧਾ ਇਹਨਾਂ ਨਾਲੋਂ। ਹੋਰ ਘਟਾ ਦਾਂ? ਹਾਂਜੀ ਇਹ ਤਾਂ ਹੋਰ ਘਟਾ ਦੇ। ਚਲੋ ਹੋਰ ਘਟਾ ਦੇ ਨਾਲ ਸਾਜੂ ਹਲ। 2 ਹਿੱਸੇ ਚ ਕਰਤਾ। ਲਓ ਜੀ 33 ਰਹਿ ਗਿਆ। 33,000 ਦਾ ਇੱਕ ਮਹੀਨੇ ਕਿਸ਼ਤਾਂ ਕਰਤੀਆਂ ਮੈਂ, 4 ਕਰਦਾ ਹਲ। 15,500 ਸਵੇਰੇ ਤਾਰਦੀ, 15,500 ਅਗਲੇ ਮਹੀਨੇ ਤਾਰਦੀ, 15,500 ਅਗਲੇ ਤੇ 15,500 ਦੇ 4 ਕਿਸ਼ਤਾਂ ਹੁੰਦੀਆਂ। ਇਦਾਂ ਕਰੋ 15 ਰਹਿਣ ਦਿਓ, 5 ਦੀਆਂ ਕਰ ਦਿਓ। ਨਹੀਂ ਹੋਵੇ ਬਹੁਤ ਛੋਟੀ। ਇਹਨੂੰ 100 ਰੁਪਏ ਦਾ ਭੂਰ ਝੂਰ ਜਿਹਾ ਕਰਦੇ ਹੋ। ਕਾਲੂ ਸਸਤਾ ਹੋ, ਸੌਦਾ ਹੁਣ ਕੀ ਚਾਹੀਦਾ ਵਾ ਦੱਸ ਲੈ। ਲੋ ਥੋੜਾ ਤਾਂ ਪਤਾ ਕਿ ਨਹੀਂ, ਮੇਰਾ ਮਸਲਾ ਹੱਲ ਕਰਤਾ ਸਾਲ ਦਾ। ਕੀ ਮੇਰਾ ਕਰ ਲੱਖ ਰੁਪਇਆ ਪਤਾ ਨਹੀਂ ਕਿੱਥੋਂ ਜਮਾ ਹੋਣਾ। ਸਾਜੀ ਮੇਰੇ ਬਿੱਲ ਦਾ ਹੁਣ ਕੀ ਕਰਨਾ ਵਾ? ਉਹ ਤੂੰ ਬਿੱਲ ਛੱਡ ਦੇ, ਬਿੱਲ ਤੇਰਾ ਠੀਕ ਹੈ, ਬਿਲਕੁਲ ਐਕੂਰੇਟ ਹੈ। ਬੱਚੇ ਘਰੋਂ ਕੱਢ ਉਹ ਜੋ ਹਾਸਪਰ ਕਰਕੇ ਬੱਚੇ ਜਿਹੜੇ ਨਿੱਕੇ ਨਿੱਕੇ, ਉਹ ਬੱਚੇ ਤੇ ਤੂੰ ਕੀ ਤੇਰੇ ਕਹਿੰਦੇ ਘਰ ਯਾਰ? ਕੀ ਚੱਲਦਾ ਵੈਸਾ? ਮੈਂ ਸਮਝੋ ਗੱਲ ਆ ਬਾਤ ਨਹੀਂ। ਕੁਛ ਚੱਲਦਾ। ਸਾਜੀ ਮੇਰਾ ਸਭ ਤੋਂ ਜਿਹੜਾ ਛੋਟਾ ਭਰਾ ਨਾ, ਉਹਦੀ ਜ਼ੁਬਾਨ ਬਹੁਤ ਚੱਲਦੀ ਆ। ਉਹਨੇ ਨਹੀਂ, ਉਹ ਇਹਦੀ ਬੁੱਢੀ ਦੀ ਚੱਲਦੀ ਆ, ਉਹ ਹੋਈ ਗੱਲ। ਤੂੰ ਕੋਈ ਹੋਰ ਸੋਚ, ਬਹਾਨੇ ਨਾ ਲਾ। ਸਹੀ ਦੱਸ ਕੀ ਚੱਲਦਾ? ਉਸਤਾਦ ਜੀ ਘਰ ਇੱਕ ਮੋਟਰ ਵਾ, ਠੀਕ ਹੈ, ਇੱਕ ਮੋਟਰ ਆ ਯਾਰ, ਡੋਂਕੀ। ਉਹ ਕੌਣ ਆ ਮੋਟਰ? ਕੌਣ ਆ ਦੋਵਾਂ ਚੋਂ? ਕਿੰਨੇ ਭਰਾ ਤੁਸੀਂ? 3? 3 ਭਰਾ ਵਾ, ਇੱਕ ਮੋਟਰ। 3 ਭਰਾ ਹੀ ਆ ਅਸੀਂ ਬਸ। ਚੌਥੀ ਮੋਟਰ, ਨਹੀਂ 3 ਭਰਾ ਵਾ, ਚੌਥੀ ਮੋਟਰ ਕਿੱਦਾਂ ਹੋ ਸਕਦੀ? ਚੌਥੀ ਮੋਟਰ ਨਾ ਖਰੇ ਡੋਂਕੀ ਆ ਕਿ ਕਿਹੜੀ ਆ, ਉਹ ਲਾਲ ਵਾਲੀ ਆ। ਉਹਦੇ ਕਹਿਣ ਦਾ ਮਤਲਬ ਇਹ ਕਿ 3 ਭਰਾ ਫਜ਼ੂਲ ਖਰਚਾ। ਮੈਂ ਮੰਡੀ ਕੁਆਟਰ ਖੋਲ ਕੇ ਰੱਖ ਦੇਣਾ ਸਾਰਾ 1 ਮਿੰਟ ਤੋਂ ਪਹਿਲੇ। ਪੇਜ ਕਰ ਸਰ। ਉਸਤਾਦ ਜੀ ਇੱਕ ਐਸੀ ਸੀਗੀ, ਇੱਕ ਸ਼ੋਰ ਨੂੰ ਇੱਥੇ ਬਹਿ ਲੈਂਦੇ, ਤੁਸੀਂ ਇੱਥੇ ਆ ਜਾਓ। ਕਿਹਨੂੰ? ਇਹਨੂੰ ਉੱਥੇ ਐ ਕਰਕੇ ਆਹੋ ਇੰਜ ਉੱਤੇ ਹੀ ਆਉਂਦਾ ਯਾਰ। ਫਿੱਟੇ ਨੂੰ ਕਹੀ ਤੇ ਇੱਥੇ ਕੀ ਗੱਲ ਕਿਤੇ ਹਲੇ ਕੇਲੇ ਵੀ ਛੇ ਆ ਲੈ ਇੱਥੇ ਬਹਿ ਸਕੂਨ ਅਸੀਂ ਬੈਠੇ ਉੱਤੇ ਟਿਸ਼ੂ ਕੱਢ ਜੇਬ ਵਾਲਾ ਤੇ ਮਸੀਦਾਂ ਦੁਬਾਰਾ ਸਾਫ ਕਰ। ਇਹਨੂੰ ਫੇਰ ਜੇਬ ਚ ਪਾ, ਹੱਥ ਚ ਨਾ ਫੜ, ਜੇਬ ਚ ਪਾ ਲੈ ਇਹਨੂੰ। ਹਾਂਜੀ। ਬਸ ਠੀਕ ਹੈ। ਇੱਕ ਹੋਰ ਦੇ ਦੇ, ਥੋੜਾ ਮੋਟਾ ਹੋ ਜਾਵੇ। ਇਹ ਭਾਜੀ ਕਿਤੇ ਨਾ ਟੇਬਲ ਹੱਥ ਗਈ ਇਧਰੋਂ ਪੈਰ ਤੋਂ ਇਹ ਪਸੀਨਾ ਸਾਫ ਕਰਕੇ ਨਾ ਮੈਡੀਸਨ ਲੈ ਲਈ ਆ ਸਾਜੀ, ਕੱਲ ਦਾ ਪਸੀਨਾ ਹੀ ਬਹੁਤ ਆਉਂਦਿਆ। ਇਹ ਮੈਡੀਸਨ ਬੇੜਾ ਗਰਕ ਕਰ ਦਿੰਦੀ, ਇਹਦਾ ਕੰਮ ਹੀ ਹੈ। ਇਦਾਂ ਦੇ ਬੇਵਕੂਫ ਇੱਜ਼ਤ ਬਹੁਤ ਦਿੰਦੀ ਹੈ ਭਾਈ। ਉਸਤਾਦ ਜੀ ਹੁਣ ਇਸ ਟਿਸ਼ੂ ਨੂੰ ਜੀ ਮਾਈਕਰੋ ਭਾਏ ਨਾ ਜਿਹੜੀ ਇਹਦੀ ਉਹਦੀ ਉਹ ਜਿਹੜਾ ਭੂੰਡ ਲੜਿਆ ਉਹਦੀ ਗੱਲ ਕਰ ਰਹੇ ਹਾਂ। ਹਾਂਜੀ ਭੈਣ, ਉਹ ਜਿਹੜਾ ਹੁੰਦਾ ਨਾ, ਉਹ ਮੈਡੀਸਨ ਇਸ ਤਰ੍ਹਾਂ ਹੀ ਹੁੰਦੀ ਹੈ। ਹਾਂਜੀ ਸਾਜੀ ਭੂੰਡ ਦਾ ਇਹਨਾਂ ਨੁਕਸਾਨ ਹੀ ਖੁਰਚੀ ਜਾਣ ਡਿਆ ਵਾ, ਅੰਦਰ ਹੀ ਜਾਈ ਜਾਂਦਾ ਤਾਂ ਤੇ ਯਾਰ ਉਹ ਦਰਦ ਹੁਣ ਖਾਰਸ਼ ਹੁੰਦੀ, ਖੁਰਸ਼ ਉੱਤੇ ਪੱਟੀ ਪੁੱਟੀ ਕਰਾ ਲਾ, ਤੂੰ ਵੀ ਤਾਂ ਭੂੰਡ ਦਾ ਵੇਟ ਕਰਨਾ ਕਿ ਉਹੀ ਕੋਈ ਦਵਾਈ ਬੂਟੀ ਲੈ ਕੇ ਆਵੇ। ਇਹ ਉਹਦੇ ਭੂੰਡ ਦੇ ਬਾਰੇ ਮੈਂ ਸੁਣਿਆ, ਜਦੋਂ ਭੂੰਡ ਡੰਗ ਮਾਰੇ ਨਾ ਉਸ ਤੋਂ ਬਾਅਦ ਭੂੰਡ ਨੂੰ ਮਾਰ ਦਿਓ, ਨਹੀਂ ਤੇ ਜਿਉਂ-ਜਿਉਂ ਭੂੰਡ ਉੱਡੀ ਜਾਂਦਾ ਤੇ ਉਦੋਂ ਦਰਦ ਵਧੀ ਜਾਂਦੀ। ਉਹ ਬਸ ਫਿਰ ਉਹ ਨਾਰਾਇਣ ਕਹਾਣੀ ਉੱਡ ਰਿਹਾ। ਹੁਣ ਫੇਰ ਜਾਣਾ ਪਊ ਇਹਨੂੰ ਸਰਨਾਮ। ਤੇ ਭੂੰਡ ਕਿੱਦਾਂ ਲੱਭੇਗਾ? ਤੇ ਉਸਤਾਦ ਜੀ ਉਹਦਾ ਇੱਕ ਹੱਲ ਹੈਗਾ, ਕੀ? ਇਹ ਬੀਨ ਵਜਾਵੇ, ਇੱਥੇ ਖਲੋ ਕੇ ਬੀਨ ਵਜਾਵੇ, ਭੂੰਡ ਉੱਥੋਂ ਆਏਗਾ ਆ ਕੇ ਤਾਂ ਡੰਗ ਚੂਚੇ। ਉਹ ਕੋਬਰਾ ਭੂੰਡਾ। ਓ ਯਾਰ ਇਹ ਫਜ਼ੂਲ ਗੱਲਾਂ ਤੇ ਲਾਣਤ ਪਏ। ਚੱਲ ਤੁਹਾਡੇ ਘਰ ਚੱਲਦਾ ਕੀ? ਉਸਤਾਦ ਜੀ ਉਹ ਇੱਕ ਇਹ ਮੈਨੂੰ ਇਹ ਨਹੀਂ ਸਮਝ ਆ ਰਹੀ। 84,000 ਬਿੱਲ ਕਾਫੀਆ ਰਦੀਫ ਨਾਲ ਰਲਾ ਕੇ ਉਹਨਾਂ ਨੇ ਭੇਜਿਆ। 84 82
ਸ਼ਾਮ 84 ਆਹੋ 84 81 84 82 83 84 ਇਹ ਕਿਉਂ ਉਹਨਾਂ ਨੇ ਭੇਜਿਆ? ਜੀ ਪਤਾ ਕੀ ਗੱਲ ਆ, ਸਾਡੇ ਘਰ ਇੱਕ ਬਾਰਡਰ ਆ ਡੋਂਕੀ ਵਾਲੀ, ਠੀਕ ਆ, ਉਹ 2 ਟਾਈਮ ਚੱਲਣੀ ਹੁੰਦੀ। ਇੱਕ ਟਾਈਮ ਸਵੇਰ ਜਦੋਂ ਉੱਠ ਕੇ ਸੁੱਤੇ ਉੱਠ ਕੇ ਨਹਾਣਾ ਧੋਣਾ, ਉਹਦੇ ਇੰਨੇ ਟਾਈਮ ਅੜਦੇ ਆ, ਜ਼ਿਆਦਾ ਟਾਈਮ ਚੱਲ ਹੀ ਨਾ ਸਕਦੇ। ਅੱਛਾ ਯਾਰ ਸੁਣ ਲਓ ਨਾ, 2 ਟਾਈਮ ਸਾਰੇ ਨਹਾਉਂਦੇ ਨੇ। ਹਾਂਜੀ ਜਦੋਂ ਅਸੀਂ ਸੁੱਤੇ ਪਏ ਉੱਠੀ ਤਾਂ ਠੀਕ, ਸਾਰੇ ਸ਼ਾਵਰ ਠੀਕ, ਲਈਦਾ ਵਾ। ਠੀਕ ਹੈ। ਠੀਕ ਆ, ਫਿਰ ਜਦੋਂ ਦੂਸਰੀ ਟਾਈਮ ਜਦੋਂ ਕੋਈ ਕਿਚਨ ਵਾਲਾ ਸਮਾਨ ਬਰਤਨ ਜਮਾ ਹੋਏ ਹੁੰਦੇ ਉਦੋਂ ਚਲਾਣੀ ਭਾਂਡੇ ਧੋਣ ਵਾਸਤੇ। ਸਾਜੀ ਜਦੋਂ ਇਹ ਸਵੇਰ ਯਾਰ ਇਹ ਕਿਹੜਾ ਸ਼ਾਵਰ ਜਿਹੜਾ ਰੋਜ਼ ਲੈਂਦੇ? ਮੈਂ ਇੱਕ ਸ਼ਾਵਰ ਲਾਇਆ 6 ਮਹੀਨੇ ਹੋ ਗਏ, ਇੱਕੋ ਵਾਰੀ ਲਿਆ ਮੈਂ। ਓਹੋ 6 ਮਹੀਨੇ ਹੋ ਗਏ ਲੱਗਾ ਉਹਦੇ ਨਾਲ। ਤੁਸੀਂ ਰੋਜ਼ ਸ਼ਾਵਰ ਲੈਂਦੇ? ਨਹਾਣਾ ਇਹਨੂੰ ਕਹਿੰਦੇ ਆ, ਨਹਾਣੇ ਨੂੰ ਨਾ ਨਹਾਣੇ ਕੋ ਸ਼ਾਵਰ ਲੈਣਾ ਕਹਿੰਦੇ। ਕਿਤੇ ਟੱਪ ਦੇ ਵਿੱਚ ਨਹਾਈਦਾ ਨਾ ਅਸੀਂ, ਇਹਦੇ ਚ ਟੱਪ ਹੈਗਾ ਵਾ ਬੜਾ ਟੱਬ ਹੁੰਦਾ, ਟੱਬ ਇਹ ਟੱਬ ਹੁੰਦਾ ਉਸਤਾਦ ਜੀ? ਹਾਂਜੀ ਟੱਬ। ਟੱਬ ਸਿਸਟਮ। ਹਾਂ ਅਸੀਂ ਟੱਪ ਕਹਿੰਦੇ ਨਾ, ਟੱਪ ਨਹੀਂ ਹੁੰਦਾ, ਟੱਪ ਤੇ ਟੱਪਣ ਨੂੰ ਕਹਿੰਦੇ ਆ, ਹਾਂ ਹੁੰਦਾ ਟੱਬ ਇਹ ਟੱਬ। ਤੇ ਬੇ। ਇਹ ਟੱਬ ਟੂਬ ਕੋਈ ਨਹੀਂ, ਇਹਦੇ ਘਰ ਗਲੀ 'ਚ ਕਿਤੇ ਕਨੈਕਸ਼ਨ ਕਰਨ ਵਾਲੇ ਨੇ ਗੈਸ ਵਾਲਾ ਟੋਇਆ ਮਾਰਿਆ, ਉਹ ਚ ਨਹਾਉਣ ਡਿਆ ਸਾਰਾ ਟੱਬਰ ਤੇ ਉਹ ਟੱਬ ਕਹਿੰਦਾ ਯਾਰ ਆ ਠੀਕ ਹੈ ਯਾਰ ਯਾਰ, ਇਹ ਲੈ ਹੀ ਇਕੜੇ ਰਕਾਸਾ ਨਾ ਰਹੀ ਕੋਈ ਦੱਸ ਦਿਆ ਪਹਿਲਾਂ ਮਾਫੀ ਕੋਈ ਰਕਾਸਾ ਨਾ ਹੁੰਦਾ ਹੀ। ਕਾਲੇ ਜੀ ਕਿੱਥੇ ਪਹੁੰਚ ਗਏ ਹੋ? ਅੱਛਾ ਜੀ ਫਿਰ ਠੀਕ ਹੈ ਜੀ। 1-2 એનર્ਜੀ ਸੇਵਰ 3-4 0 ਸਾਈਜ਼ ਦੇ ਬਲਬ ਆ, ਉਹ ਅਸੀਂ ਰਾਤ ਨੂੰ ਚਲਾਈਦੇ ਆ ਤੇ ਡਿਮ ਕਰਕੇ ਨਾ ਲਾਈਟ ਅੱਖਾਂ ਦੇ ਵਿੱਚ ਇਨਫੈਕਸ਼ਨ ਹੋ ਜਾਂਦਾ ਹੈ ਅੱਖਾਂ ਦੇ ਵਿੱਚ ਉਹ ਡੇਲੇ ਤੇਰੇ ਐ ਜਿਵੇਂ 4 ਵਾਰੀ ਫਾਂਸੀ ਹੋਈ ਹੈ, ਤੈਨੂੰ ਫਿੱਟ ਹੋਇਆ ਉੱਤੇ ਹੀ ਪਏ ਆ। ਅੱਛਾ ਚੱਲ ਇਹ ਤੇ ਸਾਰਾ ਸ਼ੁਗਲ ਮੇਲਾ ਹੋ ਗਿਆ, ਚੱਲਦਾ ਕੀ ਦੱਸ? ਉਸਤਾਦ ਜੀ ਸਹੀ ਸਿੱਧਾ ਦੇ ਕੋਈ ਜਦੋਂ ਮੋਟਰ ਮੈਸੇਜ ਕਰਦੇ ਮੈਨੂੰ। 2 ਪੱਖੇ 2 ਜੱਤ ਵਾਲੇ ਪੱਖੇ, ਕੇਅਰ ਕੂਲਰ। ਪੱਖੀ ਨਹੀਂ ਕੋਈ ਚੱਲਦੀ? ਨਹੀਂ ਪੱਖੀ ਉਹ ਜਦੋਂ ਲਾਈਟ ਬੰਦ ਹੋਵੇ ਫੇਰ ਚਲਾਈਦੀ ਆ। ਅੱਖੀ ਦੇਖੀ ਚੱਲਦੀ ਆ ਪੱਖੀ। ਪੱਖੀ ਕਰ ਲੈ ਤੂੰ ਮੇਰੇ ਨਾਲ ਯਾਰੀ। ਹਾਂਜੀ ਜਦੋਂ ਛੱਤ ਵਾਲੇ ਪੱਖੇ ਚੱਲਦੇ ਆ ਨਾ, ਜਿਹੜੀ ਚੀਜ਼ ਦੀ ਤਾਜ਼ੀ ਗੱਲ ਕਰਦੇ ਪੱਖੇ ਵੀ ਚੱਲਦੇ ਆ, ਓਏ ਚੱਲੋ ਲਾ ਕੇ ਭਾਈ ਪੱਖੀਆਂ ਨੇ ਰੋਣਾ ਹੀ ਹੋਇਆ। ਪੱਖੇ ਤੇ ਲਾਇ ਕਰਦੇ ਉਹ ਚੱਲ ਕੇ ਕੰਪਰੈਸਰ ਚੱਲ ਗਿਆ। ਕਜਰਾਂ ਨੇ ਗਿਆ ਹੋਟਲ ਤੇ ਰੋਟੀ ਖਾਣ, ਬਿੱਲ ਜ਼ਿਆਦਾ ਬਣਾ ਦਿੱਤੇ, ਵਾਪਸ ਦਫ਼ਤਰ ਸਾਹਮਣੇ ਇਤਜਾਜ ਕਰਨ ਦਿਆ ਰੋਟੀ ਦੇ ਬਿੱਲ ਦਾ? ਆਹ बिल ज्यादा आ गया था कि दोस्त को फोन करके पूछना अच्छी जगह तो बताओ खुद कुछ के लिए। ਉਸ ਤੋਂ ਬਾਅਦ ਉਸਤਾਦ ਜੀ ਕੋਈ ਲੜਾਈ ਝਗੜਾ ਹੋਈ ਵੀ ਉਹਦੇ 'ਚ ਡਾਂਗ ਸੋਟੀ ਚੱਲਦੀ ਆ, ਜੁੱਤੀ ਚੱਲਦੀ ਆ, ਇਹ ਹੀ ਆ, ਹੋਰ ਕੁਝ ਵੀ ਨਹੀਂ। 90 बार दी डांगा 90 ਵਾਟ ਦੀ ਤਾਂ तेरा पता डांग से लच्छा भी लाਉਂਦਾ। ਅੱਛਾ ਕੀ ਕਰਨਾ ਹੁਣ ਯਾਰ ਦੱਸੋ ਚੰਦਰ, ਟਾਈਮ ਅੱਜ ਹੋ ਗਿਆ। ਕਰਨਾ ਕਰਾਉਣਾ ਕੱਖ ਵੀ ਨਹੀਂ ਹੈਗਾ, ਫਿਰ ਸਾਨੂੰ ਆਏ ਨਹੀਂ ਬਿੱਲ, ਅਸੀਂ ਕੀਤਾ ਕਰਾਈ ਕੱਖ ਨਹੀਂ। ਤੇਰਾ ਏਸੀ ਨਹੀਂ ਚੱਲਿਆ, ਤੇਰਾ ਤੇ ਏਸੀ ਉੱਤੇ ਪਿਆ। ਏਸੀ ਉਹ ਲੀਕੀ ਵਾਲੇ ਨੂੰ ਜਿਹੜੇ ਨੂੰ ਦਿੱਤਾ, ਠੀਕ ਆ, ਇਹਨੇ ਉਸਤਾਦ ਜੀ ਪੈਂਚਰ ਵਾਲੇ ਨੂੰ ਤਾਂ ਉਹ ਏਸੀ ਦੇ ਦਿੱਤਾ। ਆਹ ਇਦਾਂ ਹੀ ਆ, ਉਹ ਦਾਬੜੇ 'ਚ ਪਾਣੀ ਪਾ ਕੇ ਤਾਂ ਚੈੱਕ ਕਰ ਰਿਹਾ। ਪੈਂਚਰ ਵਾਲੇ ਨੂੰ ਦਿੰਦਾ ਨਾ, ਉਹਨੇ ਹੁਣ ਤੱਕ ਲੱਭ ਲੈਣਾ ਸੀ। ਲੈਣਾ ਸੀ ਹਾਂਜੀ। ਪੈਂਚਰਾਂ ਨੇ ਤੋਂ ਵੀ ਮਾੜੇ ਹੁੰਦੇ ਆ। ਮੈਂ ਜਦੋਂ ਤੈਨੂੰ ਗੱਲ ਕੀਤੀ ਨਾ, ਮੈਂ ਸਹੀ ਗੱਲ ਕੀਤੀ ਹੈ। ਕਾਰੀਗਰ ਨੂੰ ਬਰੀਕ ਬੰਦੇ ਨੂੰ ਨਹੀਂ ਦਿੱਤਾ। ਬਰੀਕ ਬੰਦੇ ਨੂੰ ਨਹੀਂ ਦਿੱਤਾ। ਖੱਚਰ ਉਹ ਯਾਰ ਉਸ ਬੰਦੇ ਨੇ ਮੈਨੂੰ ਮੁੱਤ ਵੀ ਨਹੀਂ ਬੜਾ ਕੀਤਾ। ਆਂਦੇ ਤੇ ਪਹਿਲਾਂ ਉਹਨੂੰ ਸਟੇ ਹੋਊਗਾ, ਸਟੇ ਤੇ ਖੋ ਸਾਈਡ ਭਾਈ ਪੈ ਗਿਆ। ਮੈਂ ਕਿਹਾ ਤੇਰੇ ਹਿਸਾਬ ਨਾਲ ਇਹਦਾ ਕਾਸ਼ੀ ਕੀ ਬਣੇਗਾ, ਕੋਈ ਮਸਲਾ ਹੀ ਨਹੀਂ, ਮੈਨੂੰ ਪਤਾ ਲੱਗ ਗਿਆ। ਜਦੋਂ ਫਿੱਟ ਕਰਨਾ ਆਇਆ ਮੈਂ 5000 ਰੁਪਏ ਦਿੱਤਾ ਉਹਨੂੰ, ਮੈਂ ਅੱਧਾ ਕਿਲੋ ਗੈਸ ਉਹਨੇ ਪਾਈ, ਕਿੰਨਾ ਕੁਝ ਪਾਤਾ, ਨਟ ਬੋਲਟ ਵੀ ਉਹਨੂੰ ਪਾਤੇ, ਮੈਂ ਨਟ ਬੋਲਟ ਲਿਆ ਮਾਲ 5000 ਪਾਤਾ। ਫਿਰ ਉਹਨੂੰ ਲਾ ਕੇ 3 ਦਿਨ ਭਵਾਕੇ ਵਜੇ, ਚੌਥੇ ਦਿਨ ਆਪੇ ਹੁਣ ਉਹਨੇ ਐਸਾ ਸਾਨੂੰ ਰੈਡ ਕੀਤਾ ਯਕੀਨ ਮੈਨੂੰ, ਉਦੋਂ ਮੈਨੂੰ ਵਾਪਸ ਦੇ ਗਿਆ, ਕਹਿੰਦਾ ਭਾਈ ਮੇਰੇ ਕੋਲ ਲੀਕੇਜ ਨਹੀਂ ਫੜੀ ਜਾਣੀ, ਹੁਣ ਕਿਸੇ ਹੋਰ ਕਾਰੀਗਰ ਨੂੰ ਦੇਣਾ ਵਾ, ਉਹਦਾ ਬਿੱਲ ਸਾਨੂੰ ਕਾਹਦਾ ਹੋਣਾ ਵਿਚਾਰੇ ਦਾ। ਉਹ ਯਾਰ ਖਰਚੇ ਤੇ ਖਰਚਾ ਉਹਨਾਂ ਨੂੰ ਪਾਈ ਜਾਂਦੇ, ਅੱਗੇ ਉਹਨਾਂ ਨੇ ਲੱਖ ਰੁਪਏ ਬਿੱਲ ਜਮ੍ਹਾਂ ਕਰਾਉਣਾ ਮੇਰਾ, ਤੁਸੀਂ ਹੋਰ ਉਹਨਾਂ ਨੂੰ ਖਰਚਾ ਪਾਈਏ। ਬੇਟਾ ਤੇਰੇ ਬੱਚੇ ਵੀ ਜਵਾਨ ਹੋਏ ਨੇ, ਏਸੀ ਦੇ ਮੈਂ ਜਮਾ ਕਰਾਉਣਾ ਤੇਰੇ ਕੋਲ, ਮੈਂ ਤੇਰੇ ਕੋਲ 5-7 ਬਿੱਲ ਜਮਾ ਕਰਾ ਦੇਣੇ ਆ। ਤੇਰੇ ਕੋਲ 5-7 ਜਮਾ ਹੋ ਜਾਣ ਜਦੋਂ। ਹਾਂ ਭਾਜੀ ਮੋੜਾ ਹਾਸੀ ਦਾ ਵੀ ਹੁੰਦਾ, ਕਿੱਡਾ ਵੱਡਾ ਨੱਕ ਬੇਤੁਕਾ ਜਿਹਾ ਲੈ ਕੇ ਬੈਠਾ ਵਾ। ਜਾਂ ਕਿ ਤਾਂ ਤੁਸੀਂ ਵੀਡੀਓ ਗੇਮਾਂ ਤੇ ਚਾਹੋ ਨਾ, ਇਹਦਾ ਦਾ ਬੱਚਾ ਨਿਕਲ ਕੇ ਕੋਈ ਲੈਟ ਚ ਲੱਗੀ ਭਾਜੀ। ਹਾਂ ਕਿਉਂ ਡਾਇਮੰਡ ਫੇਸ ਆ, ਕਿਹੜਾ ਡਾਇਮੰਡ ਫੇਸ। ਇਹ ਰਾਈਵਨ ਤੋਂ ਉਰੇ ਦਾ ਫੇਸ ਆ ਕਿਤੇ। ਉਸਤਾਦ ਜੀ ਉਹ ਬਲੋ ਅੱਛਾ ਇਹਦਾ ਕੀ ਕਰਨਾ? 84,000 ਹਾਂਜੀ 84,000 8200 ਚਰਮ 294। 294। ਹਾਂ ਹਾਂਜੀ ਇਹਦਾ ਹੁਣ ਸਾਨੂੰ ਕੋਈ ਘਟਾਵਦਾ ਕਰਵਾ ਦਿਓ, ਜਾਂ ਫਿਰ ਇਹਨੂੰ ਇੱਥੋਂ ਮੋਬਾਈਲ ਤੋਂ ਬੈਠੇ ਭਰ ਦਿਓ, ਕਿਤੇ ਸਾਡੀ ਜਾਨ ਸਕੂਨ ਚ ਆਏਗੀ। ਉਹ ਯਾਰ ਤੁਹਾਨੂੰ ਇਹਨਾਂ ਵੇਲੇ ਉਸਤਾਦ ਜੀ ਵਾਲੀ ਗੱਲ ਸਹੀ ਚੱਲਦਾ ਕੀ ਆ? ਤੇਰਾ ਤਾਂ ਇਹਨਾਂ ਦਿਮਾਗ ਵੀ ਨਹੀਂ ਚੱਲਦਾ। ਨਹੀਂ ਮਿੱਠੇ ਤੇਰੇ ਕੋਲੋਂ ਨਹੀਂ ਜੱਜੀ। ਅੱਛਾ ਇੰਨਾ ਮਹਿੰਗਾ ਬਿੱਲ ਆ ਗਿਆ ਤਾਂ ਖੁਸ਼ ਹੋ ਕੇ ਦੱਸਦੇ ਵਾ ਤੁਸੀਂ ਕਰਾ ਦੇਗਾ, ਤਰਸਲ ਮਰ ਮੁੱਕ ਜਾਈਦਾ ਹੁੰਦਾ ਵਾ ਇਸ ਗੱਲ ਤੇ। ਦੇਖ ਲਓ ਭਾਈ ਤੁਹਾਡੇ ਸਾਹਮਣੇ ਹੈ ਸਾਰਾ ਕੁਝ, ਜਮਾ ਕਰਾਓ। ਹੱਲ ਹੈਲੋ ਆ ਤਰਸਲ ਦਾ ਪੂਰਾ ਸਟਾਈਲ ਮਾਰ ਕੇ ਆਇਆ। ਮੇਰਾ ਤੇ ਹੋ ਗਿਆ ਉਹ ਜਾਣਦੇ ਈਜੀ ਯਾਰ ਉਸਤਾਦ ਜੀ ਇਹਨਾਂ ਦੇ ਨਾਲ ਨਾ ਮੇਰੀਆਂ ਕੋਈ ਕਹਿੰਦਾ ਮੇਰਾ ਤੇ ਹੋ ਗਿਆ ਕਿਸ਼ਤਾਂ ਮੈਂ ਇੱਥੇ। ਉਹਦੀ ਕਿਸਾ ਕੈਸੀ ਕੀਤੀਆਂ, ਕਿਸ ਤਰ੍ਹਾਂ ਦੀ ਕਾਪੀ ਨਾ ਮਾਰ ਦੇ ਕਿਤੇ। ਓਕੇ ਆ ਸਾਂਭ ਕੇ ਰੱਖਿਆ ਮੈਂ, ਓਕੇ ਹੋ ਠੀਕ। ਵਾਹ ਟਿਸ਼ੂ ਨਾ ਪਸੀਨਾ ਸਾਫ ਕਰਕੇ ਕਿਤੇ ਸਿੱਟੇਗਾ ਨਾ ਤੇ ਉਹ ਤੋਂ ਪਵਾਗਾ ਵੀ ਮੈਂ ਬੜਾਵਾ। ਆਹੋ ਕੈਸੀ ਬਾਬੂ? ਗੰਦਾ ਕਾਲਾ ਹੋ ਗਿਆ ਹੁਣ।
ਆਹੋ ਉਸਤਾਦ ਜੀ ਤੁਸੀਂ ਇੱਕ ਵਾਰੀ ਸਾਡੇ ਘਰ ਦਾ ਚੱਕਰ ਲਾ ਲਵੋ, ਯਕੀਨ ਜਾਣੋ ਬਿੱਲ ਤੂੰ ਤੇ ਜਾਣਾ ਵਾ, ਤੂੰ ਤਾਂ ਜ਼ਿੰਦਗੀ ਦਾ ਤੇਰੀ ਦਾ ਮਿਸ਼ਨ ਹੀ ਇਹ ਆ ਕਿਤੇ ਇੱਕ ਕਿਹੜੀ ਸਾਡੇ ਘਰ ਦੀ ਲੱਗ ਜੇ। ਪਰ ਕਿਤੇ ਕਿਤੇ ਚਮਕਾਰਾ ਮਾਰਿਆ ਤੁਸੀਂ ਇੱਕ ਵਾਰੀ ਬਾਬਾ ਸਾਡੇ ਘਰ ਵੀ ਕਿਹੜਾ ਮਾਰ। ਓਏ ਕਹਿਣ ਦਾ ਮਤਲਬ ਵੀ ਉਹ ਆ ਕੇ ਦੇਖ ਲੈਣ ਆਪਣੇ ਅੱਖੀ ਵੀ ਕਿਹੜੀ ਕਿਹੜੀ ਓਏ ਉਹਨਾਂ ਨੇ ਉਹ ਨਹੀਂ ਲੱਗੀ ਵੇਖਦੇ, ਉਹ ਨਹੀਂ ਵੇਖਦੇ। ਜਦੋਂ ਦੀਆਂ ਵੀਡੀਓ ਵੱਡੀਆਂ ਛੁੱਟੀਆਂ ਹੋਰ ਦੇਖਦੇ ਉਹ ਵੇਖਦੇ ਆ ਖਲੂਸ ਨੀਅਤ ਪਿਆਰੋਂ ਮੁਹੱਬਤ। ਤੂੰ ਸਹੀ ਕੰਮ ਕਰਨ ਡਿਆ, ਤੂੰ ਕਰੀ ਜਾ। ਨਹੀਂ ਦੇਖਦੀ ਤੇ ਕੋਈ ਚੈਨਲ ਤਾਂ ਨਹੀਂ, ਇਹਨੂੰ ਕੋਈ ਸੋਸ਼ਲ ਮੀਡੀਆ ਪਤਾ ਤਾਂ ਨਹੀਂ, ਫੇਰ ਦੇਖਦੇ ਆ। ਫੇਰ ਦੇਖਦੇ ਆ। ਦੇਖ ਲਓ ਉਸਤਾਦ ਜੀ ਬੜੇ ਕਿੱਧਰ ਗੱਲਾਂ ਲਿਆ ਕਰਦੇ ਆ। ਤੂੰ ਕਿਉਂ ਕਹਿੰਦਾ ਸਾਡੇ ਘਰ ਦੇ ਚੱਕਰ? ਕਹਿਣ ਦਾ ਮਤਲਬ ਆ ਕੇ ਦੇਖਣ ਆਪ ਵੀ ਨਾ ਇਹਨਾਂ ਦੇ ਘਰ ਏਸੀ ਆ, ਨਾ ਇਹਨਾਂ ਦੇ ਘਰ ਕੋਈ ਸ਼ੈ ਵੱਡੀ। ਤੇਰੇ ਨਾਲੋਂ 15,000 ਰੁਪਏ ਬਿੱਲ ਵੱਧ ਮੇਰਾ ਵਾ। ਮੈਂ ਇੱਕ ਵਾਰੀ ਨਹੀਂ ਕਿਹਾ, ਮੈਨੂੰ ਪਤਾ ਇੱਕ ਵਾਰੀ ਕਹਿਣਾ ਵਾ ਤੇ ਉਹਨੇ ਕਹਿਣਾ ਚਲੋ ਚਲੋ ਮੈਂ ਨਹੀਂ ਜਾਂਦਾ ਕਿਤੇ, ਚਲੋ ਮੈਂ ਨਹੀਂ ਉਹਨੂੰ ਜਾਂਦਾ। ਪਤਾ ਨਾ ਉਸਤਾਦ ਜੀ ਦੀ ਕਮੇਟੀ ਨਿਕਲੀ, ਕਹਿੰਦਾ ਇੱਕ ਚੱਕਰ ਲਾ ਲਓ ਬਸ ਹੈ, ਇੱਕ ਚੱਕਰ ਲਾ ਲਓ। ਤੈਨੂੰ ਤੇ ਪਤਾ ਨਾ ਵੀ ਸ਼ਾਮ ਨੂੰ ਤੇਰੇ ਨਾਲ ਹੀ ਜਾਣਾ ਵਾ ਹਨਾ, ਐਡਾ ਤੂੰ ਉਸਤਾਦ ਜੀ। ਇਹਨਾਂ ਨੇ ਛੱਤਾਂ ਵਿੱਚ ਚੜ ਕੇ ਕਹਿਣਾ ਬਿੱਲ ਉਤਾਰਨੇ ਆ ਗਏ, ਬਿੱਲ ਉਤਾਰਨੇ ਆ ਗਏ, ਉਹ ਬਿੱਲ ਵਾਲੇ ਆ ਗਏ। ਨਹੀਂ ਮੈਂ ਵੇਖਣ ਜਾਣਾ ਉਦੋਂ ਇੱਥੇ ਲੈ ਪੱਖਾ 2-4 ਚੀਜ਼ਾਂ ਨੇ ਬੈਗ 'ਚ ਰੱਖ ਲੈ ਇੱਥੇ ਆ ਕੇ ਦੱਸ ਸਾਰੀਆਂ ਦੇਖੋ ਆ ਪੱਖਾ ਜੇ, ਆ ਵਾਸ਼ਿੰਗ ਮਸ਼ੀਨ ਜੇ। ਜਦੋਂ ਉਸਤਾਦ ਜੀ ਨੇ ਜਾਣਾ ਇਹਨੇ ਕਦਾਂ ਤਹਿਰੀਆਂ ਲਿਖਣੀਆਂ ਨੇ, ਕਹਿੰਦਾ ਬਿੱਲ ਵਾਲੇ ਦੁਲਹਨੀਆਂ ਲੈ ਜਾਏਂਗੇ। ਬਿੱਲ ਵਾਲੇ ਤੁਰਨੀਆਂ ਲੈ ਗਏ। ਜਦੋਂ ਇਹਨੂੰ ਮਹੱਲੇ ਵਾਲੇ ਨੇ ਕਹਿਣਾ ਯਾਰ ਤੂੰ ਕਿੱਡਾ ਬਗੈਰਤ ਆਦਮੀ ਹੈ ਯਾਰ, ਇਹਨੇ ਕਹਿਣਾ ਬਾਜੀ ਬਿੱਲ ਦਾ ਮਾਮਲਾ ਹੈ। ਤੁਸੀਂ ਆ ਦੇਖ ਲਓ ਵੀ ਹੁਣ ਤੁਸੀਂ ਵੀ ਕਹਿਣ ਦਾ ਮਤਲਬ ਇਹਦਾ ਕੁਝ ਕਰਾਓ ਸਾਡਾ, ਅਸੀਂ ਤੇ ਤੁਹਾਡੇ ਨਾਲ ਕੀ ਜੁੜੇ। ਕਰਾਉਣ ਦੀਆਂ ਕਿਸ਼ਤਾਂ ਕਰਾ ਲਾਣਾ ਇਹਦੀਆਂ 20,000 ਦੀਆਂ 3-4 ਕਰਾ ਲਾ, ਲੇਕਿਨ ਇਹ ਘੱਟ ਨਹੀਂ ਕਰਨਾ ਉਹਨਾਂ ਨੇ। ਹਾਂ ਕਿਸ ਤਰ੍ਹਾਂ ਫਾਪਡਾ ਦਾ ਇੱਕ ਅਸੂਲ ਆ, ਕੀ ਬਿੱਲ ਸਹੀ ਆਵੇ ਗਲਤ ਆਵੇ ਉਤਾਰਨਾ ਹੀ ਪੈਂਦਾ। ਉਸਤਾਦ ਜੀ ਮੈਂ ਕਣਕ ਵਾਲੀਆਂ ਗੋਲੀਆਂ ਖਾ ਕੇ ਫਿਰ ਡਿੱਗ ਜੂ ਤੋਂ ਚਾਹ ਪੀ ਕੇ ਫਿਰ ਚੰਗਾ ਰਹੋ, ਨਹੀਂ ਮੈਂ ਖੁਦਕੁਸ਼ੀ ਕਰ ਲੂੰ। ਉਹਨਾਂ ਨੇ ਫੇਰ ਜੋ ਤੇਰੇ ਮਤਲਬ ਜਨਾਜ਼ੇ ਤੋਂ ਠੀਕ ਅੱਧਾ ਘੰਟਾ ਪਹਿਲੇ ਮੀਟਰ ਕੱਟ ਜਾਣ ਫੇਰ ਉਹ ਨੇਰੇ 'ਚ ਮੁੜ ਕੇ ਸਗੇ ਤਾਏ ਨੂੰ ਰੋਈ ਜਾਣ ਤੋਂ ਇੱਧਰ ਪਿਆ ਹੋਵੇ। ਉਹ ਤਾਇਆ ਹੱਥ ਮਾਰ ਮਾਰ ਕੇ ਨਹੀਂ ਤਾਇਆ ਮੀਸਰਾ ਬਣ ਕੇ ਬੈਠਾ ਰਵੇ ਕਿ ਚੰਗਾ ਮੈਨੂੰ ਵਾਹ ਹੁੰਦਾ ਹੀ। ਆਹੋ ਵੀ ਉਹ ਤੇ ਮਰ ਗਿਆ, ਉਹਨੂੰ ਕਿਹੜਾ ਗਰਮੀ ਸਰਦੀ, ਮੈਨੂੰ ਤੇ ਵਾਹ ਰਹੀ ਨਾ ਤਾਂ ਉਹ ਹਿੱਲੇ ਵੀ ਨਾ ਜਾਣਗੇ ਕਿ ਮੈਨੂੰ ਇਹ ਲਾਸ਼ ਹੀ ਸਮਝੀ ਜਾਣ ਘੰਟਾ ਘੋਰ। ਉਸਤਾਦ ਜੀ ਵਾਪਟਾ ਵਾਲਿਆਂ ਦੇ ਮੇਨ ਦਫ਼ਤਰ ਦੇ ਬੂਹੇ ਅੱਗੇ ਜਾ ਕੇ ਮੈਂ ਅੱਗ ਲਾ ਲੈਣੀ ਆਪਣੇ ਆਪ ਨੂੰ ਤੇਲ ਸੁੱਟ ਕੇ, ਇਹਦਾ ਜੇ ਕੁਛ ਕਰਾਓ ਇਹਨੂੰ ਕਟਵਾਓ। ਇੰਨਾ ਨਹੀਂ ਸਾਡਾ ਬਣਦਾ, ਅਸੀਂ ਇੰਨੀਆਂ ਤੇ ਚੱਲੀ ਹੀ ਨਹੀਂ ਬਿਜਲੀ ਸਾਡੀ। ਅੱਗ ਤੇ ਪਤਾ ਕਿੰਨੇ ਪੈਸੇ ਲੱਗਣੇ ਆ? ਲੀਟਰ ਪੈਟਰੋਲ ਲੱਗਣਾ, ਜਿਹੜੀ ਤੇਰੀ ਡੈਡ ਬੋਡੀ ਆ, ਹਾਂ ਲੀਟਰ ਪੈਟਰੋਲ ਲੱਗਣਾ, ਮਾਚਸ ਲੱਗਣੀ, ਕਮ ਤੋਂ ਕਮ 400-500 ਤਾਂ ਉਹ ਨੁਸਖਾ ਵਾ, ਉਹ ਤੇ ਇੱਧਰ ਬਿੱਲ 'ਚ ਪਾ ਲਾ। ਉਹ ਯਾਰ ਅਸੀਂ ਮਰ ਜੀਏ, ਇੰਨੇ ਖਰਚੇ ਹੋਰ ਰੋਟੀ ਦੇ ਖਾਂਡੀ ਦੇ ਕਪੜਾ ਲੀੜਾ 100 ਬਿਮਾਰੀ ਕਿਤੇ ਆਇਆ ਗਿਆ, ਉਹ ਬਿੱਲ ਹੀ ਲੈ ਕੇ ਬਹਿ ਗਿਆ ਸਾਨੂੰ, ਅਸੀਂ ਕੀ ਕਰਾਂਗੇ? ਆਇਆ ਗਿਆ ਕੀ ਇੱਥੇ ਉਸਤਾਦ ਜੀ ਦੇ ਕਮਰੇ 'ਚ ਤਾਂ ਨਿਕਲਦਾ ਨਹੀਂ, ਤੂੰ ਤਾਂ ਜੀ ਪਾਉਣ ਡਿਆ ਵਾ ਏਸੀ ਵਾਲੇ ਕਮਰੇ 'ਚ, ਜਦੋਂ ਘਰ ਚ ਲੈਂਦੇ ਉਹ ਦਮੂਹੀਆਂ ਨਹੀਂ ਇੱਥੇ ਲਿਆਉਣਾ ਵਾ। ਹੁਣ ਭਰਾ ਤੇਰੇ ਝੂਠਾ ਜ਼ਮਾਨੇ ਦਾ ਅੰਦਰ ਫੋਨ ਸੁਣਿਆ ਕਹਿੰਦਾ ਸਾਰੀ ਤੁਹਾਡੀ ਏਸੀ 'ਚ ਰਹੀਦਾ, ਇੱਥੇ ਕੀ ਕਰਨਾ ਹੁੰਦਾ? ਬਾਕੀ ਉਹਨੇ ਕੀ ਕਰਨਾ ਹੁੰਦਾ? ਕੁਝ ਕੀਤਾ ਉਹਨੇ? ਨਹੀਂ, ਉੱਥੇ ਬੈਠਾ ਬੰਦਾ ਕੋ ਬੰਦਾ ਵੇਖ ਕੇ ਮਸਲੇ ਹੱਲ ਕਰਦੇ। ਚੱਲਦਾ ਕੀ ਆ ਇਹ ਦੱਸ ਮੈਨੂੰ। ਡੋਂਕੀ ਚੱਲਦੀ ਹੈ ਸਾਡੀ। ਅੱਛਾ ਡੋਂਕੀ ਪੰਪ ਇੱਕ ਹੁਣ ਸਾਡਾ। ਡੌਂਕੀ ਹੋ ਗਈ, ਹਾਂਜੀ ਅੱਗੇ ਤਾਂ ਮੋਟਰ ਕਹਿੰਦੇ ਆ। ਨਹੀਂ ਇੱਕ ਡੋਂਕੀ ਵੀ ਲੱਗੀ ਹੈ ਸੈਪਰੇਟ। ਡੌਂਕੀ ਪੰਪ ਦੇ ਵਿੱਚ ਮੋਟਰ ਹੁੰਦੀ। ਹਾਂਜੀ ਅੱਛਾ ਚੀਜ਼ਾਂ ਸਾਰੀਆਂ ਸਾਈਕਲ ਸਿਟੀ ਵਾਲੇ ਲਾਈਆਂ, ਡੌਂਕੀ ਵੀ ਲੱਗੀ ਹੈ, ਮੋਟਰ ਵੀ ਲੱਗੀ ਹੈ, ਤੇ ਨੈਨ ਨਕਸ਼ ਕਿੱਥੇ ਮਾਟੇ ਪਏ ਗਏ। ਨਹੀਂ ਨੈਨ ਨਕਸ਼ਾ ਨੂੰ ਕੀ ਆ? ਆਹੋ ਵੀ ਇਹ ਨੈਨ ਨਕਸ਼ ਹੈ ਹੀ ਨਹੀਂ ਕਿ ਤੇਰੇ ਡੌਂਕੀ ਵੀ ਚੱਲ ਸ਼ਰਟ ਵੀ ਇਸਤਰੀ ਨਹੀਂ ਕੀਤੀ ਤੂੰ? ਤੇ ਚੱਲਦੀ ਨਹੀਂ, ਇਸਤਰੀ ਹੈ ਹੀ ਨਹੀਂ ਘਰ। ਇਸਤਰੀ ਨਹੀਂ ਕੀਤੀ? ਨਹੀਂ। ਕਿੱਦਾਂ ਕਰਦੇ ਇਸਤਰੀ ਕੱਪੜੇ? ਇੱਥੇ ਸਟੂਡੀਓ ਆ 5 ਸੂਟ ਮੇਰੇ ਸਾਹਮਣੇ ਹੁਣ ਕੀਤੇ ਆ, 5 ਸ਼ਰਟਾਂ 5 ਸੂਟ ਬੇਗਮ ਦੇ ਵੀ ਕਰਕੇ ਲੈ ਚਲਾ ਘਰ। ਇੱਦੇ ਆ ਕਿਹਦੀ ਗੱਲ ਹੋ ਗਈ? ਆਹੋ ਇਹ ਡਰਾਈ ਕਲੀਨਰ ਵਾ, ਸਜਾਦੇ ਦੀ ਪ੍ਰੋਡਕਸ਼ਨ ਨਹੀਂ ਹੈ। ਇਹਦਾ ਵੀ ਦੱਸ ਨਾ, ਇਹਦਾ ਇਹਦਾ ਸੂਟ ਨਹੀਂ ਕੀਤਾ ਇਸਤਰੀ ਕੀਤਾ ਤੇ ਇਸਤਰੀ। ਪਾਇਆ ਨਹੀਂ, ਫਿਰ ਘਰ ਵੀ ਜਾਣਾ ਤੂੰ ਸਵੇਰੇ ਜੁਮਾ ਪੜਨਾ ਪਾ ਕੇ। ਪਤਾ ਸਾਨੂੰ ਭਰਜਾਈ ਨੇ ਕਿਤੇ ਵਿਆਹ ਸ਼ਾਦੀ ਜਾਣਾ, 2 ਲਹਿੰਗੇ ਘਰ ਲੈ ਨਿਕਲ ਕੇ ਇਸਤਰੀ, ਚਲੋ ਜੀ ਓਕੇ। ਉਹ ਆਪੇ ਦਾ ਸੂਟ ਸਵੇਰੇ ਕਿਹੜੇ ਬੋਸਕੀ ਦਾ ਕਹਿੰਦਾ ਘਰ ਲੈ ਕੇ ਜਾਣਾ। ਅੱਛਾ ਇਹ ਫਿਰ ਉੱਥੇ ਇਹ ਨਹੀਂ ਕਹਿ ਕੇ ਹੁੰਦਾ ਕਿ ਵੀ ਮੈਂ ਕੰਮ ਤੇ ਚੱਲਾ, ਕਹਿੰਦਾ ਮੈਂ ਤੇਰੇ ਕੱਪੜੇ ਇਸਤਰੀ ਕਰ ਲਿਆਵਾਂ ਤੇ ਨਾਲ ਸ਼ੋਅ ਵੀ ਕਰ ਦਿੰਦਾ। ਉਹ ਵੀ ਕਰ ਦਿੰਦਾ, ਕਿਉਂਕਿ ਯਾਰ ਉਹ 2 ਜੋੜੇ ਇਸਤਰੀ ਕਰਦੇ ਆ, ਸ਼ੋਕ ਲਾ। ਸਹੀ ਗੱਲ ਆ। ਹੋਰ ਤੂੰ ਕੀ ਕਰਦਾ? ਤੂੰ ਖਾ ਕਸਮ, ਤੂੰ ਇੱਥੇ ਉਹ ਟਰੋਜ਼ਰ ਸ਼ਰਟ ਲਾ ਕੇ ਆ ਪੈਂਟ ਇਸਤਰੀ ਨਹੀਂ ਕੀਤੀ। ਤੇਰੇ ਘਰ ਕਿਤੇ ਫੇਰ ਘੱਟ ਆਉਣ ਡਏ ਆ। ਤੇਰੇ ਘਰ ਕੀ ਤਾਰਾਂ ਬਿਲਕੁਲ ਘਰ ਦੇ ਵਿੱਚੋਂ ਨਹੀਂ ਜਾਣੀ, ਵਿੱਚ ਤੜਾਕੇ ਪੈਂਦੇ ਆ। ਨਹੀਂ ਤੇ ਇਹਦਾ ਵੀ ਦੱਸਦਾ 20-22 ਜਾਣੇ ਜਿੰਨੇ ਵੀ ਘਰ ਦੇ ਜੀ ਆ ਸਾਰਿਆਂ ਨੇ ਸਾਜੀ ਕੱਪੜੇ ਲਿਆ ਕੇ ਨੇ ਇੱਥੇ ਤੁਹਾਡੀ ਮਸ਼ੀਨ 'ਚ ਧੋਤੇ, ਨਾਲ 2 ਕਿਲੋ ਵਾਲਾ ਬੋਨਸ ਸਰਫ ਸਾਰਾ ਲਾਉਂਦਾ ਇਹਨੇ। ਏਦਾਂ ਹੀ ਆ। ਅਸੀਂ ਕਿਹੜਾ ਇਕੱਲੇ ਖਾਣੇ ਇੱਥੇ ਬਹਿ ਕੇ? ਓਏ ਸ਼ੈਲਟਰ ਪਾਇਆ ਉਸਤਾਦ ਜੀ ਨੇ,
ਵੀ ਹਰ ਸ਼ਾਇਦ ਇੱਥੇ ਕਰੀ ਜਾਣਾ ਸੀ। ਮੈਂ ਕੋਈ ਕਸਮ ਲੈ ਲਓ, ਮੈਂ ਤਕਰੀਬਨ ਕੋਈ ਮਹੀਨਾ ਪਹਿਲੇ ਸ਼ਰਟ ਇਸਤਰੀ ਕੀਤੀ ਹੋਣੀ, ਕਿੰਨੇ ਮੈਂ ਲੈ ਕੇ ਉਹਨਾਂ ਘਰੋਂ ਪਾ ਕੇ ਆਈ ਨਹੀਂ, 3 ਇਸਤਰੀ ਕੀਤੀ ਪਈਆਂ, ਹੈਂਗਰ ਕੀਤੀਆਂ, ਮੈਂ ਕਾਰ 'ਚ ਪਿੱਛੇ ਰੱਖੀਆਂ, ਲੈ ਕੇ ਆ ਗਿਆ। ਉਹ ਵੀ ਉੱਪਰ ਸਾਥ ਹੀ ਕਰੀਮ ਆ। ਤੇ ਕਰਾਈ ਸੀ, ਉੱਪਰ ਕਰੀਮ ਤੇ ਕਾਰ, ਹੁਣ ਐਵੇਂ ਕਿਤੇ ਜੁਗਤਾ ਤੇ ਲੱਗ ਨਹੀਂ ਜਾਏ। ਉਹ ਵੀ ਸਾਥ ਹੀ ਹੈ। ਨਹੀਂ ਭਾਜੀ, ਮੈਂ ਤੁਹਾਨੂੰ ਸਹੀ ਗੱਲ ਦੱਸਾਂ, ਆ ਜਿਹੜਾ 1 ਲੱਖ ਬਿੱਲ ਹੈਗਾ ਨਾ, ਇਹ ਤੁਸੀਂ ਜਮ੍ਹਾਂ ਕਰਾ ਦਿਓ, ਸਾਰੀ ਜ਼ਿੰਦਗੀ ਵਾਸਤੇ ਮੈਂ ਤੁਹਾਡਾ ਥਾਪੇਦਾਰ ਰਹਾਂਗਾ। ਨਹੀਂ ਬੱਤੀ ਤੋਂ ਵਾਕਈ ਸਹੀ ਕਹਿੰਦਾ, ਬੱਤੀ ਦੇ ਘਰ ਹੁੰਦੇ ਬਣਦੇ ਨਹੀਂ, ਇਹੀ ਕਹਿੰਦਾ ਤੁਸੀਂ ਭਾਈ। ਤੇ ਫਿਰ ਮਸਲ ਰੌਲਾ ਕੀ, ਲੈਟਰ ਨਾਲ ਸਾਰਾ ਕੰਮ ਏਸੀ ਵੀ ਨਹੀਂ ਲੱਗਾ। ਆਹ ਸਿਗਰਟ ਲੈਟਰ ਲਾ ਲਿਆ, ਚੁੱਲ੍ਹਾ ਲੈਟਰ ਨਾਲ ਬਾਲ ਲਿਆ, ਵੀ ਰੌਲਾ ਫਿਰ ਇਹਨਾਂ ਬਿੱਲ ਕਿੱਦਾਂ ਆ ਗਿਆ? ਉਹੀ ਤਾਂ ਬਸੀ ਪਰੇਸ਼ਾਨ ਆ ਵੀ ਉਸਤਾਦ ਜੀ ਕਿਤੇ ਤੁਸੀਂ ਵੀ ਯਾਰ ਬਿੱਲ ਤੁਹਾਡਾ ਤੁਸੀਂ ਪਰੇਸ਼ਾਨ ਹੋਣਾ, ਮਹੱਲੇਦਾਰ ਹੋ ਜਾਣਾ, ਤੁਹਾਨੂੰ ਤਾਂ ਗੱਲ ਕਰਦੇ ਨਹੀਂ ਪਤਾ ਬਾਕੀ ਯਾਰ। ਆਲੇ ਦੁਆਲੇ ਪੁੱਛਿਆ ਸਾਰਿਆਂ ਨੂੰ ਕਿੰਨੇ ਕੁ ਬਿੱਲ ਆਏ? ਉਸਤਾਦ ਜੀ ਸਾਰਿਆਂ ਨੂੰ ਨਾਰਮਲ ਆਏ, ਕਿਸੇ ਨੂੰ 750 ਆਇਆ, ਕਿਸੇ ਨੂੰ 1400 ਆਇਆ, ਕਿਸੇ ਨੂੰ 1100 ਆਇਆ। ਆ ਸਾਨੂੰ ਇੰਨਾ ਕਿਉਂ ਆਇਆ ਵਾ? ਉਹਨਾਂ ਦੇ ਘਰ ਉਹ ਚੀਜ਼ ਨਹੀਂ ਚੱਲਦੀ ਜਿਹੜੀ ਤੁਹਾਡੇ ਘਰ ਚੱਲਦੀ। ਹਾਂ ਉਹ ਮੈਂ ਉਹ ਚੀਜ਼ ਲੱਭਣੀ। ਤੁਸੀਂ ਇੱਕ ਫੇਰਾ ਪਾ ਕੇ ਤਾਂ ਦੇਖੋ ਉਸਤਾਦ ਜੀ। ਨਹੀਂ ਪਤਾ ਕੀ ਗੱਲ ਆ, ਇਹ ਉਸਤਾਦ ਜੀ ਦਾ ਸਿਸਟਮ ਹੋਰ ਜਿਹਾ ਵਾ, ਤੁਹਾਡੀ ਮੇਰੇ ਉਹਦੇ ਬਾਕੀ ਅਖਰਾਜਾਤ ਬਹੁਤ ਆ। ਹੁਣ 5 ਛੱਟਾਂ ਕਰ ਲੀਆਂ, ਘਰ ਸੁੱਖ ਚ ਹੋ ਗਿਆ, ਹਫਤਾ ਤੇਰਾ ਲੰਘ ਜੂਗਾ, ਸਵੇਰ ਜੁਮੇ ਪੜੋ, ਛੁੱਟੀਆਂ ਕਰੋ, ਇੰਜੋਏ ਕਰੋ। ਨਾਲੇ ਮੇਰੀ ਕਿਸਮਤ ਮੈਂ ਹੈਗਾ ਮੈਂ ਬੜਾ ਬਦਕਿਸਮਤ ਹਾਂ। ਮੈਂ 50 ਚੱਕਰ ਲਾ ਕੇ ਵੀ 50 ਬਿੱਲ ਤਾਰ ਦੇਵਾਂ ਨਾ, ਤੋਂ ਬਾਅਦ ਚ ਫੇਰ ਕਹਿਣਾ ਸਾਡੇ ਲਈ ਕਦੀ ਨੇ ਕੀਤਾ ਕੁਝ ਨਹੀਂ। ਹਾਂ ਮੇਰੇ ਵੀ ਨਸੀਬਾਂ ਦਾ ਜਰੌਲਾ। ਉਸਤਾਦ ਜੀ ਐਸੀ ਕੋਈ ਗੱਲ ਨਹੀਂ, ਤੁਸੀਂ ਨਾ ਫੇਰਾ ਲਾਓ, ਤੁਸੀਂ ਨਾ ਚੱਕਰ ਲਾਓ। ਉਸਤਾਦ ਜੀ ਇੱਧਰ ਤੁਸੀਂ ਮੇਰੀ ਗੱਲ ਮੁੱਕ ਗਈ ਆ? ਮੁਕਾ ਦੇ ਤੂੰ ਤੇ ਫਿਰ ਚੱਲ ਕਰ ਲਾ। ਚੱਲ ਕਰ ਲੈ, ਤੂੰ ਗੱਲ ਕਰ ਲੈ। ਅੱਛਾ ਚੱਕਰ ਉਸਤਾਦ ਜੀ ਲਵਾਈਏ, ਫਿਰ ਤੂਤੀਆਂ ਲੈ ਕੇ ਬਾਜੇ ਨਾ। ਉਸਤਾਦ ਉਹ 1 ਮਿੰਟ ਠਹਿਰ ਜਾ, ਤੂਤੀਆਂ ਦਾ ਆਵਾਜ਼ ਨਾ ਉਸਤਾਦ ਜੀ ਨੂੰ ਮੈਂ ਢੋਲਾਂ ਦੇ ਨਾਲ ਪੂਰਾ ਫੁੱਲਾਂ ਵਾਲੀਆਂ ਪੱਤੀਆਂ ਗਲੇ ਦੇ ਵਿੱਚ ਹਾਰ ਪੂਰੇ ਤਰੀਕੇ ਨਾਲ ਚੌਂ ਬੰਦਿਆਂ ਦੇ ਨਾਲ। ਗਲੀ ਦੇ ਵਿੱਚ ਲਾਈਟਿੰਗ ਕਰਕੇ ਲਿਜਾਣਾ। ਪਤਾ ਚੱਕਰ ਚਾਹੁੰਦਾ ਜੇ ਆਈ ਚਲਾਈ ਵਾਲਾ ਜੀ। ਉਸਤਾਦ ਜੀ ਤੁਹਾਡੇ ਕੋਈ ਮੈਨੂੰ ਪਤਾ ਤੁਸੀਂ ਬਿਜ਼ੀ ਪਰਸਨ ਹੋ, ਇਹ ਨਹੀਂ ਹਮੇਸ਼ਾ ਦੇ ਬਿੱਲ ਤਾਰਨਾ ਚਾਹ ਰਿਹਾ, ਸਾਰੇ ਹੀ ਬਿੱਲ। ਇਹ ਜਿਹੜੇ ਬੰਡਲ ਲਾਉਣਾ ਚਾਹ ਰਹੇ ਹੋ, ਇਹ ਕਿਤੇ ਬਿਲਕੁਲ ਸਰਦਾ। ਇਹਨਾਂ ਤੇ ਕੁਝ ਮੈਨੂੰ ਪਤਾ ਤੁਸੀਂ ਬਿਜ਼ੀ ਹੋ, ਨਹੀਂ ਟਾਈਮ ਹੁੰਦਾ ਹੈਗਾ, ਨਾ ਚੱਕਰ ਲਾਓ, ਨਾ ਗੇੜਾ ਨਹੀਂ ਅੱਜ ਕੱਲ ਮੇਰੇ ਕੋਲ ਟਾਈਮ ਹੀ ਟਾਈਮ। ਇੱਕ ਵਾਰੀ ਸਿਰਫ ਆਣ ਜਾਣ ਕਰਨੀ ਆ ਤੁਸੀਂ, ਤੇ ਤੈਨੂੰ ਆਪ ਪਤਾ ਲੱਗ ਜਾਣਾ ਵਾ ਵੀ ਕਿਹੜੀ ਕਿਹੜੀ ਸ਼ੈ ਚੱਲਦੀ। ਇੱਥੇ ਲਿਆ ਕਰ ਬੀਜੀ ਨੇ ਉਹ। ਚਲੋ ਠੀਕ ਹੈ ਯਾਰ, ਪਰ ਮੈਨੂੰ ਸਮਝ ਆ ਗਈ ਇਹ ਪੱਖਾ ਹੋਊਗਾ ਜ਼ਿਆਦਾ ਤਾਂ ਵਾਸ਼ਿੰਗ ਮਸ਼ੀਨ ਹੋਊਗੀ, ਹਾਂਜੀ ਬਹੁਤ ਐਰ ਕੂਲਰ ਕੋਈ ਹੋ ਜਾਊਗਾ, ਜੂਸਰ ਮਸ਼ੀਨ ਹੋ ਜੂਗੀ, ਫ੍ਰਿਜ ਹੋਊਗੀ, ਬਸ ਇਹ ਚੀਜ਼ਾਂ ਹੁੰਦੀਆਂ। 4-5 ਹੋਰ ਮਾੜੇ ਘਰ ਚ ਕੀ ਹੁੰਦਾ ਯਾਰ, ਇਸਤਰੀ ਦੇ ਵਿਚਾਰੇ ਇਦਾਂ ਚਲਾਉਂਦੇ ਆ ਵੀ। ਇਸ ਲਈ ਤੁਹਾਡੀ ਚਲਾਉਣ ਹੋਇਆ, ਇੱਥੋਂ ਆ ਕੇ ਛੂਟ ਕਰਦੇ ਨੇ ਇਸ ਲਈ, ਜਿਵੇਂ ਸਵੇਰੇ ਮਹਿੰਦੀ ਇੰਜ। ਪਾਏ ਤਾਂ ਮੈਂ ਕੋਈ ਨਹੀਂ, ਗਵਰਨਮੈਂਟ ਨੂੰ ਕਹੋ ਭਾਜੀ, ਮੈਂ ਨਹੀਂ ਕਰ ਸਕਦਾ ਕੁਝ। ਮੈਂ ਯਾਰ ਉਸਤਾਦ ਜੀ ਮੇਰੀ ਗੱਲ ਸੁਣੋ, ਮੈਂ ਗੱਲ ਕਰਨ ਦਿਆਂ ਮਜ਼ਾਕ ਤੋਂ ਹਟ ਕੇ ਕਿ ਚੱਲ ਝੋਲੀ ਚੱਲ ਜਾ ਯਾਰ ਮਿੱਠੇ ਕੀ ਹੋ ਗਿਆ ਤੈਨੂੰ? ਤਾਂ ਜੀ ਸਾਨੂੰ ਇਹਨੇ ਬਿਜਲੀ ਦੇ ਬਿੱਲ ਕਿਉਂ ਆਉਂਦੇ? ਹੁਣ ਬਾਹਰਲੇ ਮੁਲਕ ਵੀ ਹੈਗੇ, ਉਹਨਾਂ ਨੂੰ ਹਾਂ ਹੋਇਆ ਉਸਤਾਦ। ਕੋਈ ਜ਼ਰੂਰਤ ਨਹੀਂ ਯਾਰ, ਕੋਈ ਜਿੱਥੇ ਹੈਗਾ ਉੱਥੇ ਨਿਜ਼ਾਮ ਹੋ ਕੇ। ਉੱਤੋਂ ਤੁਸੀਂ ਪੂਰਾ ਸ਼ੋਅ ਲੰਘ ਗਿਆ ਤਾਂ ਤੁਹਾਨੂੰ ਇਹ ਨਹੀਂ ਪਤਾ ਲੱਗਾ ਵੀ ਰੇਟ ਵੀ ਵੱਧ ਗਿਆ ਵਾ। ਕੱਲ ਪਰਸੋਂ ਆ 3-4 ਦਿਨ ਪਹਿਲੇ ਯੂਨਿਟ ਦਾ ਰੇਟ ਵੀ ਵੱਧ ਗਿਆ। ਨਹੀਂ ਉਸਤਾਦ ਜੀ ਟੈਕਸ ਜ਼ਿਆਦਾ ਵਾ। ਰੇਟ ਵੀ ਵੱਧ ਗਿਆ ਤਾਂ 6 ਰੁਪਏ। ਆਹੋ ਤੇ 6-7 ਰੁਪਏ ਪੈਟਰੋਲ ਦਾ ਵੀ ਵੱਧ ਗਿਆ। ਇਹ ਜ਼ਿਆਦਤੀ ਨਹੀਂ ਉਸਤਾਦ ਜੀ, ਗਰੀਬ ਕਿਸ ਨਹੀਂ ਗਏ। ਫੇਰ ਵੱਧ ਗਿਆ ਪੈਟਰੋਲ ਦਾ। ਕੋਈ ਜ਼ਿਆਦਤੀ ਨਹੀਂ। ਕਾਦੀ ਖਾ ਤੁਸੀਂ ਕਹਿੰਦੇ ਕੋਈ ਜ਼ਿਆਦਤੀ ਨਾ ਕਿਹੜੀ ਜ਼ਿਆਦਤੀ ਨਹੀਂ। ਅੱਗੇ ਪਹਿਲੀ ਵਾਰੀ ਵਧਿਆ, ਆ ਹੋਰ ਮਹੀਨੇ ਬਾਅਦ ਫੇਰ ਵੱਧ ਜਾਣਾ, ਫੇਰ ਜ਼ਿਆਦਤੀ। ਇਹ ਨਾ ਸੋਚੋ ਵੀ ਜ਼ਿਆਦਤੀ ਨਹੀਂ ਵਧਾਵਾ ਹੀ ਜੋ, ਇਹ ਸੋਚੋ ਵੀ ਤਾਰਨਾ ਕਿੱਦਾਂ ਵਾ। ਤੇ ਸ਼ਾਇਦ ਸਾਡੀ ਬਿਹਤਰੀ ਵਾਸਤੇ ਕੰਮ ਕਰਦੇ। ਧਿਆਨ ਆਪਣਾ ਇੱਧਰ ਨੂੰ ਨਾ ਰੱਖੋ ਕਿ ਇਹ ਜ਼ਿਆਦਤੀ ਨਹੀਂ, ਇਹ ਫਲਾਣਾ ਨਹੀਂ, ਇਹ ਮਰ ਗਏ ਆ ਲੁੱਟ, ਇਹ ਨਾ ਸੋਚੋ। ਤੁਸੀਂ ਸਿਰਫ ਇਹ ਸੋਚੋ ਕਿ ਯਾਰ ਕੀ 84 ਆਇਆ ਤਾਰਨਾ, ਅਗਲੀ ਵਾਰੀ 94 ਆਇਆ ਤੇ ਉਹ ਕਿੱਦਾਂ ਤਾਰਨਾ, ਬਸ ਇੱਧਰ ਜ਼ੇਨ ਰੱਖੋ। ਗੱਲ ਸਹੀ ਕਰ ਰਹੇ ਆ। ਬਿੱਲ ਲਾਈ ਜਾਓ ਤੇ ਚੱਕਰ ਆਪਣੇ ਅਸਲ ਤੋਂ ਨਾ ਨਜ਼ਰਾਂ ਹਟਾਓ। ਤਾਂ ਤੁਸੀਂ ਉਹ ਕੌਮ ਹੋ ਜਿਨ੍ਹਾਂ ਦਾ ਸਿਰਫ ਇਹ ਸੋਚਣਾ ਕਿ ਅਸੀਂ ਤਾਰਨਾ ਕਿੱਦਾਂ, ਇਹ ਨਹੀਂ ਸੋਚਣਾ ਕਿ ਇਹ ਆਇਆ ਕਿਉਂ ਇੰਨਾ। ਇਹਦਾ ਬਿਹਤਰੀਨ ਹਾਲ ਵਾ। ਬਿਲਕੁਲ ਨਹੀਂ ਬਿਹਤਰੀਨ ਹਾਲ ਆ, ਬਿੱਲ ਲਾਈ ਜਾਓ, ਚੱਕਰ ਲਾਈ ਜਾਓ, ਨਹੀਂ ਆਰਾਮ ਨਾਲ ਆਪਣਾ। ਯਾਰ ਸਾਡਾ ਸੋਹਣਾ ਪਾਕਿਸਤਾਨਾਂ ਦੀ ਇੰਨਾ ਵੀ ਨਹੀਂ ਕਰ ਸਕਦੇ ਪਾਕਿਸਤਾਨ ਵਾਸਤੇ। ਸੋਹਣਾ ਪਾਕਿਸਤਾਨ ਸੈਲਫੀ ਲੈ ਕੇ ਆਇਆ ਤੂੰ, ਸੋਹਣਾ ਕਿਤੋਂ ਨਜ਼ਰ ਆ ਗਿਆ। ਬਾਕੀ ਜੋ ਵੀ ਹੈ ਉਸਤਾਦ ਜੀ, ਜਿੱਦਾਂ ਵੀ ਆ, ਦੇਖੋ ਮੇਰੀ ਗੱਲ ਸੁਣੋ, ਅੱਜ ਰਾਤ ਨੂੰ ਜਦੋਂ ਮੈਂ ਜਾਊਂਗਾ ਨਾ ਘਰ, ਮੈਂ ਤੁਹਾਨੂੰ ਕਰੂੰਗਾ ਵੀਡੀਓ ਕਾਲ। ਇੱਕ ਵਾਰੀ ਮੈਂ ਤੁਹਾਨੂੰ ਸਾਰਾ ਵੀਡੀਓ ਕਾਲ ਦਿਖਾ ਦੂੰਗਾ। ਓਏ ਨਾ ਕੱਲ ਨੂੰ ਫਿਰ ਤੁਸੀਂ ਆਪ ਆ ਜਿਓ, ਪਾਗਲ ਹੈ, ਆ ਕੇ ਆਪ ਨੂੰ ਤੁਹਾਨੂੰ ਸਾਰਾ ਪਤਾ ਲੱਗ ਜੂਗਾ। ਵੀਡੀਓ ਕਾਲ ਨਾ ਲੈਟ ਵਾਲੇ ਕਮਰੇ 'ਚ ਕਰੀ, ਪਾਗਲ ਹੈ ਤੂੰ ਯਾਰ। ਕਿਦਾਂ ਸਾਥ ਦੇਖਦਾ ਰਹੇ। ਚਲੋ ਜੀ ਓਕੇ ਜੀ। ਲੋ ਜੀ ਨਾਜ਼ਰੀਨ, ਗੱਲ ਇਹ ਹੈ ਕਿ ਮਹਿੰਗਾਈ ਬਹੁਤ ਹੋ ਗਈ, ਹਾਲਾਤ ਬਹੁਤ ਡਾਊਨ ਹੋ ਗਏ ਨੇ, ਸੱਚੀ ਮੁੱਚੀ ਬੇੜੇ ਗਰਕ ਹੋ ਗਏ ਨੇ, ਬੰਦਿਆਂ ਨੂੰ ਮਾਰਨ ਤੇ ਆ ਗਏ ਨੇ, ਖੂਨ ਤੇ ਆ ਗਏ ਯਾਰ। ਜਿੱਥੇ ਇਦਾਂ ਦਾ ਕੰਮ ਹੋਵੇ ਨਾ ਤਾਂ ਕਰਪਸ਼ਨ ਵੱਧ ਜਾਂਦੀ, ਚੋਰੀਆਂ ਡਕੈਤੀਆਂ। ਕਿਉਂਕਿ ਭਾਵੇਂ ਕੀ ਕਰੇ, ਇੱਕ ਬੰਦੇ ਨੂੰ ਘਰ ਬੱਚੇ ਭੁੱਖੇ ਨਜ਼ਰ ਆ ਰਹੇ ਨੇ, ਬੱਚੇ ਸਕੂਲੋਂ ਹਟਦੇ ਨਜ਼ਰ ਆ ਰਹੇ ਨੇ, ਉਹਨੂੰ ਬੱਚੇ ਬਿਮਾਰ ਨਜ਼ਰ ਆ ਰਹੇ ਨੇ, ਦਵਾਈਆਂ ਦੇ ਪੈਸੇ ਨਾਲ, ਉਹ ਭਾਈ ਉਹ ਕੁਝ ਵੀ ਕਰੇਗਾ। ਉਹ ਪਿਓ ਜਿਹੜਾ ਨਾ ਉਹ ਕੁਝ ਵੀ ਕਰੇਗਾ, ਉਹ ਮਾਂ ਕੁਝ ਵੀ ਕਰੇਗੀ। ਸਾਲਾ ਬਿੱਲ ਕੀ ਖਾਤਰ ਕੁਝ ਵੀ ਕਰੇ, ਜੋ ਵੀ ਆ ਬਿੱਲ ਹੋ ਗਿਆ ਜੋ ਵੀ ਹੈ। ਤੇ ਅੱਜ ਕੱਲ ਮਤਲਬ ਜਿਹੜੀ ਨਾਰਮਲ ਤਨਖਾਹ ਨਾ, ਜਿਹਨੂੰ ਤੁਸੀਂ ਕਹਿੰਦੇ ਰੀਜ਼ਨੇਬਲ ਤਨਖਾਹ ਪਾਕਿਸਤਾਨ 'ਚ
ਅਨਪੜ੍ਹ ਬੰਦੇ ਦੀ, ਅਨਪੜ੍ਹ ਤੋਂ ਮੁਰਾਦ ਵੀ ਜਿਹਦੇ ਕੋ ਕੋਈ ਬੈਂਕ 'ਚ ਨਹੀਂ ਲੱਗ ਸਕਦਾ, ਹਾਂਜੀ ਜਿਹਨੇ ਕੋ 5-7 ਪੜ੍ਹੀਆਂ ਨੇ, 8 ਪੜ੍ਹੀਆਂ ਨੇ, ਹਾਂਜੀ ਉਹਦੀ 50,000 ਰੁਪਇਆ ਪਾਕਿਸਤਾਨ 'ਚ ਤਨਖਾਹ ਹੋਵੇ ਨਾ, ਤੇ ਉਹ ਕਹਿੰਦੇ ਨੇ ਯਾਰ ਬੜੀ ਰੀਜ਼ਨੇਬਲ, ਸਹੀ ਗੱਲ। ਨਹੀਂ ਤੇ 35-40 ਚੱਲਦਾ ਪਿਆ ਹੈ ਬਹੁਤ ਹਰ ਪਾਸੇ ਸਰਕਲ। ਹਾਂਜੀ, ਗੁਜ਼ਾਰਾ ਬਹੁਤ ਮੁਸ਼ਕਿਲ। ਯਾਨੀ 35-40 ਹਜ਼ਾਰ ਰੁਪਏ ਤਨਖਾਹ ਹੋਵੇ ਤੇ ਠੀਕ, ਮਤਲਬ ਕਹਿੰਦੇ ਕਿ ਚਲੋ ਯਾਰ ਗੁਜ਼ਾਰਾ ਹੋ ਰਿਹਾ ਹੱਥ ਘੁੱਟ ਕੇ, ਤੇ ਜਿਹਦੀ 50 ਹੋਵੇ ਨਾ ਉਹ ਕਹਿੰਦੇ ਯਾਰ ਚਲੋ ਕੁਛ ਠੀਕ ਆ ਹਿਸਾਬ ਦਾ। ਇਦਾਂ ਹੀ ਤੇ 50 ਤੇ ਉਹਦੇ ਅਗਲੇ ਬੱਚੇ ਵੀ ਹੁਣ 2 ਮਕਾਨ ਵੀ ਕਿਰਾਏ ਤੇ ਪਾਏ ਨੂੰ, ਫਿਰ ਇਦਾਂ ਹੀ ਹੁੰਦਾ। ਫਿਰ ਉਹਨੇ ਜਦੋਂ ਕੋ ਪੈਸੇ ਫੜ ਲੈਣੇ ਨੇ, ਫਿਰ ਉਹ ਨਜਾਇਜ਼ ਵਿਚਾਰਾ ਬਦਨਾਮ ਕਿੱਦਾਂ ਹੁੰਦਾ ਹੈ ਕਿ ਤੇਰੇ ਕੋਲ ਉਹਨੇ ਫੜ ਲਿਆ 10,000, ਉਹਨੇ ਤੈਨੂੰ ਕਹਿਤਾ ਮੈਂ ਦੇ ਦੂੰਗਾ, ਉਹਦੇ ਕੋਲ ਦਿੱਤਾ ਨਹੀਂ ਜਾਣਾ, ਚੇਤਾ ਨਹੀਂ ਜਾਣਾ, ਉਹ ਤੇਰੀ ਨਜ਼ਰ ਚੋਂ ਗੰਦਾ ਹੋ ਗਿਆ। ਗੰਦਾ ਹੋ ਗਿਆ। ਉਸ ਤੋਂ ਬਾਅਦ ਉਹਨੇ ਇਹਦੇ ਕੋਲ ਫੜਨਾ 5,000, ਇਹਦੀ ਨਜ਼ਰ 'ਚ ਵੀ ਗੰਦਾ ਹੋ ਗਿਆ, ਉਹਦੀ ਮਜਬੂਰੀ ਹੈ ਬਣੀ, ਉਹ ਕਰਦਾ ਕਰਦਾ ਵਿਚਾਰਾ ਇੱਜ਼ਤ ਵੀ ਜਾਂਦੀ ਹੈ ਬੱਚੇ ਪਾਲਦੇ ਦੀ, ਤੇ ਉਹਦੀ ਮਤਲਬ ਕਿ ਕਰਜ਼ ਵੀ ਚੜ ਜਾਂਦੇ ਆ, ਤੇ ਅੱਗੋਂ ਵੀ ਕੋਈ ਰਸਤਾ ਨਹੀਂ ਹੁੰਦਾ ਵੀ ਮੈਂ ਕੀ ਕਰਾਂ। ਵਿਚਾਰਾ ਸਫੈਦ ਪੋਸ਼ੀ ਤੇ ਆ ਜਾਂਦਾ। ਨਾਲੇ ਉਸਤਾਦ ਜੀ ਸਾਡੇ ਦੇਖੋ ਹੁਣ ਕੱਲ ਵੀ ਮੈਂ ਦੇਖਿਆ ਜੀ ਮੌਲਵੀ ਸਾਹਿਬ ਇੰਤਜ਼ਾਰ ਕਰ ਰਹੇ ਸੀ ਕਿ ਯਾਰ ਮਸਜਿਦ ਨੂੰ ਤਾਲਾ ਲਾਉਣ ਲੱਗਾ, ਮਸਜਿਦ ਦਾ ਬਿੱਲ ਵੀ ਸਾਡੇ ਕੋਲ ਲੱਥਾ, ਮਸਜਿਦ ਨੇ ਇਹਨਾਂ ਬਿੱਲ ਭੇਜਿਆ ਲੱਖ ਰੁਪਇਆ। ਇਹ ਵੀਡੀਓ ਚੱਲਣੀ ਸੀ ਖਬਰ। ਦੱਸ ਯਾਰ, ਮਸਜਿਦ ਵੀ ਇਹਨਾਂ ਨੂੰ, ਮਸਜਿਦ ਕੱਲੀ ਅੱਲਾ ਦੀ ਮਸਜਿਦ ਹੋਵੇ ਨਾ ਤੇ ਫਿਰ ਉਹਨਾਂ ਦਾ ਲੱਥ ਜਾਵੇ। ਹਾਂਜੀ ਹਾਏ ਹਾਏ ਹਾਏ, ਮਸਜਿਦ ਅੱਲਾ ਦੀ ਤੇ ਕੋਈ ਵੀ ਨਹੀਂ, ਕੋਈ ਸੁੰਨੀਆਂ ਦੀ, ਕੋਈ ਵਹਾਬੀਆਂ ਦੀ, ਕੋਈ ਦੇਵਬੰਦੀਆਂ ਦੀ, ਕੋਈ ਸ਼ੀਆਂ ਦੀ, ਓਏ ਹੋਏ ਅੱਲਾ ਦੀ ਤੇ ਹੈ ਕੋਈ ਨਹੀਂ। ਵੱਡੀ ਗੱਲ ਕਰਤੀ ਸਾਡੀ। ਅੱਲਾ ਦੀ ਹੋਵੇ ਨਾ ਤੇ ਉਹ ਫਿਰ ਇੱਕੋ ਹੀ ਹੋਵੇ 1000 ਰੁਪਏ ਦਾ, ਕਿਉਂਕਿ ਸਾਰਿਆਂ ਦਾ ਇੱਕੋ ਹੀ ਆ। ਹਾਏ ਹਾਏ, ਸਹੀ ਗੱਲ। ਕਿਆ ਕਹਿੰਦੇ। ਤੇ ਉਹ ਮੇਰੇ ਹਿਸਾਬ ਨਾਲ ਮਸਜਿਦ ਅੱਲਾ ਦੀ ਹੋਣੀ ਚਾਹੀਦੀ ਹੈ, ਹਾਂਜੀ ਕਿਉਂਕਿ ਵਹਾਬੀਆਂ ਦਾ ਵੀ ਆ, ਸੁੰਨੀਆਂ ਦਾ ਵੀ ਆ, ਦੇਵਬੰਦੀਆਂ ਦਾ ਵੀ ਆ, ਸ਼ੀਆਂ ਦਾ ਵੀ ਆ, ਉਹ ਬਰੇਲਵੀਆਂ ਦਾ ਵੀ ਆ, ਸਾਰਿਆਂ ਦਾ ਉਹ ਤੇ ਹੈਗਾ ਨਾ। ਅੱਲਾ ਦੇ ਤੈਨੂੰ ਪਤਾ ਹੋ ਯਾਰ ਇਹ ਸਾਡੇ ਰੱਬ ਦੀ ਮਸਜਿਦ, ਇਹ ਅੱਲਾ ਦਾ ਬਹੁਤ ਘਰ। ਖੂਬਸੂਰਤ ਗੱਲ ਕੀਤੀ। ਤੇ ਉਹ ਘਰ ਤੇ ਹੈਗੇ ਨੇ ਸਾਡੇ ਤੁਹਾਡੇ, ਹਾਂਜੀ ਉਹ ਤੁਹਾਡਾ ਸੁੰਨੀਆਂ ਦਾ ਘਰ ਹੈ, ਸੁੰਨੀਆਂ ਦੀ ਮਸਜਿਦ ਆ, ਹਾਂਜੀ ਆ ਵਹਾਬੀਆਂ ਦੀ ਮਸਜਿਦ ਆ, ਦਿਓਬੰਦੀਆਂ ਦੀ ਮਸਜਿਦ ਆ, ਆ ਸ਼ੀਆਂ ਦੀ ਆ, ਬਰੇਲਵੀ ਜੋ ਵੀ, ਤੇ ਉਹ ਫਿਰ ਜ਼ਾਹਰੀ ਬਾਤ ਆ ਉਹ ਵੰਡੇ ਜਾਂਦੇ ਨਾ। ਹੁਣ ਮੈਂ ਸੁੰਨੀ ਆ ਤੇ ਮੈਂ ਮਾਂ ਬਾਰਗਾ ਨੂੰ ਕਿੱਦਾਂ ਚੰਦਾ ਦੇਣਾ, ਜਾਂ ਮੈਂ ਉਹਨਾਂ ਨੂੰ ਕਿੱਦਾਂ ਦੇਣਾ, ਜਾਂ ਮੈਂ ਵਹਾਬੀਆਂ ਦੀ ਮਸਜਿਦ ਮੈਂ ਤੇ ਉਧਰ ਵੜ ਕੇ ਨਹੀਂ ਰਾਦੀ, ਮੈਂ ਉਹਨਾਂ ਨੂੰ ਕਿੱਦਾਂ ਦੇਣਾ, ਭਾਵੇਂ ਉਹ ਬੰਦ ਹੁੰਦੀ ਤੇ ਹੋਵੇ ਸਗੋਂ ਚੰਗਾ। ਤੇ ਜੇ ਮੈਂ ਵਹਾਬੀ ਆ ਤੇ ਮੈਂ ਤੇ ਵਹਾਬੀਆਂ ਨੂੰ ਮਸਜਿਦ ਨੂੰ ਦੇਣਾ, ਮੈਂ ਕਿਉਂ ਸੁੰਨੀਆਂ ਦੀ ਮਸਜਿਦ ਨੂੰ ਚੰਦਾ ਦੇਵਾਂ। ਵਾਹ ਵਾਹ, ਮਤਲਬ ਇਹ ਹੈ ਕਿ ਰੱਬ ਦੀ ਨਹੀਂ ਹੈਗੀ, ਅੱਲਾ ਦਾ ਘਰ ਹੁੰਦਾ ਨਾ ਮਸਜਿਦ। ਹਾਂਜੀ, ਅੱਲਾ ਦਾ ਘਰ ਨਹੀਂਗਾ ਉਹ, ਸੁੰਨੀਆਂ ਦਾ ਵਹਾਬੀਆਂ ਦਾ ਟੈਗ ਨਹੀਂ ਲੱਗੇ। ਕਦੀ ਕਿਸੇ ਨੇ ਕਿਹਾ ਯਾਰ ਇੱਥੇ ਮਹੱਲੇ 'ਚ ਇਹੀ ਪੁੱਛਣਗੇ ਯਾਰ ਤੇ ਸੁੰਨੀਆਂ ਦੀ ਮਸਜਿਦ ਕਿੱਥੇ ਹੈ, ਤੁਸੀਂ ਕਿਤੇ ਜਾਓ ਅਣਜਾਣ ਇਲਾਕੇ 'ਚ ਤੇ ਤੁਸੀਂ ਸੁੰਨੀ ਹੋ ਤਾਂ ਤੁਸੀਂ ਲੱਭਣਾ ਸੁੰਨੀਆਂ ਦੀ ਮਸਜਿਦ ਕਿੱਥੇ ਹੈ। ਅਹਿਲੇ ਹਦੀਸ ਨੇ ਜਾਣਾ, ਉਹਨੇ ਕਹਿਣਾ ਯਾਰ ਤੇ ਅਹਿਲੇ ਹਦੀਸਾਂ ਦੀ ਮਸਜਿਦ ਕਿੱਥੇ, ਅਹਿਲੇ ਤਸ਼ੀਹ ਨੇ ਜਾਣਾ, ਉਹਨੇ ਕਹਿਣਾ ਯਾਰ ਇੱਥੇ ਮਸਜਿਦ ਮਾਂ ਬਾਰਗਾ ਕਿੱਥੇ, ਦਿਓਬੰਦੀਆਂ ਦੀ ਕਿੱਥੇ। ਤੇ ਤੁਸੀਂ ਕਿੱਦਾਂ ਕਹਿ ਸਕਦੇ ਅੱਲਾ, ਜੇ ਅੱਲਾ ਦੀ ਹੈ ਤੇ ਫਿਰ ਚਾਰ ਟੈਗ ਕਿਉਂ ਲੱਗੇ ਉੱਤੇ। ਚਾਰ ਟੈਗ। ਹਾਏ ਹਾਏ ਹਾਏ, ਵਾਹ ਵਾਹ, ਠੀਕ ਹੈ ਨਾ, ਤੇ ਉਹ ਇੱਕੋ ਹੀ ਹੈ ਮੁਹੰਮਦੀ ਮਸਜਿਦ ਨਾ ਹੋਣਾ ਚਾਹੀਦਾ ਮਸਜਿਦ ਦਾ ਮੇਰੇ ਹਿਸਾਬ ਨਾਲ। ਹਾਂਜੀ ਭਾਈ ਮੁਹੰਮਦੀ ਮਸਜਿਦ, ਅੱਲਾ ਵਾਲੀ। ਹਾਂ ਬਸ। ਹਾਂ ਲੇਕਿਨ ਅੱਗੋਂ ਵੀ ਰੌਲੇ ਨੇ ਨਾ, ਇਹ ਵੀ ਨਾਮੁਮਕਿਨ ਆ, ਅੱਗੋਂ ਤਰੀਕੇਕਾਰ ਚੇਂਜ ਨੇ ਨਮਾਜ਼ਾਂ ਦੇ, ਇਸ ਤਰ੍ਹਾਂ ਹੀ। ਖਲੋਣ ਦੇ ਫਿਜ਼ੀਕਲੀ ਚੇਂਜ ਆ, ਇਦਾਂ ਹੀ ਹੋਰ ਪਾਸੇ ਚਲੀ ਜਾਣੀ ਗੱਲ ਕੋਈ। ਹਾਂਜੀ ਚਲੋ ਤੇ ਕੁੜੀਆਂ ਨੇ ਛਾਉ। ਉਹ ਜਦੋਂ ਅੱਲਾ ਦੀ ਮਸਜਿਦ ਬਣੇਗੀ ਨਾ ਉਦੋਂ ਬਿੱਲ ਸਕੂਨ ਨਾ ਦਿੱਤੇ ਜਾਣਗੇ ਮੇਰੇ ਹਿਸਾਬ ਨਾਲ। ਸਹੀ ਵਾਹ ਵਾਹ ਵਾਹ, ਕਿਉਂਕਿ ਉਹ ਜਿਹੜੀਆਂ ਹੁਣ ਵੰਡੀਆਂ ਪੈ ਗਈਆਂ ਨਾ, ਆਪਣੀਆਂ ਆਪਣੀਆਂ ਮਸਜਿਦਾਂ ਦੇ ਬਿੱਲ ਨਹੀਂ ਪੂਰੇ ਹੁੰਦੇ, ਕਿਉਂਕਿ ਲਹਿਦਾ ਹੋ ਗਈਆਂ। ਲੈਦਾ ਜਦੋਂ ਸਾਰੀਆਂ ਦੀ ਇੱਕੋ ਹੀ ਹੋਏਗੀ ਉਦੋਂ ਵੇਖੀ ਕੈਸੇ ਬਿੱਲ ਪੂਰੇ ਉਦੋਂ ਤੇ ਮਤਲਬ ਕਿਆ ਕਹਿੰਦੇ। ਇੱਕ ਜਿਹਾ ਹੀ ਹੋਏ। ਬਹਰਹਾਲ ਯਾਰ ਹੈ ਕੋਈ ਸਾਡੀ ਆਪਣੀ ਇੱਕ ਗੱਲ ਆ, ਕੋਈ ਉਹੀ ਫਿਰ ਮੈਂ ਉਹੀ ਕਹਾਂਗਾ ਕੋਈ ਆਲਮ ਫਾਜ਼ਲ ਨਹੀਂ ਅਸੀਂ, ਜਿੱਥੇ ਤੱਕ ਸਾਡੀ ਅਕਲ ਕੰਮ ਕਰਦੀ ਹੈ ਤੇ ਇਹਦੇ 'ਚ ਗਲਤ ਵੀ ਗੱਲ ਹੋ ਸਕਦੀ ਹੈ, ਸਹੀ ਵੀ ਹੋ ਸਕਦੀ ਹੈ, ਠੀਕ ਹੈ ਨਾ। ਤੇ ਮੇਰੀ ਜਿੰਨੀ ਕੁ ਅਕਲ ਕੰਮ ਕਰਦੀ ਉਸ ਹਿਸਾਬ ਨਾਲ ਮੈਂ ਤੁਹਾਨੂੰ ਕਹਾਂ। ਲਓ ਜੀ ਨਾਜ਼ਰੀਨ, ਬਿੱਲ ਆ ਗਏ ਨੇ ਭੈਣ, ਅੱਲਾ ਖੈਰ ਕਰੇ। ਬੇਟਾ ਇਹਨਾਂ ਨੂੰ ਫੜਾਓ ਆਪੇ ਲਾਉਣ ਇਹ। ਸ਼ੁਕਰ ਹੈ ਮੇਰੀਆਂ ਦੇ ਕੀਤਾ, ਇਹਨਾਂ ਦਾ ਰੌਲਾ ਬਣ ਗਿਆ। ਚਲੋ ਜੀ ਤਾਰੂ ਬੇਟੇ, ਮੈਨੂੰ ਯਕੀਨ ਕਰੋ ਮੇਲਸ ਆਉਂਦੀਆਂ ਨੇ, ਮੈਂ ਮਤਲਬ ਬੰਦਾ ਦਿਲ ਹਿਲ ਜਾਂਦਾ, ਐਸੇ ਮਸਲੇ ਲੋਕ ਦੱਸਦੇ। ਬਹੁਤ 3 ਬੱਚੇ ਨੇ ਜਾਨੀ ਭਾਈ, ਤੇ ਮਕਾਨ ਦਾ ਕਿਰਾਇਆ ਨਹੀਂਗਾ, ਕੁਛ ਮਦਦ ਕਰ ਦਿਓ। ਅੱਛਾ ਉਹ ਇੱਕ ਦੂਜੀ ਮੇਲ, ਤੀਜੀ ਮੇਲ, ਤੁਸੀਂ ਇੱਕ ਵੀ ਇਗਨੋਰ ਨਹੀਂ ਕਰ ਸਕਦੇ। ਯਾਨੀ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਯਾਰ ਇਹਦਾ ਮਸਲਾ ਜ਼ਿਆਦਾ ਜਰਾ ਮਤਲਬ ਉਹਦਾ ਪ੍ਰੋਬਲਮ ਹੈ, ਚਲੋ ਇਹਦੀ ਮੈਂ ਹੈਲਪ ਕਰ ਦਿਆਂ, ਇਹਦੀ ਰਹਿਣ, ਉਹਦਾ ਉਸ ਤੋਂ ਵੀ ਜ਼ਿਆਦਾ ਹੁੰਦਾ। ਲੇਕਿਨ ਉਹਨਾਂ ਵਿਚਾਰਿਆਂ ਨੂੰ ਇਹ ਨਹੀਂ ਪਤਾ ਸਾਡੇ ਕੋਲ ਇਦਾਂ ਦੀ ਟੀਮ 'ਚ ਕਈ ਬੰਦੇ ਆ। ਨਹੀਂ ਮੈਂ ਕਹਿ ਰਿਹਾ ਨਾ ਕਿ ਮੈਂ ਮਜਬੂਰਨ ਮੈਂ ਰਿਪਲਾਈ ਤੱਕ ਨਹੀਂ ਕਰਦਾ ਯਾਰ, ਵਿਚਾਰੇ ਤਰਲੇ ਲੈਂਦੇ ਰਹਿੰਦੇ ਆ, ਕੀ ਕਰਾਂ ਉਹਨਾਂ ਨੂੰ ਮੈਂ, ਕੀ ਕਹਾਂ, ਮੇਰੀ ਸਮਝ ਨਹੀਂ ਆਉਂਦਾ। ਪਤਾ ਨਹੀਂ ਉਹਨਾਂ ਨੂੰ ਕੀ ਮਾਣ ਆ, ਕੀ ਅੱਲਾ ਨੇ ਇੱਕ ਹਿਸਾਬ ਕਿਤਾਬ ਬਣਾਇਆ, ਕੋਈ ਅੱਲਾ ਪਾਕ ਕਰੇ ਇਦਾਂ ਦਾ ਸਿਸਟਮ। ਇਨਸ਼ਾਅੱਲਾ ਹੋ ਜਾਏਗਾ ਉਸਤਾਦ ਜੀ, ਸਭ ਬਿਹਤਰ ਹੋ ਜਾਏਗਾ। ਅੱਲਾ ਪਾਕ ਬਿਹਤਰੀ ਫਰਮਾਏਗਾ ਉਸਤਾਦ ਜੀ, ਅੱਲਾ ਪਾਕ ਬੇਨਿਆਜ਼ ਆ, ਅੱਲਾ ਪਾਕ। ਪਰ ਮੈਂ ਕਹਿੰਦਾ ਉਸਤਾਦ ਜੀ, ਮੈਂ ਤੁਹਾਨੂੰ ਤੁਸੀਂ ਟਰਾਈ ਕਰਕੇ ਦੇਖ ਲਓ, ਤੁਸੀਂ ਨਾ ਤਕਵਾ ਜਿਹੜਾ ਨਾ ਉਹਨੂੰ ਰੱਬ ਤੇ ਰੱਖ ਲਓ। ਕੋਈ ਰਿਜ਼ਕ ਦੇਣ ਵਾਲਾ ਨਹੀਂ, ਕੋਈ ਮਾਲਕ ਨਹੀਂ, ਕੋਈ ਫਲਾਣਾ ਨਹੀਂ,
ਤੁਸੀਂ ਤਕਵਾ ਰੱਬ ਤੇ ਰੱਖੋ ਔਰ ਇੰਨੇ ਕਿ ਯਕੀਨ ਨਾ ਰੱਖੋ ਕਿ ਤੁਹਾਨੂੰ ਵਸੀਲਾ ਕੋਈ ਨਾ ਕੋਈ ਬਣਾ ਦੇਗਾ ਭਾਈ। ਬੇਸ਼ੱਕ। ਤੇ ਆਪਣਾ ਖਿਆਲ ਰੱਖੋ ਬਸ, ਇਨਸ਼ਾਅੱਲਾ ਕੱਲ ਫਿਰ ਤੁਹਾਡੇ ਨਾਲ ਮੁਲਾਕਾਤ ਹੋਏਗੀ। ਨਹੀਂ ਤੇ ਮੈਂ ਕਰ ਦਵਾਂ ਫੋਨ ਕਰ ਕੇ ਉਸਤਾਦ ਜੀ ਅੱਜ ਆ ਰਹੇ ਜਰਾ ਕੋਈ ਸੈਟਿੰਗ ਸੁਟਿੰਗ ਕਰ ਦਿਓ। ਹਾਂਜੀ ਕੱਲ ਫਿਰ ਤੁਹਾਡੇ ਨਾਲ ਮੁਲਾਕਾਤ ਹੋਏਗੀ। ਲਵ ਯੂ।